ਹਾਂਜੀ ਕੀ ਸੋਚਿਆ? ਤੁਸੀਂ ਤਾਂ ਛੁੱਟੀ ਦਾ ਸੋਚਦੇ ਸੀ। ਐਡਵਾਂਸ ਲਿਆ, ਐਡਵਾਂਸ ਹੋਈ ਬਰੇ ਨੂੰ ਲਾਏਗਾ। ਉਹ ਬਾਜੀ ਅਸੀਂ ਤਾਂ ਮੂੰਹ ਨਾ ਕਰਾ ਜੀ ਹੈਗੇ ਅੱਜ ਡੇਲਾ ਪੋਲਾ ਹੋਵੇ ਟੀਮ ਵੀ ਚੱਲੇਗਾ, ਸਾਰਾ ਕੁਝ ਚੱਲੇਗਾ। ਅੱਜ ਹਿਚਕੀ ਆਵੇ ਮੈਂ ਕਰਾ ਜੀ ਨਹੀਂ ਸਾਰਾ ਜਾਣ ਕਿਤੇ ਸਾਰਾ ਕੁਝ ਹੀ ਕਰ ਕਹਿ ਰਹੇ ਉਂਜੀ ਮੈਂ ਸਲਾਮ ਅਲੈਕਮ ਭਾਈ ਬਾਬਾ। ਤਾੜੀ ਤੁੜੀ ਦਾ ਰਵਾਜ ਖਤਮ ਕਰਤਾ ਸਰ ਜੀ। ਹਾਂਜੀ ਖਤਮ ਕਰਤਾ ਬਿਲਕੁਲ ਹੁਣ ਬੈਂਡ ਤੱਕ ਹਾਂਜੀ। ਕਿੰਨੀ ਦੇਰ ਬੈਠੇ ਰਹੇ ਤੁਸੀਂ ਪਿਛਲੇ ਟੀ ਟਾਈਮ ਤੋਂ ਤੇ ਇਸ ਟੀ ਟਾਈਮ ਦੇ ਵਿੱਚ ਕਿੰਨੇ ਘੰਟੇ ਦਾ ਫਸਲ ਹੈ? 3 ਤਾਂ ਜੀ ਨਹੀਂ 3 ਘੰਟੇ ਕਿਤੇ 2 ਵਜੇ ਦੇ ਆਏ ਆ ਨਾ, 2 3 4 5 6 7 ਮੈਂ ਉਹਨੂੰ ਪੁੱਛਿਆ ਕਿ ਤੈਨੂੰ ਪੁੱਛਿਆ? 2.5 ਘੰਟੇ ਦਾ ਸੀਗਾ ਸਰ ਜੀ, ਤਕਰੀਬਨ 2 ਘੰਟੇ ਸਰ ਜੀ 2 ਘੰਟੇ ਚ ਕੀ ਸੋਚਿਆ ਕਿ ਅਗਲੇ ਟੀ ਟਾਈਮ ਚ ਕੀ ਕਰਾਂਗੇ? ਤਕਰੀਬਨ। ਤੂੰ ਆਪਣਾ ਤੂੰ ਠਹਿਰ ਜਾ, ਕੀ ਸੋਚਿਆ? ਤਾਂ ਜੀ 2 ਘੰਟੇ ਚ ਤੂੰ ਕੀ ਸੋਚਿਆ ਕਿ ਅਗਲੇ ਟਾਈਮ ਕੀ ਕਰਾਂਗੇ? ਤੂੰ ਸਾਦੇ ਵੀ ਸਿਗਰਟ ਪੀਣੇ ਸ਼ੁਰੂ ਕਰ ਦੇ, ਉਹ ਵੀ ਪੀਆ ਕਰ। ਤੂੰ ਕਾਹਦਾ ਏਡਾ ਡਰਾਮਾ ਪੁੱਤੂਲ ਬਣਾਇਆ ਸਾਨੂੰ? ਸਾਦੇ ਮਤਲਬ ਸਰ ਜੀ। ਅੱਛਾ ਦੱਸ ਨਾ ਇਹ ਕਿਹੜੀ ਸਰ ਜੀ ਗੱਲ ਯਾਰ, ਦੱਸ ਨਾ ਕੀ ਸੋਚਿਆ 2 ਘੰਟੇ ਚ ਕਿ ਮੈਂ ਅਗਲੇ ਸ਼ੋਅ ਚ ਕੀ ਕਰਾਂਗਾ? ਅਗਲੇ ਸੋਚ ਸਰ ਜੀ ਵਸੀਤਾਂ ਕਰਾਂਗੇ, ਹੈ ਵਸੀਤਾਂ ਕਰਾਂਗੇ ਸਰ ਜੀ। ਵਸੀਅਤ ਕੀ ਕੀ ਚੱਲ ਲਿਖੀ ਜਾਣੀ? ਇੱਕ ਪਹਿਲੀ ਮਿੰਟ ਵਸੀਅਤ ਲਿਖੋ ਜੀ। ਇੱਕ ਮਿੰਟ ਠਹਿਰ ਜਾ, ਮੇਰਾ ਜਿੰਨਾ ਕਰਜ਼ਾ ਸਰ ਠਹਿਰ ਜੀ। ਜਾ ਇੱਕ ਮਿੰਟ ਠਹਿਰ ਜਾ। ਕਾਲੂ ਵਸੀਅਤਨਾਮਾ, ਹਾਂਜੀ ਮੇਰੀ ਪਹਿਲੀ ਵਸੀਅਤ ਲਿਖੋ ਸਰ ਜੀ। ਤੇਰੀ ਪਹਿਲੀ ਵਸੀਅਤ ਹਾਂਜੀ ਕਿੰਨੀਆਂ ਟੋਟਲ? 10 ਵਸੀਅਤਾਂ ਕਰਨੀਆਂ। ਪਹਿਲੇ ਤੇ ਤੂੰ ਛੱਡ ਨਹੀਂ ਸੀ ਦਿੱਤੀ। ਇਹ ਪਹਿਲੀ ਵਸੀਅਤ ਭਾਜੀ। ਮੇਰੀ ਸਮਝ ਨਹੀਂ ਸੀ। ਲਓ ਜੀ ਪਹਿਲੀ ਵਸੀਅਤ। ਪਹਿਲੀ ਵਸੀਅਤ ਲਿਖੋ ਸਰ ਜੀ, ਮੇਰੇ ਮਰਨ ਤੋਂ ਬਾਅਦ ਓਕੇ। ਜਿੰਨਾ ਵਸੀਅਤ ਇਹ ਹੁੰਦੀ ਨਾ, ਮਰਾ ਬਾਅਦ 10 ਸਾਲ ਬਾਅਦ ਮਰਾਂਗੇ। ਹਾਂ ਭਾਵੇਂ ਵਸੀਅਤ 50 ਸਾਲ ਬਾਅਦ ਮਰੇ, ਮਰਨ ਦਾ ਰੌਲਾ ਨਹੀਂ। 100 ਸਾਲ ਅੱਲਾ ਤੇਰੀ ਜ਼ਿੰਦਗੀ ਕਰੇ। ਹਾਂ ਮੇਰੀ ਵਸੀਅਤ 'ਚ ਨਹੀਂ ਬੋਲਣਾ ਸਰ। ਓਏ ਮੈਂ ਤੇਰੀ ਵਸੀਅਤ 'ਚ ਨਹੀਂ ਬੋਲੂੰਗਾ, ਤੂੰ ਮੇਰੀ ਵਸੀਅਤ 'ਚ ਨਹੀਂ। ਚੱਲ ਮੇਰੀ ਵਸੀਅਤ ਲਿਖੋ ਜੀ। ਮੈਂ ਜਦੋਂ ਮਰਾਂ, ਮੇਰੇ ਪਿੱਛੋਂ ਸਾਜ ਜੀ ਤੁਹਾਨੂੰ ਮੈਂ ਵਸੀਅਤ ਕਰਕੇ ਚੱਲਾਂ ਵਾਂ। ਤੁਸੀਂ ਮਕਾਨ ਵੇਚ ਕੇ ਉਹ 'ਚ ਪੈਸੇ ਹੋਰ ਪਾ ਕੇ ਮੇਰੀ ਫੈਮਿਲੀ ਨੂੰ ਕਿਸੇ ਅੱਛੇ ਜਿਹੇ ਗਾਰਡਨ 'ਚ ਸੈਟਲ ਕਰਨਾ। ਨਹੀਂ ਵਸੀਅਤ ਕਰਨੀ ਆ। ਵਸੀਅਤ ਹੀ ਆ ਸਾਜ। ਨਹੀਂ ਵਸੀਅਤ ਨਹੀਂ ਹੈ। ਉਹ ਮਰੇ ਵਸੀਅਤ ਕਰ। ਵਸੀਅਤ ਪਹਿਲੇ ਵਸੀਅਤ ਸੁਣ ਲਾ ਹੁੰਦੀ ਕੀ। ਪਹਿਲੇ ਵਸੀਅਤ ਸੁਣ ਲਾ। ਵਸੀਅਤ ਦਾ ਮਤਲਬ ਹੈ ਜੋ ਜੋ ਮੇਰੇ ਕੋਲ ਹੈ ਨਾ, ਮੇਰੀ ਜ਼ਾਤ ਦੇ ਮੁਤਲਕ, ਉਹਨੂੰ ਤੁਸੀਂ ਬਾਅਦ ਚ ਏਦਾਂ ਕਰ ਲੈਣਾ। ਹਾਂ ਇਹ ਵਸੀਅਤ ਨਹੀਂ ਹੁੰਦੀ ਕਿ ਮੇਰੀ ਵਸੀਅਤ ਲਿਖ ਲਓ, ਤੁਸੀਂ ਬਾਅਦ ਚ ਇੰਨੇ ਪੈਸੇ ਪਾ ਕੇ ਨੂੰ ਏਦਾਂ ਕਰ ਦਿਓ। ਇਹ ਵਸੀਅਤ ਇਹ ਤਾਂ ਫਿਰ ਉਧਰੋਂ ਵਸੀਅਤ ਹੋ ਐਡੀ ਨਾ ਕਿਤੇ ਤੇਰੀ ਕੋਈ ਗਲੀ ਮੈਂ ਬੰਦ ਕੀਤੀ ਬਰਾਤ ਲਿਜਾ ਕੇ ਵੀ ਅੱਗੋਂ ਰਕਸ਼ੇ ਨਹੀਂ ਆ ਰਹੇ ਵੀ ਅੱਗੇ ਬਰਾਤ ਆਈ ਹੈ, ਨਾ ਕਿਤੇ ਐਸਾ ਵੀ ਮਤਲਬ ਕਿ ਐਸਾ ਕੁਝ ਨਹੀਂ ਹੋਇਆ। ਮੈਂ ਸਿਰਫ ਇੱਕ ਵਸੀਅਤ ਲਿਖਣ ਵਾਲਾ। ਤੂੰ ਮੈਨੂੰ ਕਹੇ ਜਿਹੜੀ ਮੇਰੀ ਪ੍ਰਾਪਰਟੀ ਹੈ, ਇਹਨੂੰ ਕੋਈ property ਹੈ। ਸਾਜ ਪ੍ਰਾਪਰਟੀ ਹੈ, ਤੁਸੀਂ ਗੱਲ ਸਮਝੇ ਨਹੀਂ। ਤੁਸੀਂ ਗੱਲ ਮੇਰੀ ਪ੍ਰਾਪਰਟੀ ਹੈ ਨਾ, ਜਗ੍ਹਾ ਵਾ ਮੇਰੀ ਯਾਰ। ਨਾਨੀ ਸਾਹਿਬ ਮੇਰੀ ਜਗ੍ਹਾ ਵਾ। ਗੱਲ ਸੌਰੀ ਤੇਰੀ ਕਿਸੇ ਹਮਸ਼ੀਰਾ ਨੇ ਮੇਰੇ ਨਾਲ ਦੁੱਧ ਪਿਲਾਈ ਦੀ ਰਸਮ ਨਹੀਂ ਕੀਤੀ। ਮੇਰੀ ਗੱਲ ਸੁਣ ਲਾ ਯਾਰ ਬਹੁਤ ਭੈੜੀ ਵਸੀਅਤ। ਮੇਰੇ ਨਾਲ ਬਹੁਤ ਦੁਖਦਾ ਵਾ। ਉਸਤਾਦ ਜੀ ਇੱਕ ਵਸੀਅਤ ਨਹੀਂ ਹੁੰਦਾ ਨਾ ਵੀ ਸ਼ਾਇਦ ਕਿਤੇ ਵੀ ਭਾਈ। ਤਾਂ ਜੀ ਕਿਤੇ ਵੱਡੇ ਬੰਦੇ ਦੇ ਸ਼ੁਰੂ ਕਰੋ। ਨਾ ਮੈਂ ਤੈਨੂੰ 5-6 ਹਜ਼ਾਰ ਰੁਪਇਆ ਕਿੱਥੇ ਨੂੰ ਦਿੱਤਾ ਤੁਹਾਡੇ ਘਰੋਂ ਵੀ ਮੇਰੀ ਜੁੱਤੀ ਵਾਪਸ ਕਰ ਦਿਓ ਜਿਹੜੀ ਤੁਸੀਂ ਕੋਈ ਐਸਾ ਕੋਈ ਕੰਮ ਹੋਇਆ ਹੀ ਨਹੀਂ। ਆ 2 ਘੰਟੇ ਬਹਿ ਕੇ ਜ਼ਲੀਲ ਹੋਣ ਦੇ। ਵਸੀਅਤ ਪਹਿਲੇ ਸੋਚ ਵਸੀਅਤ ਹੁੰਦੀ ਕੀ ਆ? ਕੱਟੀ ਕੁਛ ਨਾ ਹੋਏ ਐਂਦੀ ਰਹਿਣ ਦੀ। ਅੱਛਾ ਵਸੀਅਤ ਤੇ ਨਸੀਹਤ ਚ ਕੀ ਸੁਣ ਲੈ ਵਸੀਅਤ ਹੁੰਦੀ ਹੈ ਕਿ ਮੇਰੀ ਭਾਜੀ ਆ ਜਿਹੜੀ ਪ੍ਰਾਪਰਟੀ, ਮੇਰਾ ਕੰਮ, ਮੇਰੀ ਇਹ ਗੱਲਬਾਤ, ਮੇਰੇ ਮਰਨ ਤੋਂ ਬਾਅਦ ਮੇਰੀ ਇੱਕ ਫਰਿੱਜ ਆ, ਇਹ ਮੇਰੀ ਫਲਾਂ ਇੱਕ ਛੋਟੀ ਭੈਣ ਆ ਵਿਚਾਰੀ ਵਿਆਹੀ, ਉਹਨੂੰ ਦੇ ਦੇਣਾ। ਮੇਰੀ ਆ ਜਿਹੜੀ ਮੇਰਾ ਜਿਹੜਾ ਘਰ ਆ, ਇਹ ਵੇਚ ਕੇ ਮੇਰੇ 4 ਬੱਚੇ ਨੇ ਉਹ ਇਦਾਂ ਦਾ ਕਰਨਾ। ਆਹੋ ਹੁਣ ਦੁਬਾਰਾ ਸਮਝ ਆ ਗਈ ਵਸੀਅਤ ਹੁੰਦੀ? ਵਸੀਅਤ ਦਾ ਫਾਰਮੈਟ ਸਮਝ ਪਹਿਲੇ। ਇੱਕ ਮਿੰਟ ਠਹਿਰ ਦੇ ਯਾਰ ਮਿੱਠੇ। ਨਸੀਹਤਾਂ ਸਾਡੀ ਇਹਦੀ ਫੌਤ ਕੀਤੀ ਚੱਸ ਸਹੀ। ਯਾਰ ਜਗਮਰਾਜ ਜੀ ਮੈਂ ਤੁਹਾਡੇ ਨਾਲ ਆਉਣਾ, ਤੁਸੀਂ ਆਪਣੀਆਂ ਸੋਚ ਲਓ। ਮੇਰੇ ਹਲ ਨਹੀਂ ਆਣਾ ਉਸਤਾਦ ਜੀ। ਸੋ ਉਹਨਾਂ ਤੁਸੀਂ ਇਹ ਸੋਚ ਲਓ, ਮੈਂ ਇਹਦੇ ਤੋਂ ਸਿੱਖੋ ਕੁਝ ਕਿ ਵਸੀਅਤ ਲਿਖਾਉਣੀ ਕਿੱਦਾਂ। ਸਾਡੇ ਰਿਸ਼ਤੇ ਮੇਰੇ ਗੱਲੇ 1 ਰੁਪਈਆ ਨਹੀਂ ਪਾਉਣਾ ਮੇਰੇ ਤੁਮੇ, ਉਹ ਮੈਂ ਆਪਣੀ ਵਸੀਅਤ ਆਪ ਕਰਨੀ ਹੈ। ਚੱਲ ਬੇਟਾ ਹੁਣ ਵਸੀਅਤ ਪਹਿਲੀ ਦੱਸ। ਹੋਰ ਪੁੱਛ ਲੈ। ਮੇਰੀ ਵਸੀਅਤ ਹੈ, ਮੇਰਾ ਮਕਾਨ ਉੱਥੇ ਹੀ ਰਹਿਣ ਦੇਣਾ, ਤੁਸੀਂ ਉਹਨੂੰ ਨਹੀਂ ਛੇੜਨਾ। ਨਹੀਂ ਇਹ ਵੀ ਵਸੀਅਤ ਨਹੀਂ, ਇਹ ਤੂੰ ਨਾ ਵੀ ਕਰੇ ਉੱਥੇ ਹੀ। ਇਹ ਆਪਣੇ ਬੱਚੇ ਨੂੰ ਵਸੀਅਤ ਕਰਕੇ ਕਿੱਦੀ ਇਦਾਂ ਪੰਗਾ ਨਹੀਂ ਇਹਦੀ ਵਸੀਅਤ ਕਰਕੇ ਵੀ ਮੇਰਾ ਜਿਹੜਾ ਮਕਾਨ ਆ ਉਹ ਮੇਰੇ ਮਰਨ ਤੋਂ ਬਾਅਦ ਉਹਨੂੰ ਇਦਾਂ ਕਰ ਦੇਣਾ। ਮੇਰੀ ਬੀਵੀ ਦੇ ਨਾਲ ਤੁਸੀਂ ਸਿਲਾ ਰਹਿਮੀ ਕਰਨਾ। ਤੈਨੂੰ ਕੀ ਤਕਲੀਫ? ਇਹਦੀ ਵਾਰੀ ਵੀ ਆ ਗਈ। ਮਿੱਠੇ ਤੇਰੀ ਵਾਰੀ ਵੀ ਹੋਣੀ ਆ। ਰੁਕੋ ਉਹ ਟਾਈਮ ਤੇ ਜਦ ਤੁਹਾਡੀ ਹਾਂ ਸੱਤ ਵਾਹ ਸਟਾ ਲਈ ਮੈਂ ਗੱਲ ਕਿਹੜੀ ਕੀਤੀ? ਉਸਤਾਦ ਜੀ ਖਚਰਾ ਸਾਥ ਸੋਏ। ਸਾਜੀ ਦੇਖੋ ਵਸੀਅਤ ਤੇ ਹੈ ਵਸੀਅਤ ਦੇਖੋ ਸਾਜੀ। ਅੱਛਾ ਹੁਣ ਕੋਲ ਲੱਗਾ। ਹਾਂਜੀ ਹੁਣ ਬੋਲੋ। ਅੱਛਾ ਉਸਤਾਦ ਜੀ ਉਹਨੇ ਕਿਹਾ ਕਿ ਮੇਰਾ ਮਕਾਨ ਨਹੀਂ ਛੇੜਨਾ ਤੁਸੀਂ। ਯਾਰ ਉਹ ਵਸੀਅਤ ਮੈਨੂੰ ਉਹ ਹੋਵੇ ਜਿਹਦਾ ਉਹਦੇ ਨਾਲ ਸਾਡੇ ਨਾਲ ਨਾ ਗੇਮ ਪਾਵੇ ਉਹ। ਯਾਰ ਆਪਣੀ ਪ੍ਰਾਪਰਟੀ ਆਪਣੀ ਸਾਰਾ ਕਦੀਮਾ ਜਿਹੜਾ ਹੁੰਦਾ ਉਹਦੇ ਹਿਸਾਬ। ਓਏ ਸਾਰੇ ਕਦੀਮਾ ਠਹਿਰ ਤੇ ਯਾਰ ਇੱਕ ਮਿੰਟ। ਜੀ ਪਹਿਲੀ ਵਸੀਅਤ ਲਾਓ।
ਮੇਰੀ ਪਹਿਲੀ ਵਸੀਅਤ ਇਹ ਹੈ ਕਿ ਮੇਰੇ ਬੇਟੇ ਨੂੰ ਤੁਸੀਂ ਇਹ ਕਹਿਣਾ ਕਿ ਆਪਣੀ ਜਾਨ ਮੁਲਕ ਲਈ ਵਕਫ ਕਰ ਦੇ। ਉਹ ਸਾਲਿਆ ਤੂੰ ਹੁਣ ਜਾ ਕੇ ਕਹਿ ਜਾ ਉਹਨੂੰ ਮੇਰੀ ਵਸੀਅਤ ਆ ਚੱਕੀ ਲੋੜ ਉਹ ਤੂੰ ਜਾ ਕਹਿ ਹੁਣ ਫੋਨ ਕਰ ਉਹਨੂੰ ਕਹਿ ਦੇ ਇਹ ਫੋਨ ਬਣਾ ਆਪਣੇ ਮੁੰਡੇ ਨੂੰ ਕਹਿ ਦੇ। ਇਹ ਮੈਨੂੰ ਲੱਗਦਾ ਮੈਨੂੰ ਤੋਂ ਬਾਅਦ ਕਹਿਣਾ ਯਾਰ ਇਹਨੂੰ ਵਸੀਅਤ ਦਾ ਫਾਰਮੈਟ ਨਹੀਂ ਸਮਝ ਆ ਪਤਾ ਚੱਲਣ ਦਿਆ ਉਸ ਯਾਰ ਜਿਹੜੀਆਂ ਤੂੰ ਅਸ਼ਿਆਏ ਖੁਰਦ ਨੌਸ਼ਵਾਨਾ ਜਿਹੜੀਆਂ ਤੂੰ ਆਪਣੀ ਜ਼ਿੰਦਗੀ 'ਚ ਤੂੰ ਬਣਾਈਆਂ ਕਹਿ ਉਸਤਾਦ ਜੀ ਜਿਹੜਾ ਮੈਂ ਕੰਮ ਕਰਦਾ ਵਾਂ ਓਕੇ ਇਹ ਮੇਰੇ ਮਰਨ ਤੋਂ ਬਾਅਦ ਤੁਸੀਂ ਕਰਨਾ। ਠੀਕ ਹੋ ਗਿਆ ਹੈ ਮੇਰਾ ਉਹ ਕੰਮ ਮਤਲਬ ਕੀ ਮਤਲਬ ਜਾਣੀ ਕਿ ਤੁਸੀਂ ਕਹਿਣਾ ਘਰ ਸੌਦਾ ਬੱਟਾ ਲਿਆ ਕੇ ਹਾਂ ਜੀ ਹਾਂ ਜਾਨੀ ਕਿ ਜਾਣੀ ਕਿ ਹਾਂ ਜਾਣੀ- ਸਮਝ ਗਿਆ ਤਾਂ ਦੇ ਮਤਲਬ ਯਾਰ ਜਿਹੜੇ ਤੇਰੇ ਅਸਾਸੇ ਆ ਨਾ ਉਹਨਾਂ ਦੀ ਦੱਸ ਵੰਡ ਕੇ ਮੈਂ ਉਹ ਭਾਜੀ ਕਹਿ ਭਾਈ ਮੇਰੇ ਬਾਅਦ ਮੇਰਾ ਜਿਹੜਾ ਘਰ ਆ ਮੈਂ ਜਦੋਂ ਮਰਾਂ ਉਸ ਟਾਈਮ ਅੱਜ ਦੀ ਨਹੀਂ ਗੱਲ ਜਦੋਂ ਮੈਂ ਮਰਾਂ ਉਸ ਟਾਈਮ ਮੇਰੀ 2 ਕਰੋੜ ਦੀ ਪ੍ਰਾਪਰਟੀ ਹੋਵੇ 5 ਦੀ ਹੋਵੇ 10 ਦੀ ਹੋਵੇ ਉਸ ਟਾਈਮ ਜਿੰਨੀ ਵੀ ਹੋਵੇ ਉਹ ਮੇਰੀ ਉਸਤਾਦ ਜੀ ਆਲ ਔਲਾਦ ਦੇ ਵਿੱਚ ਬਰਾਬਰ ਤਕਸੀਮ ਕਰ ਦਿੱਤੀ ਜਾਏ। ਇਹ ਵਸੀਅਤ ਹੁੰਦੀ ਹੈ ਜਾਂ ਉਹਦੇ ਚ ਮੇਰੇ ਕੋ ਅਗਰ ਉਸ ਟਾਈਮ ਗੱਡੀ ਹੋਵੇ ਉਹ ਗੱਡੀ ਕਿਸੇ ਇੱਕ ਨੂੰ ਨਹੀਂ ਦੇਣੀ ਉਹ ਵੇਚ ਕੇ ਸਾਰਿਆਂ 'ਚ ਬਰਾਬਰ ਤਕਸੀਮ ਕਰ ਦੇਣੀ। ਤਾਂ ਜੀ ਸਮਝ ਲੱਗੇ ਮੈਨੂੰ ਸਮਝ ਆ ਗਈ ਚਲੋ ਮੈਂ ਜਦੋਂ ਉਸਤਾਦ ਜੀ ਜਿਹੜੇ ਇੱਕ ਮਿੰਟ ਭਾਈ ਸਾਸੇ ਨੇ ਨਾ ਤੁਹਾਨੂੰ ਇਹਦੀ ਸਾਸੇ ਦਾ ਨਹੀਂ ਨਹੀਂ ਪਤਾ ਪਤਾ ਖੈਰ ਲੈ, ਜਦੋਂ ਤੇਰਾ ਉਸਤਾਦ ਜੀ ਮੈਂ ਵਫਾਦ ਪਾਵਾਂ ਪਾਵਾਂ ਮੇਰੀਆਂ ਅੱਖਾਂ ਇੱਕ ਅੰਧੇ ਬੰਦੇ ਨੂੰ ਦੇ ਦਿੱਤੀਆਂ ਐ ਹਾਂ ਐ ਲੇਕਿਨ ਪਹਿਲੇ ਗੱਡੀਆਂ ਕਰ ਤੂੰ ਇਦਾਂ ਦੀਆਂ ਚੜੀਆਂ ਹੀ ਕਿ ਠੀਕ ਜਦੋਂ ਜਾਣੋ ਤੋਂ ਚੜੀਆਂ ਅੱਛਾ ਚਲੋ ਵਾਹ ਵਾਹ ਕਾਲੂ ਕੀ ਆਂखें ਹਾਂਜੀ ਅੰਦੇ ਬੰਦੇ ਕੋ ਦੇ दी जाए ਜੇ ਅਗਰ ਸਹੀ ਨੂੰ ਦੇ ਦਾਂਗੇ ਤਾਂ ਗੱਲ ਸਹੀ ਨਹੀਂ ਕੀ ਕਰਦੀਆਂ ਉਹ ਦੀ ਛੱਲੇ ਚ ਬਾਤ ਪਹਿਲੇ ਨਹੀਂ ਅਗਰ ਕਿਸੇ ਦੀਆਂ ਕਮਜ਼ੋਰ ਨੇ ਨਜ਼ਰ ਦੂਰ ਦੀ ਕਮਜ਼ੋਰ ਆ ਉਹਨੂੰ ਦੇ ਦੀਆਂ ਜਾਂ ਜਿਹੜਾ ਬਿਲਕੁਲ ਅੰਨਾ ਉਹਨੂੰ ਦੇਣੀ ਹੈ ਬਿਲਕੁਲ अन्ना साहब ओके जी जिन्होंने रोशनी कालू की आंखें किसी अंधे को देनी है और ਉਸਤਾਦ ਜੀ ਅਕਮ ਕਿੰਨੀ ਦੇਰ ਤੱਕ मेरा ਜੀ ਕੱਲ ਖੈਰ ਇੱਕ ਵਸੀਅਤ ਦੂਸਰੀ दूसरा मेरे गुरदे साहब जी ਚੱਲ ਠੀਕ ਆ ਗੁਰਦੇ ਕਿਹਨੂੰ ਦੇਣੇ ਤਬਾਹ ਹੋਏ ਪਏ। ਗੁਰਦੇ ਸਾਹਿਬ ਜੀ ਜਿਹੜਾ ਕੋਈ ਖਵਾਜਾ ਸਰਾਜ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਬੁੱਢਾ ਵਿਚਾਰਾ ਜਿਹਦੇ ਫੇਲ ਹੋਏ ਹੋਣ ਉਹਨੂੰ ਦੇ ਓਏ ਵਾਹ ਵਾਹ ਯਾਨੀ ਕਿ ਨਾਨਕਿਆਂ 'ਚ ਰਹੇ ਗੁਰਦੇ ਕਿਸੇ ਖਵਾਜਾ ਸਰਾ ਕੋ ਦੇਣੇ ਬੁੜੇ ਬਜ਼ੁਰਗ ਪੂਰੇ ਬਜ਼ੁਰਗ ਹਾਂ ਬਜ਼ੁਰਗ ਨੂੰ ਫਾਇਦਾ ਹੀ ਕੋਈ ਨਹੀਂ ਉਹ ਨਫੇ ਵੀ ਮਰੇ ਜਾਣ ਬਜ਼ੁਰਗਾਂ ਦੇ ਹੋ ਜਾਂਦੇ ਬਾਦ ਕਾਲ ਵਿਚਾਰੇ ਕੋਈ ਅੱਛਾ ਗੁਰਦੇ ਕਿਸੇ ਖਵਾਜਾ ਸਰਾ ਬੂੜੇ ਖਵਾਜਾ ਸਰਾ ਕੋ ਦੇਣੇ ਨਹੀਂ ਦੇਣੀ ਤੁਸੀਂ ਆਪਣੀ ਮਰਜ਼ੀ ਨਾਲ ਨਾ ਕਰੋ ਉਸਤਾਦ ਜੀ ਜਿਹਨੂੰ ਮਰਜ਼ੀ ਦੇਵੇ ਯਾਰ ਪਹਿਲਾਂ ਉਹਨੂੰ ਲਿਖਣ ਦੇ ਨਾ ਛੋਟੇ ਗੱਲ ਪਹਿਲੇ ਸਮਝ ਲਓ ਉਹਨੂੰ ਫਾਰਮੈਟ ਸਮਝ ਆ ਗਿਆ ਵਸੀਅਤ ਦਾ ਇਹ ਬੜੀ ਗੱਲ ਆ ਆਪਣੇ ਘਰ ਚੋਂ ਮਿਹਰਬਾਨੀ ਸ਼ੁਰੂ ਉਹਨੇ ਨੇ ਘਰ ਦੇ ਵਿੱਚ ਸ਼ੁਕਰ ਮਹੱਲਾ ਦਾ ਤਿੰਨ ਹਾਂਜੀ ਤੀਸਰੀ ਸਾਹ ਜੀ ਮੈਂ ਪਹਿਲੇ ਆਪਣੇ ਅਜ਼ਾ ਖਤਮ ਕਰਨੇ ਆ ਕਿਉਂਕਿ ਜ਼ਾਇਆ ਨਾ ਹੋਣ ਤੂੰ ਉਦਾਂ ਹੀ ਕਹਿ ਸਾਜੀ ਜਦੋਂ ਮੈਂ ਮਰਾਂ ਮੈਨੂੰ ਸਿੱਧਾ ਹੀ ਕਿਸੇ ਨੂੰ ਦੇ ਦੇਣਾ ਹਾਂ ਸਾਰੇ ਮੇਰੀ ਵੱਡੀ ਖੰਡੀ ਪਾ ਦਿਓ ਜੋ ਉਹਨਾਂ ਨੇ ਕੱਢਣਾ ਹੋਏਗਾ ਕੱਢ ਲੈਣਗੇ ਹਾਂਜੀ ਕਬਾੜੀਆਂ ਨੂੰ ਜਾਂਦੀ ਸਿੱਧਾ ਦੂਸਰੀ ਸਾਹ ਜੀ ਮੇਰਾ ਇੱਕ ਪਲਾਟ ਦੂਸਰੀ ਹੈ ਕਿ ਗੁਰਦੇ ਦੀ ਤੀਸਰੀ ਸਾਹ ਜੀ ਮੇਰੇ ਨਾ ਇੱਕ ਪਲਾਟ ਆ 2.5 ਮਰਲੇ ਦਾ ਠੀਕ ਹੈ ਪਹਿਲੇ ਬਾਡੀ ਤਾਂ ਖਤਮ ਕਰ ਲਾ ਤੂੰ ਯਾਰ ਘਰ ਤੇ ਆ ਬੋਡੀ ਦੇ ਹੋਏ ਨਾ ਵਿੱਚ ਥੋੜਾ ਜਿਹਾ ਕੀ ਕਹਿੰਦੇ ਸਟੈਪ ਬਾਈ ਸਟੈਪ ਚੱਲਣਾ ਚਾਹੀਦਾ ਥੋੜਾ ਜਿਹਾ ਕੂਣੀਆਂ ਡੋਨੇਟ ਕਰ ਕੂਣੀਆਂ ਵੀ ਟ੍ਰੇਡ ਕਰਾਂਗੇ ਪਹਿਲੇ ਗੁਜਰਾ ਪਹਿਲੇ ਯਾਰ ਆਪਣਾ ਜਿਹੜਾ ਅਸੀਂ ਬਣਾਇਆ ਆਪਣੀ ਜ਼ਿੰਦਗੀ ਦਾ ਦੁਨੀਆ ਤੇ ਮਾਲ ਬਣਾਇਆ ਉਹ ਵੀ ਅਸੀਂ ਵਕਫ ਕਰਕੇ ਜਾਣਾ ਵਾ ਦੇ ਕੇ ਜਾਣਾ ਵਾ ਅਸੀਂ 2.5 ਮਰਲੇ ਦਾ ਤੀਸਰੀ ਵਸੀਅਤ ਪੇਸ਼ ਕਰੋ ਤਾਜੀ 2.5 ਮਰਲੇ ਦਾ ਪਲਾਟ ਆ ਜਿਹੜਾ ਲਾਗੇ ਦਾ ਨਾਮ ਆ ਲਾਲੇ ਦਾ ਨਾਮ ਆ ਹਾਂ ਉਹ ਮੈਂ ਆਪਣੇ ਨਾਂ ਕਰਾਉਣਾ ਸਭ ਤੋਂ ਪਹਿਲੇ ਇਹ ਇਹ ਮੈਨੂੰ ਬੜੀ ਕਿਰਪਾ ਸਾਹਿਬ ਜੀ ਉਹ ਤੂੰ ਕਰਵਾ ਕੇ ਵਸੀਅਤ ਦੱਸ ਤੇਰੇ ਮਰਨ ਤੋਂ ਬਾਅਦ ਉਹ ਪਲਾਟ ਦਾ ਕੀ ਕਰਨਾ ਉਹ ਉਸਤਾਦ ਜੀ ਤੁਸੀਂ ਭਾਈ ਮਿੱਠੇ ਨੂੰ ਦੇਣਾ ਉਹ ਤੇ ਲਾਲੇ ਦਾ ਉਹਨੇ ਕਦੇ ਵੀ ਨਹੀਂ ਦੇਣਾ ਨਹੀਂ ਮਿੱਠੇ ਨੂੰ ਕਿਉਂ ਦੇਣਾ ਜੀ ਲੈ ਉਹ ਲਾਲੇ ਦਾ ਨਾਮ ਆ ਜਾਤੀ ਕਿਉਂਕਿ ਮਿੱਠੇ ਦੇ ਨਾਲ ਆ ਜਿਹੜੀ ਉਹ ਯਾਰ ਉਹ ਲਾਲੇ ਦਾ ਨਾਮ ਆ ਤੂੰ ਉਹਦੀ ਵਸੀਅਤ ਨਹੀਂ ਕਰ ਸਕਦਾ ਨਹੀਂ ਕਰ ਉਹ ਮੈਂ ਲਾਲੇ ਕੋ ਲਿਖਵਾਵਾਂਗਾ ਜਾ ਕੇ ਕੈਂਸਲ ਕਰ ਦੋ ਓਏ ਮੈਂ ਲਿਖੀ ਨਹੀਂ ਹਲੇ ਨਹੀਂ ਲਿਖੀ ਨਹੀਂ ਮੈਂ ਪਾਗਲ ਐ ਇਹ ਨਾਲੇ ਕਹਿੰਦੇ ਮਿੱਠੇ ਹੁੰਦੇ ਨਾ ਜਿੱਦਾਂ ਆਇਆ ਉਦਾਂ ਹੀ ਜਾਣਾ ਨਹੀਂ ਮਿੱਠਾ ਜੀ ਆ ਵੇਚ ਕੇ ਇਲਾਜ ਕਰਾ ਲਓ ਉਹਨੂੰ ਇਲਾਜ ਹੋ ਜਾਏਗਾ ਉਸਤਾਦ ਜੀ ਲਿਖੋ ਜਿਗਰ ਤੇ ਨਾ ਉਦਾਂ ਹੀ ਕਿ ਮੇਰੇ ਜਿਸਮ ਦੇ ਅਜ਼ਾ ਗਰੀਬਾਂ ਚ ਵੰਡ ਦੋ ਇੱਕੋ ਵਸੀਅਤ ਨਹੀਂ ਮੈਂ ਤਾਂ ਲੈਦਾ ਤੇਰੇ ਨਾਲ ਹੋ ਇਹਦਾ ਜਿਗਰ ਮੈਨੂੰ ਲੈ ਦੇ ਉਸਤਾਦ ਜੀ ਹਾਂ ਉਹ ਬਹੁਤ ਚੱਲ ਗਿਆ ਟੂਬ ਦਾ ਟੋਟਾ ਟੈਪ ਆ ਰਹਿਣ ਦੇ ਪੁਰ ਕਰਾ ਕੇ ਮਿੱਠਾ ਜੀ ਹਜੇ ਵੀ ਔਰ ਰਹਿੰਦਾ ਕਿੱਥੇ ਤੇਰਾ ਜਿਗਰ ਹੈ ਰਹਿੰਦਾ ਕਿੱਥੇ ਉਸਤਾਦ ਜੀ ਜਿਸਮ ਦਾ ਜਿਗਰ ਅੱਛਾ ਉਹ ਜਿਗਰ ਅੱਛਾ ਨੋਸ਼ੀ ਜਿਗਰ ਨਹੀਂ ਅੱਛਾ ਹਾਂਜੀ ਉਹ ਜਿਗਰ ਯਾਰ ਇਹ ਤੇ ਇੱਕੋ ਹੀ ਵਸੀਅਤ ਆ ਨਾ ਕਿ ਭਾਜਨ ਮੇਰੇ ਅੱਖਾਂ ਗੁਰਦੇ ਜਿਗਰ ਮੇਰੇ ਜਿਸਮ ਦੇ ਅਜ਼ਾ ਗਰੀਬਾਂ ਚ ਵੰਡ ਦੇਣਾ ਇਹ ਤੇ ਇੱਕ ਵਸੀਅਤ ਆ ਕਿਹੜੀ ਸ਼ਾਇਦ ਦਫਨਾਣੀ ਹੈ ਤੇ ਕਿਹੜੀ ਬਾਹਰ ਰੱਖਣੀ ਤੂੰ ਇੰਨਾ ਕਲੀਅਰ ਉਹ ਸਾਰਾ ਦਫਨਾਉਣ ਵਾਲਾ ਹੈ ਹੀ ਨਹੀਂ ਸਾਦਾ ਦਫਨਾਉਣਾ ਝਾੜ ਕੇ ਡੇਲੇ ਗੁਰਦੇ ਜਿਗਰ ਬਾਹਰ ਆ ਬਸ ਸਾਰਾ ਕੁਝ ਤੇਰਾ ਜਿਸਮ ਦੇ ਅਜ਼ਾ ਜਿੱਥੇ ਜਿੱਥੇ ਜਿਹਨੂੰ ਲੋੜ ਪਈ ਉਹਨੂੰ ਦੇ ਦਾਂਗੇ ਇੱਕ ਵਸੀਅਤ ਆ ਦੂਜੀ ਵਸੀਅਤ ਦੱਸ ਪਲਾਟ ਕਹਿੰਦੇ ਮਿੱਠੇ ਨੂੰ ਦੇਣਾ ਇਹ ਇੱਕ ਵਸੀਅਤ ਆ ਯਾਰ ਇੰਜ ਸਾਜੀ ਦੋ ਹੋ ਗਈਆਂ ਮੰਨ ਲਓ ਮੇਰੀ ਵੀ ਮੰਨ ਲਓ ਬੱਚਿਆਂ ਦਾ ਕੀ ਕਰਨਾ ਵਾ ਬੁੱਢੀ ਲੈ ਜਾਵੇਗੀ ਕਿ ਤੂੰ ਰੱਖਣੇ ਬੱਚੇ ਵੀ ਇਦਾਂ ਤਕਸੀਮ ਕਰਦੇ ਹੋ ਜੀ ਹੈ ਬੱਚੇ ਦੀ ਤਕਸੀਮ ਹੋ ਸਕਦੀ ਅੱਛਾ ਅਗਰ ਤੂੰ ਜਵਾਨੀ ਚ ਫੌਤ ਹੋ ਗਿਆ ਹਾਂਜੀ ਯਾਨੀ ਹੋਰ 2 ਸਾਲ 4 ਸਾਲ ਚ ਹਾਂਜੀ ਤੇ ਤੂੰ ਚਾਹਵੇਂਗਾ ਕਿ ਤੇਰੀ ਬੁੱਢੀ ਵਿਆਹ ਅੱਛੇ ਤਰੀਕੇ ਨਾਲ ਸ਼ਰੀ ਤੌਰ ਤੇ ਕਿਸੇ ਹੋਰ ਨਾਲ ਵਿਆਹ ਕਰ ਲਵੇ ਬਣਦਾ ਵਾ ਜੀ ਉਹਦਾ ਦਿਲ ਕਰਦਾ ਤੇ ਕਰ ਲਵੇ ਕੋਈ ਮਤਲਬ ਮੈਂ ਕਿਹੜਾ ਇੱਥੇ ਹੋਣਾ ਵਾ ਉਸਤਾਦ ਜੀ ਇਧਰੋਂ ਵੀ ਨਿਕਲ ਕੇ ਹੋਰ ਤੁਸੀਂ ਸਵਾਲ ਪੁੱਛ ਨਹੀਂ ਇਹ ਸਵਾਲ ਆ ਬੜਾ ਅੱਛਾ ਹੁੰਦਾ ਵਾ ਇਹ ਜ਼ਰੀ ਇਹ ਸਵਾਲ ਹੋਰ ਇੱਕ ਗੰਦਾ ਸਵਾਲ ਨਹੀਂ
ਕਿਸ ਤਰ੍ਹਾਂ ਮੈਸਾਂ ਹੁੰਦੀਆਂ ਕਿ ਬੁੱਢੀਆਂ ਕਹਿੰਦੀਆਂ ਨੇ ਕਿ ਨਹੀਂ ਅਸੀਂ ਨਹੀਂ ਇਹਦਾ ਵਫਾਦਾਰ, ਫਿਰ ਬੰਦੇ ਦੀ ਵਸੀਅਤ ਹੁੰਦੀ ਕਿ ਨਹੀਂ ਭਲੀਆਂ ਤਾਂ ਜੀ ਲੋਕੇ ਫਿਰ ਬੱਚੇ ਮੈਂ- ਪਾਲਣੇ ਆ ਔਰ ਇਹ ਸ਼ਰੀ ਹੁਕਮ ਆ, ਇਹ ਚ ਕੋਈ ਐਸੀ ਗੱਲ ਨਹੀਂ। ਮੈਂ ਨਹੀਂ ਹੈਗਾ, ਤੂੰ ਬੱਚਿਆਂ ਦੀ ਪਰਵਰਿਸ਼ ਵਾਸਤੇ ਤੂੰ ਅਗਰ ਤੈਨੂੰ ਕੋਈ ਅੱਛਾ ਰਿਸ਼ਤਾ ਲੱਭੇ ਤੂੰ ਸ਼ਾਦੀ ਕਰ ਲੈ, ਹਾਂਜੀ ਕਰ ਲਵੇ ਕਿ ਨਾ ਸਰ ਜੀ ਇਹ ਤੇ ਉਹਨੇ ਕਰ ਲਵੇ। ਪਹਿਲੇ ਦਾ ਕਿਹਾ ਹੋਇਆ ਵਾ। ਠਹਿਰ ਜਾ, ਕਰ ਲਵੇ ਸਰ। ਕਰ ਲਵੇ, ਠੀਕ ਆ। ਇਹ ਮਰਨ ਤੋਂ ਬਾਅਦ ਹੀ ਆ ਜਾਂ ਪਹਿਲੇ ਵੀ ਇਹ ਆਪਸ਼ਨ ਹੈਗਾ? ਜਿੰਦੇ ਜਿੰਦੇ ਵੀ ਹੋ ਸਕਦਾ। ਨਹੀਂ ਉਸਤਾਦ ਜੀ, ਨਹੀਂ। ਸ਼ਾਦੀ ਕਰਨੀ ਚਾਹੀਦੀ, ਉਂਝ ਗੁਨਾਹ ਹੁੰਦਾ ਹੈ ਬਦਲਦਾ। मरण तो बाद मरण तो पहले बाद। का तो अल्लाह माफ ਯਾਰ करे। ਪਹਿਲੇ ਜਿੱਥੇ ਤੂੰ ਇੰਨਾ ਕੀਤਾ ਪਹਿਲੇ ਤਾਂ मेरे मरने के बाद किसी यूट्यूबर के से बाद मेरी बीवी मेरे उस्ताद से ਹੈ राब्ता करे और ये वसीयत सुन ले। ਅੱਛਾ ਸੌਰੀ ਸ਼ਾਬਾਸ਼ बहुत अच्छे नहीं, बहुत अच्छे मतलब अच्छा ਤੁਹਾਨੂੰ ये ਕੀ ਹੈ? सही है ਤੁਸੀਂ ਉਹ यार ਤੁਸੀਂ ਕਿੱਡੇ ਬਗੈਰ यार ਹੋ। बहुत इसमें गुजरा बहुत वैसे ਤੁਹਾਨੂੰ ਸੋਚ ਤੋਂ ਸਲਾਮ ਆ ਯਾਰ ਤੁਹਾਡੀ ਨੂੰ ਅੱਛਾ ਉਸਤਾਦ ਜੀ, दूसरी ਗੱਲ और ਸੁਣ ਲਿਆ दोबारा ਕਰੋ यार। दोबारा शादी कर ले। ਹਾਂ ਅਗਰ ਉਹਦੀ ਨਸੀਹਤ ਨਾ ਮੰਨੇਗੀ ਤੇ ਉਹਨੂੰ ਗੁਨਾਹ ਨਹੀਂ ਹੋਏਗਾ। ठहर जा यार, नहीं 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 यार, वसीयत ना ਉਹਦੀ ਅੱਗੋਂ ਦੀ ਮਰਜ਼ੀ ਹੈ। ਜਿਹੜੀ ਮੈਂ ਮੰਜੀ ਤੇ ਸੌਂਦਾ ਵਾਂ ਤਿੰਨ ਹੋ ਗਈਆਂ। ਅੱਛਾ ਜਿਹੜੀ ਮੰਜੀ ਤੇ ਹੁਣ ਮੈਂ ਔਰ ਸੌਂਦਾ ਢਿੱਲੀ ਜਿਹੀ ਨਹੀਂ ਢਿੱਲੀ ਜੀ ਨਹੀਂ ਅੱਛਾ ਜੀ, ਜਿਸ ਮੰਜੀ ਤੇ ਮੈਂ ਸੌਂਦਾ ਨਾ ਮੰਜੀ ਦੀ ਵਸੀਅਤ ਆ। ਉਹ ਜਿਹੜੀ ਉਹ ਜਿਸ ਮੰਜੀ ਤੇ ਮੈਂ ਉਹ ਕਮਰੇ ਸੌਂਦਾ ਚ ਸਾਈਡ ਤੇ ਜਿਹੜੀ ਉਹ ਪੌੜੀਆਂ ਥੱਲੇ ਪਈ ਯਾਰ ਠਹਿਰ ਜਾ ਯਾਰ, ਬਾਹਰ ਠਹਿਰ। ਗਲੀ ਚ ਆ ਗਈ। ਅੱਛਾ ਯਾਰ, ਜਿਸ ਮੰਜੀ ਤੇ ਤੂੰ ਸੌਣਾ, ਉਸਤਾਦ ਜੀ ਤੇ ਕੋਈ ਬਿਸਤਰਾ ਨਹੀਂ ਆਇਆ, ਵਿਚਾਰੇ ਸੜਕਾਂ ਤੇ ਸੌਂਦੇ, ਫੁੱਟਪਾਥ ਤੇ ਸੌਂਦੇ, ਉਹ ਮੰਜੀ ਬਮਾ ਹੀ ਬਿਸਤਰਾ ਦੇ ਦਿੱਤਾ ਜਾਵੇ ਉਹਨਾਂ ਨੂੰ। ओके जी। ਬਮਾ ਹੀ ਬਿਸਤਰਾ ਉਹਨਾਂ ਨੇ ਚੰਡਾ ਮਾਰਨੀਆਂ ਜਿੰਨੇ ਉਹ मेरी मंजी और बिस्तरा, ਬਮਾ हाँ बिस्तरा ਤੇ ਮੰਜੀ ਦੇ ਨਾਲ किसी फुटपाथ वाले यतीम को ਉਹਦੀ ਕਾਣੋ ਕਢਾ ਪਹਿਲੇ किसी कानून आप गरीब तो को वही है। दे दी जाए। ਤੇ ਮੰਜੀ ਨਾਲ ਜਿਹੜੀ ਡਾਂਗ ਆ ਉਹਦਾ ਕੀ ਕਰਨਾ? ਮੰਜੀ ਦੇ ਕੰਮ ਬੜੇ ਹੋਣਾ ਨੇ। चलो जी, चार हो गई, पंजवीं भाई। पंजवीं उस्ताद जी ਸਾਡੀ ਮੇਰੇ ਮੰਜੀ ਜਿਹੜੇ- ਕੰਮ ਬਹੁਤ ਕੱਢਣ ਡਈ ਆ, ਅਗਲੇ ਬੰਦੇ ਦਾ ਨੁਕਸਾਨ ਆ। और मेरे इस्तेमाल ਦੇ ਵਿੱਚ ਜਿਹੜੇ ਮੋਬਾਈਲ ਨੇ हाँ, ਡਿਲੀਟ ਕੀਤਾ ਨਹੀਂ ਹਿਸਟਰੀ ਕਾ ਤੋਂ ਡਿਲੀਟ ਕੀਤੀ ਜਾਵੇ ਯਾਰ ਇਹਦੀਆਂ ਵੀਡੀਓ YouTube ਤੇ ਪਾ ਦਈਏ। ਕਿਹੜੀਆਂ ਕੀ ਕਰਨਾ ਇਹਨਾਂ ਦਾ? ਉਸਤਾਦ ਜੀ ਮੇਰੇ ਜਿਹੜੇ ਮੋਬਾਈਲ ਹੈ, ਮੇਰੇ ਜਿਹੜੇ ਨੰਬਰਸ ਹੈਗੇ ਨੇ, ਮੇਰਾ ਗੂਗਲ ਅਕਾਊਂਟ ਹੈਗਾ ਸਾਰਾ, ਇਹ ਵੀ ਯਤੀਮ ਖਾਨੇ ਨੂੰ ਦੇ ਦਿੱਤਾ ਜਾਵੇ। ਮੇਰਾ ਟਿਕਟੋਕ ਅਕਾਊਂਟ ਜਿੰਨੇ ਵੀ ਵਿੱਚ ਡਾਲਰ ਹੈਗੇ, ਨਿਜ਼ਾਮ ਜਿੰਨੀ ਵੀ ਕਮਾਈ ਗਰੀਬਾਂ 'ਚ ਵੰਡ ਦਿੱਤੀ ਜਾਵੇ। ਮੁੰਡੇ ਆਪਣੇ ਨੂੰ ਨਹੀਂ ਦੇ ਕੇ ਜਾਣਾ ਕੁਝ? ਮੁੰਡਾ ਆਪ ਕਮਾਵੇ। ਜਦੋਂ ਉਹਨੇ ਕਹਿਤਾ ਯਤੀਮਾਂ ਹੀ ਬਣੀ ਤਾਂ ਮੁੰਡੇ ਨੂੰ ਜਾਣਾ ਨੇ ਫੌਜ ਨਹੀਂ ਹੋਣਾ, ਹਾਂ, ਥੋੜੀ ਜਾਣਾ ਤੈਨੂੰ ਸਾਰਾ। ਅੱਛਾ, ਇੰਡਾਇਰੈਕਟਲੀ ਉਧਰ ਨੂੰ ਜਾ ਰਿਹਾ। ਸਾਰਾ ਕੁਝ ਉਧਰ ਨੂੰ। ਘਰ ਦਾ ਪਾਲਿਆ ਯਤੀਮ। ਹਾਂਜੀ ਤੇ ਘਰ ਨਾਲ ਰਾਬਤਾ ਕੀਤਾ अच्छा, ਜਾਵੇ। मेरा मोबाइल डेटा और उसमें जितने भी बैंक में पैसे पूछे ये वो सारे, बैंक सारा ऑनलाइन सिस्टम। ठीक है, वो भी गरीबों में ਤਕਸੀਮ ਕਰ ਦਿਆ ਜਾਏ। हाँ कर दिया जाए। 5 हो गई जी, 6ਵੀਂ लगा दो। ਉਸਤਾਦ ਜੀ ਉਹ ਸ਼ੇਰ ਵੀ ਲਿਖਾਉਣਾ ਵਾ ਕਿਹੜਾ? ਕੱਤ ਦੇ ਮੇਰੇ ਹਾਂ ਉਹ ਤੇ ਲਿਖਾਉਣਾ ਵਾ, ਵਿਛੜਾ ਕੁਛ ਇਸ ਸਦਾ ਸੇ ਕਿ ਰੁੱਤ ਹੀ ਬਦਲੇ। ਉਹ ਮਸੀਹਤ ਨਹੀਂ ਗਈ, ਇਹ ਲਿਖਾਉਣਾ ਤੁਸੀਂ ਜਾਣ ਨਹੀਂ ਉਹ ਉਹਨਾਂ ਨੇ ਆਪੇ ਲਿਖ ਦੇਣਾ। ਤਾਂ ਜੀ ਮੈਂ ਜਿਹੜੇ ਹੋਰ ਵੀ ਮੇਰੀਆਂ ਸ਼ਾਵਾਂ ਹੈਗੀਆਂ, ਮੇਰੀ ਇੱਕ ਚੈਨ ਹੈਗੀ 골ਡ ਦੀ, ਹਾਂ, ਉਹ ਉਹ ਸੰਭਾਲ ਕੇ। ਮੈਂ ਉਧਰ ਆਉਣਾ ਚਾਹ ਰਿਹਾ ਹਾਂ, ਜਿਹੜੀਆਂ ਤੇਰੀਆਂ ਸ਼ਾਇਦ। ਯਾਰ ਇੱਥੇ ਕੀ ਮਸਲਾ ਕੀ ਤੈਨੂੰ ਕਿਉਂ ਹੱਸਦਾ? ਸਾਜ ਮੇਰੀ ਵਸੀਅਤ ਚ ਨਾ ਬੋਲੇ। ਨਹੀਂ ਬੋਲ। ਮੈਂ ਅੱਛਾ, ਸਿਰ ਤੇਰੀ ਖੋਦ ਚੈਨ ਰਿਹਾ। ਆ? ਮੇਰੀ ਚੈਨ ਹੈਗੀ ਇੱਕ। ਸੋਨੇ ਦੀ ਮਾਰ ਭਵਨ ਆ ਤੇਰੀ ਤਾਂ- ਚੈਨ ਲੱਥੀ ਏਡੀ ਕਿੰਨੇ ਤੋਲੇ ਦੀ? ਮੇਰੀਆਂ 2 ਚੈਨਾਂ ਵਾ। ਐਦੇ ਹੀ ਕਿੰਨੇ ਤੋਲੇ ਦੀਆਂ ਦੋਵੇਂ? ਇੱਕ ਲੁਕੋ ਕੇ ਰੱਖੀ। ਕਿੰਨੇ ਤੋਲੇ ਦੀਆਂ? ਤਾਂ ਜੀ ਇੱਕ ਚੈਨ ਮੇਰੀ ਜਿਹੜੀ ਹੈ ਨਾ, ਜਿਹੜੀ ਵੱਡੀ ਚੈਨ ਆ, ਉਹ ਹੈਗੀ ਆ ਤਕਰੀਬਨ 2.5 ਤੋਂ। ਚੁੱਪ ਕਰਾ ਲਓ। ਇੱਕ ਵੱਡੀ, ਇੱਕ ਨਮਕ ਦੀ, ਇੱਕ ਗਲ ਨਾਲ ਲੱਗੀ ਰਹਿੰਦੀ ਹੈ ਯਾਰ ਛੋਟੀ। ਕਿੰਨੇ ਤੋਲੇ ਭਾਜੀ, ਕਿੰਨੇ ਤੋਲੇ? ਤਾਂ ਜੀ ਤੋਲਿਆਂ ਚ ਨਹੀਂ, ਉਹ ਗ੍ਰਾਮਾਂ ਚ ਆ। ਗਲੇ ਨਾਲ ਲੱਗੀ ਰਹਿੰਦੀ ਉਹ ਮੈਨੂੰ ਦੇ 7 ਗ੍ਰਾਮ ਆ ਟੋਟਲ? ਕਿੰਨੇ 7 ਗ੍ਰਾਮ ਦੀਆਂ ਨੇ? 2 ਚੈਨਾਂ ਸਾਜੀ। ਕਿੰਨਾ ਦੋ ਵਜ਼ਨ? ਚੈਨਾਂ ਵਾ, 2 ਗੁੱਠੀਆਂ ਵਾ। ਕਿੰਨਾ ਵਜ਼ਨ ਆ? ਉਹਨਾਂ ਦਾ ਤਕਰੀਬਨ ਕੋਈ ਰਲ ਮਿਲਾ ਕੇ ਨਾ ਪੌਣੇ ਤੋਲਾ ਹੋਣਾ ਵਾ। ਯਾਰ ਤੂੰ ਜਿੱਦਾਂ ਦੱਸਣਾ ਚੈਨ ਦੀ ਕੁੜੀ ਕਢਵਾ ਲੈਣੀ ਹੈ, ਹੋਰ ਕੋਈ ਫਾਇਦਾ ਨਹੀਂ। ਇਹਦਾ ਕੀ ਕਰਨਾ ਵਾ? ਇਹ ਕਿਹਨੂੰ ਦੇਣੀ ਹੈ? ਤਾਂ ਜੀ ਇਹ ਜਿਹੜੀਆਂ ਚੈਨਾਂ ਨਾ, ਇਹ ਵੀ ਵਕਫ ਕਰ ਦੇਣੀ यार छोटी भैन, छोटा भरा, छोटा ਹਾਂਜੀ ਇਹਨਾਂ ਨੂੰ ਦੇ ਦੇਣਾ। ਹਾਂਜੀ नहीं, ਇਹਨਾਂ ਨੂੰ ਦੇ ਦੇਣੀਆਂ। रिश्तेदारों में, बहन भाइयों में, ਹਾਂ बहन भाइयों में चैने तकसीम। ਇੱਕ ਚੈਨ ਦੇ ਰਿਸ਼ਤੇਦਾਰਾਂ ਨੂੰ ਦੇ ਨਹੀਂ ਸੀ ਦਿੱਤੀ। बहन भाइयों में ਉਹਨਾਂ तकसीम। ਨੂੰ ਚਾਹੀਦੀ ਸੀ, ਪੈਸੇ ਚਾਹੀਦੇ ਸੀ, ਉਹਨਾਂ ਨੂੰ ਦੇ ਦਿੱਤੀ। ਨਹੀਂ 7ਵੀਂ वसीयत 7ਵੀਂ ਵਸੀਅਤ ਸਾਹ ਜੀ ਬਨਾਨਾ ਹੈਗੀਆਂ ਮੇਰੀਆਂ। तेरियां? ਹਾਂਜੀ। अच्छा, ਹਾਂਜੀ ਅੱਲਾ ਦੀ ਕਸਮ ਹੈ, ਹੋਰ ਪਾਏ ਜਾ ਰਿਹਾ ਤੂੰ। नहीं ਨਹੀਂ ਜਾ ਰਿਹਾ, ਨਹੀਂ ਜਾ ਰਿਹਾ, ਬਗਾ ਰਿਹਾ। ਇੱਕ ਬੰਡਲ ਪਿਆ ਨਾ ਸਾਥ। ਤਾਂ ਜੀ ਸੁਣ ਤਾਂ ਲਓ ਨਾ। ਵਸੀਅਤ ਆ ਨਾ ਹਾਂਜੀ, ਜੋ ਸੋਨੇ ये तो फिर 250 ਸੋਨੇ ਦੇ ਧਾਗੇ ਦਾ ਦੱਸ। ਕੰਮ ਹੋਇਆ ਸਾਹ ਜੀ, ਸੋਨੇ ਦਾ वो किन्नू देनी है? ਸਾਜੋ ਵੀ ਵਕਫ ਕਰਨੀ ਆ ਇਨਸਾਨੀਅਤ ਤੇ। इंसानियत कितने मिल मैं कहनी इंसानियत ਨੂੰ ਪਾਉਂ? वो दस ना तू कह यार मेरे बहन होई है बेचारा माड़ा, मेरा ਨਹੀਂ ਉਹਨਾਂ ਕੋਲ ਹੈ माड़ा वा। ਨਹੀਂ ਉਹਨਾਂ ਕੋਲ ਪਹਿਲੋਂ ਹੀ ਇਨਸਾਨੀਅਤ 'ਚ ਹੀ ਆਉਂਦੇ ਆ, ਉਹ ਕਿਹੜਾ ਹਵਾਰੀਆਂ 'ਚ ਆਉਂਦਾ ਹੈ। ਔਰ ਇਨਸਾਨੀਅਤ ਦੇ ਨਾਤੇ ਬਹਿਨੋਈਆਂ ਕੋ ਡੇਟ ਕਰਨੀ ਹੈ। ਮੇਰੇ ਮੁਰਸ਼ਦ ਹੈਗੇ ਨੇ, ਉਹਨਾਂ ਨੂੰ ਦੇਣੀਆਂ। ਬਹਿਨੋਈਆਂ ਕੋ ਜਿਹੜੇ ਉਸ ਟਾਈਮ ਗੱਦੀ ਤੇ ਬੈਠੇ ਹਨ, ਉਹਨਾਂ ਨੂੰ ਬਨਾਨਾ ਦੇਣੀਆਂ। ओके, मुर्शिदा को दान कर दी जाए। ਬਣਾਉਂਦੀ ਬਨੈਨਾ ਬਨਿਆਨ ਲੈ ਜਾਂਦੇ ਹੋ ਉਹ ਵਾਲੀ।
ਕਿੰਨੀਆਂ ਹੋ ਗਈਆਂ ਨਸੀਤਾਂ? ਔਰ 2 3 4 5 6 7 ਹੋ ਗਈਆਂ ਉਸਤਾਦ ਜੀ ਔਰ ਜੇ ਕੋਈ ਅੱਲਾਹ ਪਾਕ ਨੇ ਜੇ ਮੈਨੂੰ ਹੋਰ 2 ਸਾਲਾਂ ਨੂੰ ਸਾਲ ਨੂੰ ਗੱਡੀ ਦੇ ਦਿੱਤੀ, ਹਾਂ ਹਾਂ ਇਹ ਮੈਂ ਤੈਨੂੰ ਕਹਿ ਰਿਹਾ। ਹਾਂ ਮੜ ਤੇ ਲਿਖਾ ਉਸਤਾਦ ਜੀ ਗੱਡੀ ਜਿਹੜੀ ਵੀ ਹੋਵੇ, ਸੁਜ਼ੂਕੀ ਹੋਵੇ, ਵੈਗਨਰ ਹੋਵੇ, ਪ੍ਰਾਡੋ ਹੋਵੇ, ਲੈਂਡ ਕਰੂਜ਼ਰ ਹੋਵੇ, ਆ ਮੋਟਰਸਾਈਕਲ ਦਾ ਕੋਈ ਹੱਲ ਕੱਢਣਾ ਜਿਹੜੀ ਇਹ ਯਾਰ ਟੁੱਟੀ ਅੱਲਾਹ ਪਾਕ ਦੇਗਾ, ਅੱਲਾਹ ਪਾਕ ਅੱਲਾਹ ਦੇ ਨਾਮ ਤੇ ਦੇਵੇ, ਅੱਲਾਹ ਪਾਕ ਸਾਰਿਆਂ ਨੂੰ ਦੇਵੇ। ਛੇਤੀ ਕਰ ਯਾਰ। ਉਸਤਾਦ ਜੀ ਉਹ ਵੇਚ ਕੇ ਆ ਜਿਹੜੇ ਹੁੰਦੇ ਨੇ ਵਿਚਾਰੇ ਭੁੱਖੇ ਰੋਡਾਂ ਦੇ ਸੋਏ ਜਾਂਦੇ ਨੇ, ਉਹਨਾਂ ਨੂੰ ਖਾਣਾ ਖਵਾਇਆ ਜਾਵੇ, ਹੋਟਲ ਬਣਾਇਆ ਜਾਵੇ ਉਹਦਾ। ओके ओके मेरी ਗੱਡੀ जितनी भी सवारियां हैं, ਹਾਂ, बाइक गाड़ी ये वो ਸਾਈਕਲ ਵੀ, Others. ਵੀਲਚੇਅਰ ਵੀ, ਅਦਰ ਜੋ ਵੀ। ये बेच के गरीबों मस्कीनों को खाना खिला देना। ਹਾਂਜੀ, ਤੇ ਮੇਰੇ ਜਿਹੜੇ ਸਾਜੀ ਵਾਲ ਆ ਸਿਰ ਦੇ, ਇਹ ਵੀ ਹੁਣ ਲਿਖ ਲਿਓ। ਓਏ ਉਹ ਪਹਿਲੇ ਹੋ ਗਿਆ ਵਾਲਾਂ ਦਾ। ਨਹੀਂ ਵਾਲਾਂ ਦਾ ਰਹਿ ਗਿਆ ਉਹ ਵਾਲਾਂ ਦਾ ਹੋ ਸਾਜੀ ਗਿਆ, ਰਾਣੇ ਪੁੱਤ ਵਾਲਾਂ ਦਾ ਹੋ ਗਿਆ ਆਪਣਾ ਵਾ। ਟੀਮ ਮੈਂਬਰ ਆ ਰਾਣਾ ਮੁਦੱਸਰ, ਉਹਨੂੰ ਕਰ ਦੇ ਦਿੱਤੇ ਜਾਣ ਟ੍ਰਾਂਸਫਾਰਸ ਕਰਾ ਕੇ। ਆ ਬੜੀ ਅੱਛੀ ਗੱਲ ਯਾਰ ਕੰਮ ਕੀਤਾ। ਕਿਉਂਕਿ ਮੁਦੱਸਰ ਦਾ ਕੋਈ ਨਹੀਂ ਸੋਚ ਰਿਹਾ ਮਿੱਠਾ ਵੀ ਏਦਾਂ ਹੀ ਕਿੰਨਾ ਨਾ ਕੰਮ ਜ਼ਿਆਦਾ ਕਰਦਾ। ਤੋਂ ਜ਼ਿਆਦਾ ਚੀਜ਼ਾਂ ਟੀਮ ਵਾਲੀ ਆਣ। ਹਾਂ, ਟੀਮ ਵਾਲੀ ਕਹਿੰਦੇ ਆ ਨਾ ਮੈਂ। ਵਸੀਅਤ मेरे बाल राणा मुदस्सर को दे दिए 8 ਨਸੀਤਾਂ ਹੋ ਗਈਆਂ। ਕਰਨੀਆਂ ਕਿੰਨੀਆਂ ਸਾਜੀ? 9 हो गई 10 कर ला यार। ਫੇਰ ਉਸਤਾਦ ਜੀ ਕੋਈ ਸਵਾਦ ਹੀ ਨਹੀਂ ਕੀਤੀ। ਮੇਰੀਆਂ ਸ਼ਨੀਲੀਆਂ ਰਜ਼ਾਈਆਂ ਮਕਾਨ ਦਾ ਤੂੰ ਦੱਸਿਆ ਹੀ ਨਹੀਂ ਆਪਣੇ ਨਾਲ ਤੱਕ। ਨਹੀਂ, ਉਹ ਤੁਸੀਂ ਉਹ ਤਾਂ ਕੁੱਟ ਭਰਿਆ ਨਾ। ਸਾਨੂੰ ਕਰਤਾ, ਮੈਂ ਕਿਹਾ ਠੀਕ ਆ ਉਹ ਤਾਂ ਮਾਲਕ ਮਕਾਨ ਦੱਸਣਾ ਨਾ ਉਹਨੂੰ। ਮੇਰੇ ਨਾਲ ਇਹਨਾਂ ਹੈਗਾ, ਨਹੀਂ ਜਿੱਥੇ ਤੂੰ ਰਹਿ ਰਿਹਾ ਉਹ ਮੇਰੇ ਨਾਮ। ਤੇ ਉਹਦੀ ਗੱਲ ਕਰ। ਹਾਂ, ਉਹ ਮੇਰੇ ਬੱਚੇ ਨੂੰ ਆ ਜਾਣਾ ਵਾ, ਉਹ ਤਾਂ ਸਿੱਧੀ ਸਿੱਧੀ ਵਸੀਅਤ ਆ। ਹਾਂਜੀ ਮੇਨ ਹੈ ਬੱਚਿਆਂ ਨੂੰ। ਇਹ ਤਾਂ ਉਹਦੇ ਹਫਨ ਚਲਾ ਗਿਆ ਸਿੱਧਾ ਸਿੱਧਾ। ਹਾਂਜੀ। ਸਿੱਧਾ ਹੀ ਗਿਆ। ਹਜ਼ੈਫਾ ਨੇ ਕੋਈ ਰੈਫਿਊਜੀ ਫਿਲਮ ਚ ਕੰਮ ਨਹੀਂ ਕੀਤਾ। ਬੱਚਿਆਂ ਨੂੰ ਨਹੀਂ ਦੇਣਾ। ਉਹਨਾਂ ਨੇ ਵੀ ਦੇਣਾ ਵਾ ਸਾਜੀ ਟਾਈਮਰ ਦੇ ਕਿੰਨਾ 1 ਮਿੰਟ ਮੈਂ ਕਹਿੰਦਾ 10 ਰੁਪਏ ਭਾਵੇਂ ਹਿੱਸਾ 10 ਰੁਪਏ ਉਹ ਦਫਾ ਦੇ ਦੇਗਾ ਸਾਜੀ, ਮੈਨੂੰ ਪਤਾ ਨਾ ਉਹਨੇ ਦਿੱਤਾ ਤੇ ਫਿਰ ਦੇਗਾ, ਮੈਂ ਨਹੀਂ ਦਿੱਤਾ ਤੈਨੂੰ ਪੁੱਛ ਹੋਣੀ ਨਹੀਂ ਇਹ ਨਹੀਂ ਗੱਲ ਮੈਂ ਨਹੀਂ ਦਿੱਤਾ। ਸਾਜੀ ਨਸਲ ਤੇ ਰਵੇ ਤੇ ਜਾਂਦਾ ਬੰਦਾ। ਨਹੀਂ ਉਹ ਭਾਈ ਜੀ ਇਹ ਬਾਹਰ ਬਾਹਰ ਕਰਕੇ ਜਾਣਾ ਹੁੰਦਾ ਵਾ। ਧੀਆਂ ਦਾ ਹਿੱਸਾ ਮੈਂ ਵਾ। ਕਰ ਜਾਗਾ, ਮੈਂ ਤੁਹਾਨੂੰ ਉਦੋਂ ਪੁੱਛ ਇੱਥੇ ਲਾਂਗਾ। ਬੜੇ ਬੜੇ ਭਰਾ ਨੇ ਧੀਆਂ ਨੂੰ ਮੁੜ ਕੇ ਕਿਸ਼ਤਾਂ ਕਰ ਕਰਕੇ ਨਾ ਉਹਨਾਂ ਦੇ ਅੱਗੋਂ ਉਹਨਾਂ ਪਿੱਛੋਂ ਉਹਨਾਂ ਨੂੰ ਜ਼ਲੀਲ ਕਰ ਦਿੱਤਾ ਉਹਨਾਂ ਨੇ। ਉਹੀ ਭਰਾ ਜਿਹੜੇ ਛੋਟੇ ਹੁੰਦੇ ਬਾਂਹ ਫੜ ਕੇ ਭੈਣ ਨੂੰ ਕਹਿੰਦੇ ਸੀ ਨਾ ਆ ਮੇਰੀ ਛੋਟੀ ਭੈਣ ਦਾ ਵੀ ਦੇ ਦੇ, ਉਹੀ ਹਿੱਸਾ ਖਾ ਗਏ ਵੱਡੇ ਹੋ ਗਏ ਉਹਨਾਂ ਦਾ। ਹਾਂਜੀ ਸਾਜੀ ਲਿਖੋ। ਹਰਸ਼ਾ ਹਜ਼ਾਫਾ ਨੂੰ ਜਿਹੜਾ ਛੋਟੀ ਭੈਣ ਦਾ ਹਿੱਸਾ ਲੈਂਦੇ ਸੀ ਨਾ ਨਿੱਕੇ ਉਂਗਲੀ ਫੜ ਕੇ, ਤੇ ਉਹ ਨਿੱਕੀ ਜੀ ਖਲੋਤੀ ਹੁੰਦੀ ਸੀ, ਲਿਖੋ ਉਹਨਾਂ ਨੇ ਉਹਨਾਂ ਦੇ ਹਿੱਸੇ ਖਾ ਗਏ ਨੇ। ਆਇਆ ਲਿਖੋ ਫਿਰ ਹੁਣ ਦੋਵੇਂ। ਮੇਰਾ ਜਿਹੜਾ ਮਕਾਨ ਆ ਮੇਰੀਆਂ 2 ਬੇਟੀਆਂ ਦੇ ਨਾਂ ਤੇ ਦਫਾ ਆਪ ਹੀ ਕਮਾ ਲੂਗਾ ਹੁਣ। ਲਓ ਹੁਣ ਸਾਲਾ ਕਿੰਨਾ ਪਾਸੇ ਹੋ ਗਿਆ। ਇਨਸਾਫ ਨਹੀਂ ਕਰਨ ਡਿਆ ਯਾਰ। ਕਾਨੂੰ ਨਾ ਇਨਸਾਫੀ ਕਮਾਵੇ ਮੁੰਡਾ ਨਹੀਂ। ਭਾਈ ਜਿਹੜਾ ਤਰੀਕਾ ਬਣਦਾ ਨਾ, ਜਿਹੜਾ ਸ਼ਰੀ ਤਰੀਕਾ ਵਾ, ਕਾਨੂੰਨੀ ਤਰੀਕਾ ਵਾ ਕਿ ਇੰਨਾ ਮਕਾਨ ਆ, ਚਾਹੇ ਉਹ 50 ਲੱਖ ਦਾ, ਚਾਹੇ 30 ਲੱਖ ਦਾ, ਚਾਹੇ 10 ਲੱਖ ਦੀ ਚੀਜ਼ ਆ, ਹਾਂ ਕਿ ਉਹਦੇ ਹਿੱਸੇ ਹੁੰਦੇ ਨੇ ਕਿ ਬੇਟੇ ਦੇ 2 ਹਿੱਸੇ, ਬੇਟੀਆਂ ਦੇ ਇੱਕ ਹਿੱਸਾ, ਇੰਜ ਜੋ ਵੀ ਕਾਨੂੰਨ ਉਸ ਹਿਸਾਬ ਨਾਲ ਵੰਡ ਦਿੱਤਾ ਜਾਏ। ਠੀਕ ਹੈ ਸਰ। ਅੱਧਾ ਤੇਰੇ ਪੁੱਤ ਨੂੰ ਜਾਣਾ, ਅੱਧਾ ਤੇਰੀਆਂ ਬੇਟੀਆਂ ਨੂੰ ਉਹ ਜਾਣਾ। ਅੱਛਾ ਯਾਰ, ਇੱਕ ਮਿੰਟ ਯਾਰ ਮਿੱਠੇ। ਹਜ਼ਾਫਾ ਕਿ ਤਾਂ ਸੋਲਜਰ ਫਿਲਮ ਚ ਨਹੀਂ ਆਉਣਾ ਵੀ ਸਾਰਾ ਕੁਝ ਬਣਾ ਲੂਗਾ। ਨਹੀਂ ਅੱਧਾ ਤੈਨੂੰ ਜਾਣਾ, ਅੱਧਾ ਤੇਰੀ ਬੁੱਢੀ ਨੂੰ ਜਾਣਾ। ਬੱਚੇ ਖਲੋਤੇ ਵੇਖਣਗੇ ਜੀ। ਮਕਾਨ ਅੱਗੋਂ ਕਿੱਦਾਂ ਦਾ ਬਣਿਆ ਵਾ? ਤੁਹਾਨੂੰ ਮੈਂ ਮਕਾਨ ਦਿਖਾ ਦਵਾਂ ਸਰ ਜੀ। ਦਿਖਾ ਮੈਨੂੰ। ਉਸਤਾਦ ਜੀ ਮੈਂ ਭਰਜਾਈ ਦੇਖ ਲਾਂ ਵੀ ਜਿਹੜਾ ਘਰ ਮੇਰੀ ਭਰਜਾਈ ਵਾਲਾ ਅੱਧਾ ਵਾ, ਉਹ ਮੈਂ ਪਿਛਲਾ ਅੱਧਾ ਦੇਣਾ ਉਹਨੂੰ ਹੀ ਅਗਲਾ। ਨਹੀਂ ਪਤਾ ਕੀ ਗੱਲ, ਉਸਤਾਦ ਜੀ ਭਰਜਾਈ ਨੇ ਮਿਹਨਤ ਕੀਤੀ ਤਾਂ ਲਫੰਡਰੀ ਕੱਢਦਾ ਇੱਥੇ ਆ ਜਾਂਦਾ। ਪਿੱਛੋਂ ਬੱਚੇ ਵੀ ਭਾਜੀ ਪਾਲੇ। ਇਹਦੀ ਬੀਵੀ ਦਾ ਹਿੱਸਾ, ਇਹਦੀਆਂ ਬੱਚੀਆਂ ਦਾ ਹਿੱਸਾ, ਇਹਦੇ ਬੇਟੇ ਦਾ ਹਿੱਸਾ, ਉਹ ਉਹਨਾਂ ਨੂੰ ਜਾਣਾ ਵਾ। ਅਗਰ ਇਸ ਤੋਂ ਬਾਅਦ ਇਹਦਾ ਬੇਟਾ ਨਾ ਦੇਗਾ ਫਿਰ ਉਹ ਦੇਣਦਾਰ ਹੋਏ। ਨਾਲੇ ਤਾਂ ਕਈ ਭੈਣਾਂ ਮਾਫ ਕਰ ਦਿੰਦੀਆਂ ਨੇ। ਇਹਨਾਂ ਦੀ ਨਹੀਂ ਕਰਦੀਆਂ, ਬੜੇ ਸਖਤ ਭੈਣਾਂ ਨੇ। ਇਹ ਕੌਣ ਆ? ਉਹ ਮਕਾਨ ਆ ਜੀ, ਆ ਫਰੰਟ ਵਾ ਸਾਜੀ। 10ਵਾਂ ਤੇਰਾ ਮਕਾਨ ਦਾ ਹੋ ਗਿਆ, ਚਲੋ ਖਤਮ ਹੋ ਗਈ ਕਹਾਣੀ। ਫੈਸਲਾ ਆਮਿਰ ਸਾਹਿਬ। ਨਹੀਂ ਮੈਂ ਨਹੀਂ ਇੱਦੀ ਸਾਜੀ ਹੁਣ। ਹਾਂ ਹੁਣ ਆਪਾਂ ਇਹਨਾਂ ਦਾ ਪ੍ਰਿੰਟ ਕਰਾ ਕੇ ਇਹਦਾ ਇਹ ਤੁਹਾਡੀ ਵਸੀਅਤ ਮੇਰੇ ਕੋਲ। ਹਾਂਜੀ ਲਿਖੋ ਜੀ। ਪਈ ਫੈਸਲ ਸਾਡੇ ਨਾਲ ਦਿਲ ਤੋਂ ਨਹੀਂ ਸਾਜੀ ਹਾਲ ਤੱਕ ਕੇ ਖੁਦਾ ਦੀ ਪਈ ਹਟ ਜਾ, ਫੈਸਲ। ਪਹਿਲੇ 1 ਮਿੰਟ ਹਟ ਜਾ, ਪਹਿਲੇ ਦਾਨਿਸ਼ ਦਾ ਕਰ। ਏਦਾਂ ਹਾਂ ਚਿਨਕਰਾ। ਨਹੀਂ ਦਾਨਿਸ਼ ਨੂੰ ਪਤਾ ਵਸੀਅਤ ਕੀ ਹੁੰਦੀ ਹੈ। ਦਾਨਿਸ਼ ਦਾ ਜਿਹੜਾ ਬੇਵਕੂਫ ਆ। ਭਾਜੀ ਉਹ ਪਹਿਲੇ ਉਹ ਤੇ ਪੁੱਛੋ ਕਿ ਤੁਸੀਂ 2 ਘੰਟੇ ਚ ਕੀ ਸੋਚਿਆ। ਹਾਂਜੀ ਕੀ ਸੋਚਿਆ? ਉਸ ਦਿਨ ਛੁੱਟੀ ਦਾ ਸੋਚਣ ਦੇ ਸੀ। ਇਹ ਉਹਨੂੰ ਕਹਿੰਦੇ ਸੀ ਤੂੰ ਕਹਿ, ਉਹ ਕਹਿੰਦੇ ਸੀ ਤੂੰ ਕਹਿ, ਮਿੱਠਾ ਕਹਿੰਦੇ ਆ। ਉਹ ਮੈਂ ਤਾਂ ਜਾ ਕੇ ਖੰਗਣਾ, ਮੈਨੂੰ ਕਹਿਣਾ ਉਤਾਰ ਚਲਾ ਜਾ। ਮੈਂ ਕਿਹਾ ਮਿੱਠੇ ਪਹਿਲੀ ਵਸੀਅਤ ਦੱਸੋ ਜੀ। ਪਹਿਲੀ ਵੀ ਸੀ ਤਾਂ ਉਸਤਾਦ ਜੀ ਰਾਏਵਿੰਡ ਵਾਲਾ ਫਾਰਮ ਹਾਊਸ ਜਿਹੜਾ ਨਾ ਉਹ ਆਮ ਆਵਾਮ ਦੇ ਨਾਮ ਕਰਦੇ ਨਾ, ਉੱਥੇ ਕੋਈ ਯਤੀਮਖਾਨਾ ਟੈਪ ਬਣ। ਲੇਕਿਨ ਉਹਦੀ ਸੱਚਿਆ ਹੋਣ ਦੀ ਗੱਲ ਤੁਹਾਨੂੰ ਪਹਿਲੇ ਲੈਣਾ ਪੈਣਾ ਉੱਥੇ। ਨਹੀਂ ਉਹ ਹੈ ਪਹਿਲੇ ਮੈਨੂੰ ਇਹ ਦੱਸ। ਮਿੱਠਾ ਜੀ ਜਦੋਂ ਵਸੀਅਤ ਲਿਖਾ ਰਹੇ ਨਾ, ਇਹ ਕੋਈ ਮਜ਼ਾਕ ਨਹੀਂ ਹੁੰਦਾ।
ਰਾਈਵਨ ਵਾਲਾ ਫਾਰਮ ਨਾ ਮਰਨ ਵਾਲਾ ਬੰਦਾ ਮਜ਼ਾਕ ਨਹੀਂ ਕਰਦਾ। ਜਿਹੜਾ ਕਸ਼ਮ ਵਾਲਾ 2 ਪਰਚੀਆਂ ਵਾਲਾ ਫਾਰਮ ਆ ਉਹ ਆ ਬੱਚੇ ਦੇ ਨਾਲ। ਆਖਰਤ ਵਾਲੀਆਂ ਗੱਲਾਂ ਵਾ, ਝੂਠ ਨਾ ਬੋਲ, ਅੱਗੇ ਥੋੜਾ ਬੇਬਰਕਤੀ ਪਈ ਆ। ਲਓ ਜੀ ਆਖਰਤ ਵਾਲੀ ਗੱਲ ਹੈ, ਇਹਦਾ ਰਾਈਵਨ ਹਿਸਾਬ ਵਾਲਾ ਲਾ। ਫਾਰਮ ਲਿਖੋ। ਉਹ ਯਾਰ ਕਿੱਥੋਂ ਰਾਏਵਿੰਡ ਵਾਲਾ ਫਾਰਮ ਯਾਰ, ਕੋਈ ਰਾਏਵਿੰਡ ਇੱਥੇ ਕੋਈ ਮਜ਼ਾਕ ਹੁੰਦੇ ਆ? ਲੈ ਰਾਏਵੰਡ ਸਹੀ ਦਿਖਾ ਸੀ ਨਾਨਕ ਸਾਹਿਬ ਨਸੀਹਤ ਚ ਵੀ ਉਹੀ ਸ਼ਸ਼ੋਪਨ ਪਾਤਾ। ਰਾਏਵੰਡ ਬੱਚਿਆਂ ਦੇ ਨਾਮ ਕੀ ਕਰਕੇ ਜਾਣਾ? ਤੇ ਤੂੰ ਕੀ ਚਾਹੁੰਦਾ ਤੇਰੇ ਤੋਂ ਬਾਅਦ ਤੇਰੇ ਬੱਚੇ ਕੀ ਕਰਨ, ਉਹ ਦੱਸ। ਚੋਰੀਆਂ ਮੈਂ ਭਾਜੀ। ਚਾਹੁੰਦਾ ਵਾਂ ਕਿ ਮੇਰੇ ਬੱਚੇ ਮੇਰੇ ਤੋਂ ਬਾਅਦ ਮੁਆਸ਼ਰੇ ਦੇ ਵਿੱਚ ਫਆਲ ਕਿਰਦਾਰ ਅਦਾ ਕਰਨ। ਬਾਜੀ ਉਹਨਾਂ ਦੀ ਤਾਲੀਮ ਜਿਹੜੀ ਹੈ ਨਾ ਉਸਤਾਦ ਜੀ, ਮੇਰੀ ਜਿੰਨੀ ਵੀ ਕਮਾਈ ਆ ਉਹ ਉਹਦੇ ਤੇ ਲੱਗਣੀ ਚਾਹੀਦੀ। ਆ ਦੇਖਿਆ ਨਾ, ਯਾਨੀ ਕਿ ਉਹਨਾਂ ਦੀ ਫਾਲ ਅੱਛੀ ਹੋਣੀ ਚਾਹੀਦੀ, मेरे बच्चों पर ਜ਼ੁਲਮ ਨਾ ਹੋ। खर्च दिए जाएं। ਤਲੀਮ ਕਾਲੇ ਹਮ ਭੈਣ ਕਾਲਾ ਭਰਾਵਾਂ ਤੇ ਵੀ ਉਸਤਾਦ ਜੀ, की ਜੋ ਵੀ ਮੇਰੇ ਸਾਸੇ ਆ वो तो कुछ भी नहीं। ਉਹ ਖਰਚੋ ਫਿਰ ਉਹ ਤੇਰੇ ਸਾਸੇ ਦਰਾਜ ਨਹੀਂ, ਸਾਸੇ ਯਾਰ ਤਨਖਾਹ ਤੋਂ ਪਹਿਲਾਂ ਤੋਂ ਇੰਨਾ ਐਡਵਾਂਸ ਲਿਆ ਹੁੰਦਾ, ਬੱਚੇ ਤਾਂ ਤੇਰੇ ਮਕਰੂਜ਼ ਹੋਏ ਹੋਏ ਆ। ਅੱਜ ਨਹੀਂ ਉਸਤਾਦ ਜੀ, ਕੱਲ ਕਿਤੇ ਕੋਈ ਜੈਕ ਲੱਗ ਜਾਂਦਾ। ओके जी, ਹੁਣ ਬੱਚੇ ਚੈੱਕ ਤੇ ਪਾ ਲੇਗਾ। ਦੂਸਰੀ दूसरा ਵਸੀਅਤ। दूसरी ਉਤਲੀ ਮੰਜ਼ਿਲ ਉਸਤਾਦ ਜੀ ਮੇਰੇ ਨਾਮ ਆ। ठीक है। ਉੱਤੇ ਸਾਰਾ ਟੀਅਰ ਗਾਰਡਰ ਵਾ, ਥੱਲੇ ਲੈਂਟਰ ਆ। अच्छा जी, ਉਹ ਕੀ ਕਰਨਾ ਉਹਦਾ? ਉਹ ਉਸਤਾਦ ਜੀ ਮੇਰੇ ਬੱਚਿਆਂ ਚੋਂ ਵੀ ਡਿਵਾਈਡ ਕਰਦੇ ਯਾਰ ਉਹ ਤੇ ਲਿਖ ਦਿੱਤਾ ਬੱਚਿਆਂ 'ਚ ਸਾਰਾ ਨਹੀਂ, ਉਹ ਨਕਦ ਜਿਹੜੇ ਬੈਂਕਾਂ 'ਚ ਅਕਾਊਂਟਾਂ 'ਚ ਪੈਸੇ, ਉਹ प्रॉपर्टी ਪ੍ਰਾਪਰਟੀ ਵੀ ਬੱਚਿਆਂ 'ਚ, ਤਾਂ ਕਿ ਉਹਨਾਂ ਦਾ ਕੁਝ ਬਣੇ, ਉਹਨਾਂ ਨੂੰ ਪਤਾ ਚੱਲੇ ਬਾਪ बच्चों में तकसीम। ਇਹ ਸਿੱਧੇ ਸਿੱਧੇ ਸਵਾਲ ਹੋ ਰਹੇ ਇੱਧਰ, ਕੋਈ ਇਹ ਤਾਂ ਮਾੜੀ ਗੱਲ ਆ ਫਿਰ। ਮੇਰੇ ਕੋਲ 골ਡ ਪਿਆ ठीक है, ਤਕਰੀਬਨ ਕੋਈ ਹੋਣਾ 10 ਤੋਲੇ ਹੋਣਾ। ਤੁਸੀਂ ਗੱਲ ਕਰੋ, ਹੁਣ ਦੀ ਨਾ ਗੱਲ ਕਰੋ। ਹੁਣ ਮੈਂ ਵਸੀਅਤ ਲਿਖ ਕੇ ਤੁਹਾਨੂੰ ਫੈਰ ਨਹੀਂ ਮਾਰ ਦੇਣਾ। ਤੁਸੀਂ ਕਹੋ ਕਿ ਜਦੋਂ ਮੈਂ ਮਰਾਂ ਉਦੋਂ ਮੇਰੇ ਕੋਲ ਅਗਰ ਆਹ ਚੀਜ਼ ਇੰਨੀ ਹੋਵੇ, ਹਾਂ, ਅੱਜ ਇੰਨੀ ਆ, ਅੱਜ ਮੇਰੇ ਕੋਲ 10 ਤੋਲੇ 골ਡ ਪਿਆ ਵਾ, ਮਰਨ ਲੱਗਿਆ ਮੇਰੇ ਕੋਲ 100 ਤੋਲੇ ਹੋਵੇ, 6 ਤੋਲੇ ਰਹਿ ਜੇ, ਹਾਂ। ਉਹਦੀ ਗੱਲ ਦੱਸਣੀ। ਉਸਤਾਦ ਜੀ ਜਿੰਨਾ ਵੀ ਮੇਰਾ 골ਡ ਪਿਆ ਨਾ, ਉਹ ਵੇਚ ਕੇ ਮੇਰਾ ਇੱਕ ਖਾਬ ਸੀ ਕਿ ਮੈਂ ਉਸਤਾਦ ਜੀ ਦੇ ਨਾਮ ਦਾ ਇੱਕ ਹਸਪਤਾਲ ਬਣਾਵਾਂ, ਇਹਦਾ ਜਾਨੀ ਸਾਹਿਬ ਦੇ ਨਾਮ ਦਾ। ਮੇਰੇ ਇੱਕ ਅੰਦਰ ਏਮ ਸੀ ਉਸਤਾਦ ਜੀ, ਹੱਲੇ ਵੀ ਹੈ, ਮੈਂ ਛੁਪੇ ਰਹਾ, ਉਹਦੇ ਤੇ ਕੰਮ ਕਰ ਵੀ ਰਿਹਾ। ਉਹ 골ਡ ਵੀ ਮੈਂ ਇਸੇ ਚੱਕਰ 'ਚ 10 ਤੋਲੇ 골ਡ ਜ਼ਿਆਦਾ ਦੇ 40 ਲੱਖ ਰੁਪਏ ਦਾ, ਬਸ ਸਿਰਫ ਗਰੀਬਾਂ ਵਾਲੇ ਸਟੈਂਡ ਹੋਣੇ ਆ। ਜਗ੍ਹਾ ਲਓ ਪਹਿਲੇ ਫਿਲਹਾਲ। ਫਿਲਹਾਲ ਸਿਰਫ 2 ਮਰੀਜ਼ਾਂ ਵਾਲਾ ਬਣਾਉਣਾ ਤਾਂ ਜੀ। ਯਾਰ ਆਪਾਂ ਐਡ ਹੋ ਜਾਵਾਂਗੇ, ਸਾਰੇ ਐਡਮਿਟ ਹੋ ਜਾਵਾਂਗੇ ਆਪਣੇ। ਇੱਕ ਮਰੀਜ਼ ਵਾਲਾ ਹਸਪਤਾਲ ਬਣਾ ਦੇ। ਹਾਂ ਨਹੀਂ ਉਸਤਾਦ ਜੀ, ਮੈਂ ਅੱਗੋਂ ਸਟਰਗਲ ਕਰ ਹੀ ਰਿਹਾ, ਕੰਮ ਕਰ ਰਿਹਾ ਹਾਂ, ਅੱਲਾ ਕੋਈ ਬਰਕਤ गोल्ड बेच के उस्ताद के नाम का अस्पताल बनाना। ਹਸਪਤਾਲ ਜਾਨੀ ਮੈਟਰਨਿਟੀ ਹਸਪਤਾਲ। ਮੈਟਰਨਿਟੀ ਨਹੀਂ, ਉੱਥੇ ਸਿਰਫ ਜ਼ਬੈਟੀ ਦਾ ਇਲਾਜ ਹੋਏਗਾ। ਆ ਜਿਹੜਾ ਦਰਵਾਜ਼ੇ ਦੇ ਆਵਾਜ਼ਾਂ ਆਉਂਦੀਆਂ ਹੋ ਗਈਆਂ ਸੈੱਟ। ਤੂੰ ਉਹ ਤਾਂ ਆਪਣੀਆਂ ਕਰਾ ਦੇ ਅੱਖਾਂ ਨਾਲ ਕੋਠੀ ਦਾ ਨਜ਼ਾਰਾ ਦੇਖ ਕੇ ਆਇਆ। ਮੈਂ ਕੋਠੀ ਦਾ ਤੁਹਾਨੂੰ ਨਜ਼ਾਰਾ ਦੱਸੋ। ਦੇਖਿਆ ਵਾ। चौथी, ਚੌਥੀ ਉਸਤਾਦ ਜੀ, ਤਾਲੀਮੋ ਤਰਬੀਅਤ ਦੇ ਲਈ ਮੈਂ ਸਕੂਲ ਵੀ ਇੱਕ ਬਣਵਾਉਣਾ ਚਾਹੁੰਦਾ ਵਾਂ। ਨਹੀਂ ਖਾਸਾ ਕੋ ਨੈਨਕਸ਼ ਵੀ ਚਮਕਾਓ ਪੜੇ, ਟਾਕੀ ਮਾਰੋ ਖੋੜੀ। ਨਹੀਂ ਨਹੀਂ, ਟਾਕੀ ਗੱਲ ਇੱਧਰ ਵੇਖ, ਉਧਰੋਂ ਬੰਦਾ ਫੌਤ ਹੋ ਕੇ ਕਾਹਦੀ ਚਮਕ। ਭਾਜੀ ਤੁਹਾਡੇ ਜਿਹੜੇ ਸਾਸੇ ਸੀ ਬੱਚਿਆਂ 'ਚ ਵੰਡੇ ਗਏ, ਹਾਂਜੀ, ਪ੍ਰਾਪਰਟੀ ਤੁਹਾਡੀ ਬੱਚਿਆਂ 'ਚ ਤਕਸੀਮ ਹੋ ਗਈ, 골ਡ ਤੁਹਾਡਾ ਉਸਤਾਦ ਦੇ ਨਾਲ ਹਸਪਤਾਲ ਬਣ ਗਿਆ, ਹਸਪਤਾਲ ਬਣ ਅੱਗੋਂ ਗਿਆ। ਕਿੰਨਾ ਕੁ ਪੈਸਾ ਤੁਹਾਡੇ ਕੋਲ? ਅੱਗੇ ਕੀ ਕੱਖ ਵੀ ਨਹੀਂ ਗਾ ਉਸਤਾਦ ਜੀ। ਚਲੋ ਹੁਣ ਹੋਰ ਕਿ ਅੱਗੇ ਵਸੀਅਤ ਕਰੋ। ਲਪੇਟੋ ਇਹਨੂੰ ਕੰਮ ਨੂੰ ਬਸ। ਹਾਂ, ਬਸ ਇਹਦੀ ਜਿਹੜੀ ਉਹ ਇਹਨੂੰ ਨਹੀਂ ਪੁੱਛਣਾ ਭਰਜਾਈ ਦਾ ਕੀ ਕਰਨਾ ਇਹਦੀ ਤੇ ਜਿਹੜੀ- ਬੱਚਿਆਂ ਦਾ ਕੀ ਕਰਨਾ। ਇਹਦੀ ਜਿਹੜਾ ਬੱਚਾ ਵੱਡਾ ਹੋ ਕੇ ਕੀ ਬਣੇ? ਹਾਂ ਜੀ, ਇਹ ਬਹੁਤ ਅੱਛਾ ਸਵਾਲ ਉਸਤਾਦ ਜੀ। ਉਹ ਤਾਲੀਮ ਦੇ ਸ਼ੋਬੇ ਨਾਲ ਚੱਲ। ਆਵੇ, ਮਤਲਬ ਉਹ ਵੀ ਤਲੀਮ। ਪੜ੍ਹਾਏ ਪੜੂਏ ਬੱਚਿਆਂ ਉਹ ਨੂੰ। ਤਲੀਮ Teacher ਦੇ ਸਹੀ ਬਣੇ। ਹੋ ਗਿਆ, ਬੁੱਕ ਲਿਖ ਪਾ ਲਾ। ਤੁਹਾਨੂੰ ਨਹੀਂ ਪਤਾ, ਇਹ ਬੜੀ ਜ਼ਿੰਮੇਵਾਰੀ ਦੀ ਦਾਰਾ ਜੀ ਕੁਝ ਹੋਰ ਚੀਜ਼ਾਂ ਵੀ ਲਿਖਾ ਵੀ ਯਾਰ, ਮੇਰੀਆਂ ਕੋਟੀਆਂ, ਜਰਸੀਆਂ, ਸਵੈਟਰ, ਮੇਰੀਆਂ ਭਰਾਵਾਂ ਕੁਝ ਜਿਹਨਾਂ ਦਾ ਖਾਤਾ ਪਾ ਉਹਨਾਂ ਨੂੰ ਕੁਝ ਦੇ ਕੇ ਜਾ। ਯਾਰ ਉਹ ਕਿੰਨੇ ਲੈਣੀਆਂ ਕੋਟੀਆਂ ਇਹਦੀਆਂ ਲੱਤੀਆਂ ਤੋਂ ਪਾਗਲ ਆ। ਉਸਤਾਦ ਜੀ ਉਹ ਆਟੋ ਸਾਹਿਬ ਪੰਜਵੀਂ ਵਸੀਅਤ ਕਰ। ਜੀ ਪੰਜਵੀਂ ਵਸੀਅਤ ਇਹ ਆ ਇਹਦਾ ਕੀ ਕਰਨਾ ਹੈ? ਧੂਮ ਦਾ। ਧੂਮ ਦਾ ਕੀ ਕਰਨਾ? ਉਸਤਾਦ ਜੀ ਨਵੇਂ ਯੈਸ ਚੱਕੇ ਵੀ ਆ, ਜੋਕੇ ਕੀਤੇ। ਹੁਣ ਕੀ ਕਰਨਾ ਇਹਦਾ? ਛੋਟੇ ਨੋਨੀ ਭਰਾ ਦੇ ਨੂੰ ਦੇ। ਦੇ ਦੇਣੀ। ਨੋਨੀ ਨੂੰ ਦੇ। ਉਹ ਨੋਨੀ 24 ਸਾਲਾ ਘੰਟੇ ਲੱਗਦਾ ਨੋਨੀ ਨੂੰ ਨਹੀਂ, ਦੇ। ਤੇਰੀਆਂ ਚਾਵਾਂ ਬਣਾ ਪਾਗਲ ਹੋ ਗਿਆ ਉਹ। ਤੈਨੂੰ ਕੇਕ ਲਿਆ ਕੇ ਦਿੰਦਾ, ਜਾਂ ਤੈਨੂੰ ਦਵਾਈਆਂ ਲਿਆ ਕੇ ਦਿੰਦਾ। ਆ ਦੇਖ ਲਓ, ਖੱਬੂ ਫੜਾਈ ਦੇ ਉਹਦੇ ਹੱਥ 'ਚ। ਖੱਬੂ ਫੜਾਈ। ਹਾਂ ਉਦੋਂ ਤੂੰ ਭਰਾ ਤੇ ਕਿੰਨਾ ਨੋਨੀ ਨੂੰ ਦੇ ਦੇਣਾ ਯਾਰ। ਅਸੀਂ ਨਹੀਂ ਸੋਚਿਆ ਮੈਂ ਦੱਸਣ ਦਾ। 6ਵੀਂ। ਛੇਵੀਂ ਉਸਤਾਦ ਜੀ, ਉਹ ਜਿਹੜੀ ਤੁਸੀਂ ਮੈਨੂੰ ਹੁੱਡ ਗਿਫਟ ਕੀਤੀ ਸੀ ਬਾਹਰ ਦੇ ਮੁਲਕ ਵਾਲੀ, ਓਏ ਜਰਮਨੀ ਦੀ। ਉਹ ਮੇਰੇ ਵੱਡੇ ਭਰਾ ਨੂੰ ਦੇ ਦਿੱਤੀ ਜਾਏ, ਜਿਹੜਾ ਲੋਰ। ਉਹ ਤੂੰ ਹੁਣੇ ਜਾ ਕੇ ਉਹਨੂੰ ਦੇ ਦੇ। ਇਹਨੇ ਰੱਖ ਕੇ ਕੀ ਕਰਨਾ? ਹਲੇ ਤੇ ਮੈਂ ਆਪ ਪਾਣੀ ਆ। ਅੱਜ ਤੇ ਬੈਠ ਨਾ ਪਾ ਯਾਰ, ਆਪ ਵੀ ਕੁਝ ਕਰ। ਨਹੀਂ ਨਹੀਂ, ਉਹ ਵਸੀਅਤ ਲਿਖੀ ਜਾ ਰਹੀ ਹੈ, ਉਹਨਾਂ ਨੇ ਨਹੀਂ ਦੇਣੀ। ਹੁੱਟ ਬੜੇ ਭਾਈ ਕੋ। ਤੇ ਉਹ ਟੁੱਟੀ ਡੰਡੀ ਵਾਲੇ ਕੱਪ, ਸੁੱਕੀਆਂ ਰੋਟੀਆਂ, ਉਹਦਾ ਕਰ। ਉਸਤਾਦ ਜੀ, ਉਹ ਹੀਟਰ ਵਾਲਾ ਪੱਖਾ ਵਾ ਜਿਹੜਾ ਤੁਸੀਂ ਪਿਛਲੀਆਂ ਸਰਦੀਆਂ 'ਚ ਗਿਫਟ ਕੀਤਾ ਸੀ, ਯਾਰ ਫਿਰ ਵਸੀਅਤ ਵੀ ਉਸਤਾਦ ਜੀ ਕੋਲ ਖਲਾ, ਐਟਮਾਂ ਸਾਰੀਆਂ ਉਹਨਾਂ ਦੀਆਂ। ਉਹਨੂੰ ਮੈਂ ਹੀ ਉਹਨਾਂ ਵਾਲਾ ਮਾਲ ਗਿਆ, ਮੈਂ ਕੀ ਕਰਾਂ। ਹੀਟਰ ਕਿਹਨੂੰ ਦੇਣਾ?
ਹੀਟਰ ਉਸਤਾਦ ਜੀ ਨਹੀਂ ਕਿਸੇ ਨੂੰ ਦੇਣਾ। ਉਹਦਾ ਕੀ ਕਰਨਾ ਹੀਟਰ? ਉਹ 1 ਨੰਬਰ ਗਲੀ ਚ ਮਲੰਗ ਪੈਂਦਾ ਵਾ ਸੁੱਚਲ। ਹਾਂ ਫਾਇਦਾ ਉਹਨੇ ਵੇਚ ਕੇ ਕੁਛ ਪੀ ਲੈਣੀ ਆ ਯਾਰ। ਨਹੀਂ ਉਹ ਕੁਛ ਪੀਂਦਾ ਨਹੀਂ, ਉਹਨੂੰ ਹੋਸ਼ ਹਵਾਸ ਕੋਈ ਨਹੀਂ। ਖਾਸਾ ਤੁਸੀਂ 15 ਦਿਨ ਹੀਟਰ ਸੇਕਾ, ਤੁਸੀਂ ਵੀ ਮਲੰਗ ਤਿਆਰ ਆ, ਸਿਰ ਛਾਪਰ ਲਾਉਣਾ ਭਰਾ। ਨਹੀਂ ਉਹਨੂੰ ਹੋਸ਼ੋ-ਹਵਾਸ ਕੋਈ ਨਹੀਂ, ਉਹਨੂੰ ਫਿਰ ਹੀਟਰ ਦਾ ਕੀ ਪਤਾ, ਉਹਨੂੰ ਦੁਨੀਆਦਾਰੀ ਦਾ ਨਹੀਂ ਪਤਾ ਹੀਟਰ ਦੇ ਬੰਦ ਪਿਆ ਰਹੂਗਾ। ਯਾਰ ਉਹਨੂੰ ਨਹੀਂ ਪਤਾ, ਉਹਨੂੰ ਅਸੀਂ ਦੇ ਦਾਂਗੇ, ਇਹ ਵਸੀਅਤ ਆ। ਨਹੀਂ ਉਹ ਚਲਾਵੇ ਨਾ ਚਲਾਵੇ ਸਾਡੀ ਉਸਤਾਦ ਜੀ ਮਲੰਗ ਨੂੰ ਹੀਟਰ ਕਾ ਤੋਂ ਦੇਣਾ ਕਿ ਅਸਲੀ ਬਿਲਕੁਲ ਮੈਂ ਕਰਨੀ ਉਹ ਯਾਰ ਸਰਦੀਆਂ ਦਾ ਮੌਸਮ ਆ, ਉਹ ਨੰਗੇ ਪੈਰੀ ਵਿਚਾਰਾ ਬਾਹਰ ਬੈਠਾ ਹੁੰਦਾ ਯਾਰ, ਕਿਸੇ ਦਾ ਕੋਈ ਅੱਛਾ ਹੁਣ ਕਿਉਂ ਨਹੀਂ ਲੈ ਕੇ ਦੇ ਰਿਹਾ ਉਹਨੂੰ? ਖਾ ਲਿਆ ਹੁਣ ਸਮੋਕਿੰਗ ਹੁਣ ਇਹਦੇ ਆਪ ਨਿਆਣੇ ਨੰਗੇ ਪੈਰ ਫਿਰਦੇ। ਹੁਣ ਆਪਣੇ ਵਿਦੇਸ਼ੀ ਮਲੰਗ ਕਰ ਰਹੇ। ਅੱਛਾ ਜੀ 8 ਸਾਡੀ 2 ਰਾੜ ਆ ਬਾਲਟੀਆਂ ਚ ਪਾਣੀ ਗਰਮ ਕਰਨ ਵਾਲੀ। ਇੰਜ ਤੇ ਯਾਰ 9 ਲੱਖ ਵਸੀਅਤ ਹੋਈ ਨਹੀਂ ਤੇਰੀ ਜਿੰਨੀ ਕਿਹੜੀ ਕੀਤੀ ਕੀ ਸਭੇ ਸੀ ਤੋੜੀ ਆ ਬਹੁਤ ਤੁੱਕੇ ਜਿਹੜੇ ਛਾਤੇ ਸੁਪਨੇ ਪਏ ਉਹ ਤਾਂ ਉਹਦਾ ਪਈਆਂ ਰਹਿ ਜਾਣੀਆਂ ਚੀਜ਼ਾਂ, ਕਿਸੇ ਦੇ ਕੰਮ ਨਹੀਂ ਸਾਜੀ, ਕਿਸੇ ਦੇ ਕੰਮ ਆ ਜਾਣਗੀਆਂ। ਨੰਨਾ ਹਵਾ ਵਾਲਾ ਵਾ 5 ਨੰਬਰ ਗਲੇ ਚ, ਉਹਨੂੰ ਦੇ ਦੇਣਾ, ਉਹ ਠੰਡੇ ਦੇ ਹੀ ਪੈਸੇ ਗਰਮ ਵਾਲੇ ਲਈ ਜਾ ਰਹੇ ਆ। ਚਲੋ ਉਹ ਲੋਕਾਂ ਦੇ ਕੰਮ। ਆ ਲਓ ਜੀ ਬਾਜੀ ਲਾੜ। ਤੇ ਉਹ ਜਰਾਬਾਂ ਤੇਰੀਆਂ ਦਾ ਕੀ ਕਰਨਾ? ਜਰਾਬਾਂ ਨਹੀਂ ਕਿਸੇ ਨੇ ਪੁੱਲੀ ਵਾਲੀਆਂ ਰੋਟੀਆਂ ਤੁਸੀਂ, ਲੇਕਿਨ ਉਸਤਾਦ ਜੀ ਵਾਲੀ ਵਾਪਸ ਕਰੋ। ਅੱਛਾ ਜੀ 8ਵੀਂ 8ਵੀਂ ਉਸਤਾਦ ਜੀ ਜਿਹੜੇ ਮੇਰੇ ਦੋਨੇ ਹੀ ਮੋਬਾਈਲ ਆ। ਹਾਂ ਨਾ ਇਹਨਾਂ ਦਿਖਾਈ ਕਿਸੇ ਨੂੰ 2 ਮੋਬਾਈਲ। ਇਹ ਮੈਂ ਚਾਹੁੰਦਾ ਵਾਂ ਕਿ ਮੇਰੇ ਉਸਤਾਦ ਜੀ ਨੂੰ ਗਿਫਟ ਹੋ ਜਾਣ। ਚਲੋ ਬਹੁਤ ਅੱਛੇ ਬਈ। ਉਦਾਂ ਕਹਿ ਸਾਜ ਸਹੀ ਕਰਾ ਦੇ, ਇੱਕ ਦਾ ਜੈਕ ਪੈਣ ਵਾਲਾ ਜੀ, ਇੱਕ ਦੀ ਸਿਮ ਜੈਕਟ ਨਹੀਂ ਸਹੀ। ਦੇਖ ਲਓ ਮਰਨ ਤੋਂ ਬਾਅਦ ਵੀ ਜਿਹੜੀ ਵਸੀਅਤ ਵੀ ਉਸਤਾਦ ਜੀ ਦੇ ਨਾਮ ਨਹੀਂ ਕਰਨ ਡਿਆ। ਉਸਤਾਦ ਜੀ ਨੂੰ ਵੀ ਇਹ ਆ ਕਿ ਜਿਹੜੀ ਰਿੰਗ ਲਾਈਟ ਪਈ ਹੈ ਮੇਰੀ, ਚੱਲ ਕੇ ਵੀ ਇਹਦੇ ਕੰਮ ਨਹੀਂ ਆਉਂਦੀ। ਆ ਬਾਈ ਨੂੰ ਤੁਸੀਂ ਖਲਾਇਕ ਦੀ ਆਈਡੀ ਤੋਂ ਆਉਣ ਕੋ ਲਾਈ। ਉਹ ਮਿੱਠੇ ਨੂੰ ਉਸਤਾਦ ਜੀ ਦਿੱਤੀ ਜਾਏ ਕਿ ਕਿੰਨਾ ਘਟਾ ਮੇਰਾ ਯਾਰ ਆ। ਮੇਰਾ ਕਿੰਨਾ ਪਿਆ ਮੈਨੂੰ ਰਿੰਗ ਲੈਟ 600 ਵਾਲੀ ਉਹਦੇ ਰੰਗ ਰਿੰਗ ਲਾਈਟ ਬਿੱਠੇ ਕੋ ਦੇ ਦੇ। 600 ਵਾਲੀ ਇਹ ਵੀ ਲਿਖਦੇ ਕਿ 700 ਵਾਲੀ ਨੇ ਤਾਂ ਮੋੜ ਕੇ ਲੈ ਜਿਓ। ਤੇ ਜਿਹੜੇ ਕਬੂਤਰ ਰੱਖੇ ਉੱਤੇ ਭੁੱਖੇ ਮਰਨ ਦੇ ਉਹਨਾਂ ਦੇ ਕਬੂਤਰ ਜਿਹੜੇ ਸੁੱਕੇ 10ਵੀਂ 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 ਉਸਤਾਦ ਜੀ ਇੱਕ ਸਾਡੇ ਘਰ ਵਾਸ਼ਿੰਗ ਮਸ਼ੀਨ ਆ। 10ਵੀਂ ਮੈਂ ਦੱਸਾਂ। ਹਾਂਜੀ 10ਵੀਂ ਵਸੀਅਤ ਲਹਾ ਕੇ ਜਦੋਂ ਮੈਂ ਮਰਾਂ ਨਾ, ਮੈਨੂੰ 10,000 ਰੁਪਏ ਦੀ ਫੇਸ ਵਾਈਟਨਿੰਗ ਵਾਲੀ ਕਰੀਮ ਲਾ ਕੇ ਦਫਨਾ। ਹਾਏ ਤਾਂ ਕਿ ਅੱਗੇ ਜਾ ਕੇ ਸੱਚਾ ਹੋਵੇਂ। ਤੇ 30,000 ਦਾ ਮੁਸ਼ਕ ਬੂਰ ਲੱਗੇ ਸਾਜ ਜੀ। 10ਵੀਂ ਮੇਰੀ ਵਸੀਅਤ ਇਹ ਹੈ ਕਿ ਜਿੱਦੋਂ ਵੀ ਇਹ ਵਸੀਅਤ ਮਿਲੇ ਇਹਦੇ ਤੇ ਕਾਟਾ ਮਾਰ ਦਿੱਤਾ ਜੀ। ਹਾਂ ਔਰ ਅਗਲੀ ਵਸੀਅਤ ਉਸਤਾਦ ਜੀ ਮੇਰੀ ਵਸੀਅਤ ਫਿਰ ਤੁਸੀਂ ਕਹਿਣਾ ਵਾ ਕਿ ਤੂੰ ਮਜ਼ਾਕ ਕਰਦਾ, ਮੈਨੂੰ ਮਜ਼ਾਰੇ ਕਾਇਦ ਦੇ ਲਾਗੇ ਕਿਤੇ ਦਫਨਾਇਆ ਜੇ। ਦਾਈ ਸਾਨੂੰ ਤਾਂ ਕਿਤੇ ਜਾਏਗਾ ਸੁਬਰੇ ਇਹ ਸੁਬਰੇ ਬਸ ਇਹ ਖੁਆਇਸ਼ਾਂ ਹੁੰਦੀਆਂ ਲਓ ਜੀ। ਮਿਠਾਈ ਹਰ ਤੇ ਇਹ ਹੁੰਦੀ ਵਸੀਅਤ। ਇਹ ਵਸੀਅਤ ਨਹੀਂ, ਇਹ ਉਹਨਾਂ ਨੂੰ ਤੰਗੀ ਆ ਕਾਇਦੇ ਆਜ਼ਮ ਸਾਹਿਬ ਦੀ। ਚਲੋ ਫਿਰ ਲਾਮਾ ਇਕਬਾਲ ਸਾਹਿਬ ਲਾਗੇ ਕਰ ਲਓ। ਉਹਨੇ ਕਿਹੜਾ ਯਾਰ ਤੁਹਾਡੇ ਕੋਲ ਅਸੀਂ ਮੁਲਕ ਛੱਡਿਆ ਤੋਂ ਲੱਗ ਹੀ ਆ ਗਏ ਆ। ਯਾਰ ਤੈਨੂੰ ਭੰਮੀਪੁਰੇ ਵਾਲੇ ਕੋਸ਼ਿਸ਼ ਕੀ ਜਾਏਗੀ। ਹਾਂਜੀ ਉਸਤਾਦ ਜੀ ਮੇਰੀ ਇਹ ਖੁਆਇਸ਼ ਆ। ਜਿਹੜੇ ਕਿ ਦੰਗਾ ਫਸਾਦ ਕਰਾਉਣਾ ਮੁਲਕ 'ਚ। ਨਾ ਕਿਤੇ ਹਿਸਾਬ ਲੱਗਿਆ ਫਿਰ ਭੁੱਟੋ ਸਾਹਿਬ ਦੇ ਲੱਗੇ। ਲਓ ਜੀ ਇਹਨੇ ਉਹ ਹੀਟਰ ਵਾਲੇ ਮਸਤ ਫੇਰ ਵੀ ਤਾਂ ਕਿਤੇ ਹਿਸਾਬ ਲੱਗ ਗਿਆ। ਹਾਂਜੀ ਫਿਰ ਇਹਨੇ ਹੀਟਰ ਵਾਲੇ ਮਸਤ ਕੋ ਤੇ ਹੈ ਹੀ ਆ। ਲਓ ਜੀ ਰਸੀਟਾਂ 2 ਹੋ ਗਈਆਂ। ਲੋ ਜੀ ਇਹ ਹੁਣ ਟੰਗ ਦੇ ਉੱਤੇ ਤਾਰ 'ਚ ਪਾ ਦੇ। ਆ ਗਈ ਫੈਸਲਾ ਰਾਮੇ ਸਾਹਿਬ। ਲੋ ਜੀ ਫੈਸਲਾ ਲਾਗੇ ਸਾਹਿਬ। ਇਸ ਤੋਂ ਬਾਅਦ ਇਧਰ ਮਿੱਠਾ ਸਾਹਿਬ। ਜੀ ਸਾਡੇ ਤੇ ਰਸੀਦ ਸਿੱਧੀ ਛੁੱਟੀ ਆ। ਯਾਰ ਚੁੱਪ ਕਰੋ ਯਾਰ। ਹਾਂਜੀ ਇਹ ਖਤਰਨਾਕ ਵਸੀਅਤ ਹੋਈ ਹੈ। ਪਹਿਲੀ देखो जी मैं मुसम्मी इकरार करता हूँ नहीं वसीयत लाओ, मैं बाद च लिख लांगा। मेरी जी प्रॉपर्टी है ना मरदे दम तक ठीक है। ਮੇਰੀ ਹੀ ਰਵੇ नहीं ਕਿਹੜੀ ਉਹ मेरे बेटे ਦੇ ਨਾਮ ਆ ਜੀ ਮੁਹੰਮਦ ਔਨ ਸਾਹਿਬ ਦੇ ਨਾਮ ਲਿਖੋ ਮੁਹੰਮਦ ਜਿਹੜਾ ਔਨ ਛੋਟਾ ਜੰਮਿਆ ਉਹ ਮੁਹੰਮਦ ਉਹਦਾ ਵੀ ਕਰਦੇ ਆ ਨਹੀਂ ਉਹ ਪ੍ਰਾਪਰਟੀ ਕਰ ਲੈਣੇ ਸਾਰੀ ਪੌਣ ਨੂੰ ਦੇ ਦੇਣੀ। ਹਾਂਜੀ ਏਦਾਂ ਹੀ। ਤੇ ਭਾਜੀ ਕਿਹੜਾ 76 ਏਕੜ ਵਾ ਆ 3 ਮਰਲੇ ਆ ਬਾਕੀ ਜਿਹੜੇ ਬੱਚੇ ਨੇ ਕਰ ਲੈਣੇ ਬਾਕੀ ਪਿੱਛੇ ਨਾਂ ਨਹੀਂ ਪਏ ਹਲੇ ਕੀ ਆਪੀ ਚਿੱਤਰ ਤੋਂ ਟਕਾ ਮੇਰੀ ਪ੍ਰਾਪਰਟੀ ਮੁਹੰਮਦ ਔਨ ਵਲਦ ਮੁਹੰਮਦ ਸਾजिद ਹੁਸੈਨ ਸਕਨਾ ਔਰ ਹਮਨਵਾ। ਹਾਂ ਉਹ ਹਾਂ ਤੇਰਾ ਨਾਂ ਤੇ ਮਿੱਠਾਪੁਰੀਆ ਨਹੀਂ? ਸਾਜ ਸਹੀ ਨਾਮ ਆ। ਭੁਲੇਖ ਜੀ ਵੈਸੇ ਫੀਲਡ ਦਾ ਨਾਮ ਆ। ਉਹ ਪ੍ਰਾਪਰਟੀ ਜਿਹੜੀ ਗਾਰਡਨ ਥੱਲੇ ਉਹ ਤੋਂ ਦਿੱਤਾ ਆਇਆ ਵਾ ਬਾਲਾ 3.5 ਮਰਲੇ ਕਾਰਨਰ ਵਾਲਾ ਦਾ ਪ੍ਰਾਪਰਟੀ ਲਿਖਤੀ ਨਾ ਜਿਹੜੀ ਵਿੱਚ ਦੋ 70 ਇਬਰਾਹਿਮ ਦੇ ਨਾਮ ਜੀ। ਆ ਜ਼ਿਆਦਤੀ ਕਰ ਗਿਆ ਵਿਚਾਰੇ ਨਾਲ। 70 ਇਬਰਾਹਿਮ ਦੇ ਨਾਮ ਜੀ। ਛੋਟੇ ਬੇਟੇ ਦੇ ਨਾਲ। ਛੋਟਾ ਬੇਟਾ ਮਤਲਬ ਬੜਾ 100 ਬੱਚਾ ਮੇਰੇ ਅੱਗੇ ਅੱਜ ਤੱਕ ਬੋਲਿਆ ਹੀ ਨਹੀਂ। ਲੇਕਿਨ ਇੱਥੇ ਬੋਲ ਬੈਠੋ। ਜਿਹੜਾ ਬੰਬੂ ਰੱਖਿਆ ਘਰ ਆ ਉਹਨੇ ਹਲੇ 6 ਮਹੀਨੇ 8 ਮਹੀਨੇ ਹੋਰ ਵੀ ਤੇਰੇ ਅੱਗੇ ਬੋਲਣਾ ਵੇਖ ਲਈ। ਹਾਂਜੀ ਉਹਨੇ ਕਿਹਾ ਇਨਸ਼ਾਅੱਲਾ 12 ਮਹੀਨੇ ਬਾਅਦ ਬੋਲੇਗਾ। ਦੇਖੋ ਜੀ ਉਹ ਲਿਖ ਲੈ ਜੀ ਤੀਸਰੀ। ਮੇਰਾ ਜਿਹੜਾ ਏਸ਼ 50 ਵੱਡਾ 1,30,000 ਮਹਿਲ ਮੇਰਾ ਬੇਟਾ ਜਿਹੜਾ ਮੇਰਾ ਬੜਾ ਸਾਹਿਬਜ਼ਾਦਾ ਨੇ ਮਾਸ਼ਾਅੱਲਾ ਮੁਹੰਮਦ ਔਨ ਦੇ ਨਾਮ ਹੈ ਜੀ। ਉਹਦਾ ਨਹੀਂ ਤੇ ਉਹ ਤੇ ਮਾਸ਼ਾਅੱਲਾ ਉਹ ਭਾਬੀ ਨੂੰ ਅੱਗੋਂ ਵੀ ਤੇ ਮਿਲ ਹੀ ਜਾਣਾ, ਉਹ ਲੈ ਗਈ ਹੈ। ਅਸਲ ਮੈਨੂੰ ਉਹ ਨਹੀਂ ਲੱਗਣ ਦਿਆ, ਉਹ ਦੂਜੇ ਨੂੰ ਤੇ ਮੂੰਹ ਨਹੀਂ ਜਿਹੜਾ ਛੋਟਾ ਜੀ ਆਪਣਾ ਵੀਵੋ ਮੇਰਾ ਛੋਟਾ ਫੋਨ ਵੀਵੋ
ਛੋਟਾ 40,000 ਵਾਲਾ ਮੁਹੰਮਦ ਇਬਰਾਹਿਮ ਸਾਹਿਬ ਜਿਹੜਾ ਮੇਰਾ ਛੋਟਾ ਉਹਦੇ ਨਾਮ ਜੀ ਯਾਰ ਮਿੱਠੇ ਮੈਨੂੰ ਬੜੇ ਦੱਸ। ਸਿਆਤੀ ਕਰਦੇ ਹੋ। ਇਬਰਾਹਿਮ ਦਾ ਹਲੇ ਨਿੱਕਾ ਜਿਹਾ ਉਹਨੂੰ ਕਿਹੜਾ ਖਰਚ ਲੈਣੇ ਪਿਆਦਾ। ਇਬਰਾਹਿਮ ਦੇ ਹੱਥ ਤੇ ਲਕੀਰਾਂ ਜੀ ਤੇਰੀ ਬਦਤਮੀਜ਼ੀ ਲਿਖੀ ਹੈ ਫਿਲਮ ਨੇ ਦਾ। ਇੱਕ ਮਿੰਟ ਗੱਲ ਉਹਨੂੰ ਕਰ ਕਹ ਦੇਖੋ ਜੀ, ਤਿੰਨ ਹੋ ਗਏ, ਚੌਥੀ ਮੇਰੀ ਕਮੇਟੀ ਚੱਲਣ ਡਈ ਬਾਜੀ ਸੂਲੀ ਵਾਲੀ ਬਾਜੀ ਸੂਲੀ ਵਾਲੀ ਕਮੇਟੀ ਚੱਲਣ ਡਈ ਲੱਖ ਰੁਪਏ ਦੀ ਆ, 2 ਚਲੀਆਂ ਗਈਆਂ। ਇਹ ਲਿਖ ਦਿਓ ਮੇਰਾ ਬੇਟਾ, ਬੜਾ ਬੇਟਾ ਮੁਹੰਮਦ ਆਨ ਉਹਦੇ ਨਾਂ ਦੀ ਹੈ ਜੀ। ਕਮੇਟੀ 2 ਕਮੇਟੀਆਂ ਚਲੀਆਂ ਗਈਆਂ ਵਾ, 80,000 ਪਿੱਛੇ ਆ, ਇਹ ਦਊਗਾ ਇਬਰਾਹਿਮ। ਉਹ ਵਿਚਾਰਾ ਬਸ ਉਹ ਤੇ ਬਟਰ ਪਾਇਆ ਤੂੰ। ਉਹਨੂੰ ਫਸਾ ਕੇ ਜਾਣਾ ਲੱਗੀ ਉਹਨੂੰ ਐਡ ਕਰਕੇ 2 ਸਾਲ ਦਾ ਹੁਣ ਜੇਲ੍ਹ ਹੋ ਜਾਏ। ਉਹ 3 ਸਾਲ ਦਾ ਕੰਮ ਤੇ ਲੱਗਾ ਉਹ ਹਾਲੇ 2 ਸਾਲ ਪੂਰੇ ਹੋਣ ਚ 2 ਸਾਲ ਹਾਲੇ ਰਹਿੰਦੇ ਹੁਣ ਤੋਂ ਬਾਅਦ ਡਾਲਾ ਖਲੋਤਾ ਹੋਊਗਾ। ਤੇ ਉਹ ਤੇ ਮਜ਼ਦੂਰੀ ਵੀ ਕਰਦਾ ਵਿੱਚ। ਪੰਜਵੀਂ ਜੀ ਸੀਟਾਂ ਕਿੰਨੀਆਂ ਹੋਈਆਂ? 4 5 ਲੈ ਕੇ ਭਰਾ ਕੋ ਪਈਆਂ, 6 ਜਰਾਬਾਂ ਪਈਆਂ ਵਾ, ਨਵੇਂ ਹੋਲਡ ਪਏ। ਜਿੰਨੇ ਵੀ ਮੇਰਾ ਗਵਰਨਮੈਂਟ ਸੀ, ਮੇਰੀ ਅੰਡਰ ਗਾਰਮੈਂਟ ਦਾ ਜਿਹੜਾ ਸਿਸਟਮ ਇਸਤੇਮਾਲ ਕਰਦਾ ਭਾਈ ਬਾਬਰ ਦਾ ਨਾਮ। ਹੱਕਦਾਰ ਬਾਬਰ ਸਦਾਤਾ ਮੇਰਾ ਭਰਾ ਮੈਨੂੰ ਚੱਕੀ ਫਿਰਦਾ ਵਾ। ਕੀ ਨਹੀਂ ਤੇ ਉਹ ਤੇਰਾ ਜਿਹੜਾ ਲਹਿੰਗਾ ਮੇਰਾ ਪਾ ਕੇ ਆ ਰਿਹਾ ਉੱਧਰ ਹੀ ਆ ਰਿਹਾ, ਉੱਧਰ ਹੀ ਆ ਰਿਹਾ। ਮਿੱਠੇ ਯਾਰ ਭਾਈ ਬਾਬਰ ਬੰਦਾ ਸਦਾਤਾ ਬੰਦਾ। ਮਿੱਠੇ ਦਾ ਲਹਿੰਗਾ ਵੀ ਥਾ ਜੀ ਦੇਖੋ। ਉਹ ਵੀ ਬਾਬਰ ਉਹ ਪਾਰਟ ਟਾਈਮ ਮੈਜਿਕ ਸ਼ੋਆਂ ਤੇ ਪਾ ਕੇ ਬੜਾ ਇਹਨੇ ਕੰਮ ਕੀਤਾ ਯਾਰ। ਤੇ ਉਹ ਜਿਹੜਾ ਹੁੰਦਾ ਤੇਰਾ ਰਿਹਾ। ਤਮਾਸ਼ੇ ਵਾਲਾ ਸਟੂਲ ਬੱਕਰੀ ਤੇ ਬਾਂਦਰ ਹੋ ਉਹਦਾ ਹੀ ਕਰਨਾ। 6 LCD ਫ੍ਰਿਜ ਗੀਜ਼ਰ ਉਹ ਜਿੰਨੀਆਂ ਵੀ ਜਿੱਥੋਂ ਘਰ ਲਾਈ ਸੀ ਉੱਥੇ ਵਾਪਸ ਲੈ ਜਾ। ਜਿੱਥੇ ਘਰ ਦੀ ਚੀਜ਼ਾਂ ਸਾਰੀਆਂ ਕਿਸ਼ਤਾਂ ਦੀਆਂ ਵੇ, ਸਾਰੀਆਂ ਮੇਰਾ ਬੇਟਾ ਇਬਰਾਹਿਮ ਦੇਗਾ। ਕਿਸ ਤਰ੍ਹਾਂ ਇਬਰਾਹਿਮ ਦੇਗਾ ਚੀਜ਼ਾਂ ਕਿਦੀਆਂ ਆਉਂਦੀਆਂ ਉਹ 3 ਕਿਸ਼ਤਾਂ ਗਈਆਂ ਹੋਈਆਂ ਵਾ, ਚੀਜ਼ਾਂ ਆਉਂਦੀਆਂ ਵਾ। ਤੇ ਉਸਤਾਦ ਜੀ ਵਾਲਾ ਏਸੀ ਦਾ ਹੀ ਕਰਨਾ। ਉਹ ਵੀ ਉਹ ਅੰਮੀ ਜੀ ਦਾ ਵਾ, ਅੰਮੀ ਨੂੰ ਠੰਡੀ ਹਵਾ ਦੇਣ ਡਿਆ ਵਾ। ਇਸ ਚੀਜ਼ ਦਾ ਜਿਹੜਾ ਤੁਹਾਡੇ ਨਾਲ ਵਾਲਦਾ ਦਾ ਨਾਮ ਕਰਿਓ ਉਹਦਾ, ਪਿੱਛੇ ਕਰੋੜਾ ਨਾ ਬਣ ਜਾਏ। ਓਨਰਸ਼ਿਪ ਦਾ ਦਾਅਵਾ ਕਰਦੇ। ਤੇ ਉਸਤਾਦ ਜੀ 4 ਸੂਟ ਨਵੇਂ ਲੱਠੇ ਦੇ ਲਿਆ, ਛੋਟੇ ਸ਼ਾਹ ਦਾ ਨਾਮ ਕਰਿਓ। ਓਏ ਮਿੱਠੇ ਉਹਨੂੰ ਬੋਰ ਕਰਾ ਦੇ ਯਾਰ ਮਿੱਠੇ ਸਾਰਾ ਕੁਝ ਵੰਡ ਜਾਣਾ। ਸਾਹਮਣੇ ਯਾਰ 7ਵੀਂ ਤੇ ਕੁੱਲੇ ਵਾਲੀ ਪੱਗ ਸੱਚ ਤੈਨੂੰ ਜਿਹੜੀ ਮਿਲੀ ਸੀ ਐਦਾਂ ਹੀ ਬਈ। ਉਹ ਚੋਰੀ ਮੇਰੇ ਕੋਲ ਗੁੱਸਾ ਪਿਆ ਜੀ, ਵਿਆਹ ਦਾ ਪੂਰਾ ਯਾਰ ਡਰੈਸ ਹੁਣ ਵਸੀਅਤ ਦੇ ਇੱਕ ਚੀਜ਼ ਲਾਉਣੀ ਤੇ ਕੋ ਆ ਪਿਆ ਮੈਂ ਦੱਸਣੇ ਆ। ਓਕੇ ਜੀ, ਓਕੇ ਹੋ ਗਿਆ। ਇਕੱਠੀ ਗੱਲ ਕਰ ਵਿੱਚ ਤੇਰੇ ਨਜ਼ਦੀਕ ਸਭ ਤੋਂ ਅਹਿਮ ਚੀਜ਼ ਜਿਹੜੀ ਤੇਰੀ ਪਿਆਰੀ ਹੈ। ਕੋਈ ਨਹੀਂ, ਮੈਂ ਦਿਲੋਂ ਲਾਤੇ ਆ। अच्छा 7वीं नसीहत है एसी उस्ताद को वापस कर देंगे। वापस नहीं करना, वापस नहीं करना है। ये माता जी नाम पहले करता, माँ को जो लेगा वो गलत करेगा फिर माँ ना। बैंक बैलेंस किन्नू देना वा? बैंक बैलेंस देखो जी, जायज कहते हैं 2500 रुपये मौजूदा वा, ये मेरे ऑन दे नाम है जी। ਤੇ ਜਿਹੜੇ ਐਡਵਾਂਸ ਕਿਹੜਾ ਲਏ ਹੋਏ ਆ ਪੈਸਾ तो इसी advance- पैसे एडवांस ले यार एडवांस हो इब्राहिम लाएगा। ਉਹਨੇ ਕਹਿਣਾ ਵੱਡਾ ਹੋ ਕੇ ਕਿ ਬਾਹਰ ਪਾਕਿਸਤਾਨ 6 ਲੱਖ ਦਾ ਕਰ ਸਹੀ, ਮੈਂ ਕਿ 17 ਲੱਖ ਦਾ ਬਾਕੀ ਤਰਫ ਉਹ ਪਾ ਕੇ ਯਾਰ ਮਿੱਠੇ ਬੈਂਕ ਮੂਵੀਅਲ ਦੇ ਵਿੱਚ ਮੇਰਾ ਬੈਂਕ ਵਾ ਭਾਈ ਫੈਸਲ ਨੂੰ ਪਤਾ ਵਾ, ਉਹਦੇ ਵਿੱਚ ਇਸ ਟਾਈਮ ਮੌਜੂਦਾ ਭਾਜੀ 4500 ਰੁਪਇਆ ਪਿਆ ਵਾ। ਇਬਰਾਹਿਮ ਨਹੀਂ ਇਬਰਾਹਿਮ ਆਉਣ ਆਉਣ ਨੂੰ ਨਹੀਂ ਹੁਣ ਸਰ ਮੇਰੀ ਸ਼ਰੀਕੇ ਹਯਾਤ ਨੇ ਮੇਰੇ ਨਾਲ ਬੜੇ ਔਖੇ ਸੌਖੇ ਵਕਤ ਕੱਢੇ ਆ। ਉਹਨੇ ਮੇਰਾ ਦੁੱਖ ਵੀ ਦੇਖੇ, ਸੁੱਖ ਵੀ ਦੇਖੇ ਆ। ਜੀ ਦੋਖੀ ਦੇਖੇ ਆ। ਨਹੀਂ ਅੱਛਾ ਬੜੀ ਅੱਛੀ 4500 4500 ਰੁਪਇਆ ਮੇਰਾ ਪਿਆ ਉਸਤਾਦ ਜੀ, ਉਹਦਾ ਹੱਕ ਵਾ। ਉਹਨੇ ਹਰ ਤਰੀਕੇ ਨਾਲ ਮੇਰੇ ਨਾਲ ਚੱਲੀ ਆ। ਭਾਜੀ ਬੈਂਕ ਬੈਲੈਂਸ ਜਾਇਜ਼ ਕੈਸ਼ ਇਹ ਉਹ ਆਉਣ ਨਾ ਔਰ ਜਿਹੜੇ ਉਹਦੇ ਚ ਕੋਈ ਰੌਲਾ ਬਣਿਆ ਕੁਝ ਕਿਸ਼ਤਾਂ ਸ਼ਾਰਟ ਹੋਈਆਂ ਉਹ ਇਬਰਾਹਿਮ ਦੇ ਇਬਰਾਹਿਮ ਦੇਗਾ। ਜਿਹੜਾ ਬੈਂਕ ਵਾਲਾ ਯੂਬੀਐਲ ਦਾ 4500 ਰੁਪਇਆ ਪਿਆ ਨਾ, ਉਹ ਮੇਰੀ ਸ਼ਰੀਕੇ ਹਜ਼ਾਤ ਜਿਹੜੀ ਮੇਰੀ ਜ਼ੌਜਾ ਵਾ ਨਾ 2000 ਵਿੱਚ ਉਹਦਾ ਵਾ, 2500 ਰੁਪਇਆ ਆਉਂਦਾ ਵਾ। ਤੇ ਇਬਰਾਹਿਮ ਦਾ ਹੈ ਚੈੱਕ ਬੁੱਕ ਇਬਰਾਹਿਮ ਕੁਝ ਵੀ ਨਹੀਂ, ਇਬਰਾਹਿਮ ਕੀ ਕਰ ਰੋਣ ਡਿਆ ਵਾ। ਹੈਲੋ ਜੀ। ਇਬਰਾਹਿਮ ਨੇ ਕਿਤੇ ਮੱਛੀ ਖਾਣੀ ਹੈ। ਓਕੇ ਹੋ ਗਿਆ ਭਾਈ 8ਵੀਂ 8ਵੀਂ ਲਿਖੋ ਜੀ। ਭੈਣਾਂ ਨੂੰ ਕੁਝ ਨਹੀਂ ਦੇਣਾ ਹਾਂਜੀ। ਇੱਕ ਭੈਣ ਵੀ ਹੈ ਤੇਰੀ ਭੈਣ ਕਿਤੇ ਵੀਰੇ ਨੇ ਡਈ, ਨਹੀਂ ਇੱਕ ਆ ਕਿ 2 ਭੈਣਾਂ ਨੇ ਇੱਕ ਭੈਣ ਆ, ਉਹਨੂੰ ਕੀ ਦੇਣਾ ਮੈਂ ਨਿਲ ਕੀਤੀ ਹੋਈ ਭੈਣ। ਮੈਂ ਭੈਣ ਪਹਿਲੇ ਨਿਲ ਕਰਦੀ, ਭੈਣ ਦਾ ਹੱਕ ਨਹੀਂ ਰੱਖੀਦਾ ਹੁੰਦਾ। ਮੈਨੂੰ ਪਤਾ ਸੀ ਮੇਰੀ ਰੋਜ਼ ਦੀ ਬਰਕਤ ਦੀ ਭੈਣੀ। ਕਲੀਨ ਵਿਛਾਇਆ ਜਿੱਥੋਂ ਤੁਸੀਂ ਗਏ ਬੈਠ ਦੇ ਵਿੱਚ 2 ਕਲੀਨ ਵਿਛਾਏ, ਉੱਪਰ ਵਾਲਾ ਕਲੀਨ 1200 ਤੋਂ ਮੈਂ ਵਿਛਾਇਆ। ਉਹ ਲਿਖੋ ਉਹ ਆਉਂਦਾ ਵਾ ਅਸੀਂ ਉਦੋਂ ਮੈਂ ਅੰਦਾਜ਼ੇ ਚ 1700 ਮੈਂ ਕਿ 1700 ਉਹ ਜੇ ਚੋਂ 36 ਧਾਗੇ ਨਿਕਲਦੇ ਸੀ ਐਂ ਕਰਕੇ। ਹੁਣ ਮੈਂ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ, ਉਦੋਂ ਇੱਕ ਹੋਰ ਪਿਆ, ਉਹ 1200 ਦੇ 2 ਦੇ ਗਿਆ ਸੀ। ਮੈਂ ਜੋਰ ਹੀ ਮਗਰ ਪਾਇਆ ਉਹ ਕਲੀਨ ਐਸੇ ਤੁਹਾਡੇ ਬਿਹਾਵ ਤੇ ਤੁਹਾਡੇ ਕਹਿਣ ਤੇ ਕਿ ਯਾਰ ਚਲੋ ਭੈਣਾਂ ਦਾ ਵੀ ਹੱਕ ਹੁੰਦਾ, ਉਹ ਕਲੀਨ ਭੈਣ ਨੂੰ। ਲੇਕਿਨ ਉਦੋਂ ਤੱਕ ਜਦ ਤੱਕ ਮੈਂ ਹਯਾਤ ਵਾਂ ਭੈਣ ਨਹੀਂ ਇਸਤੇਮਾਲ ਕਰ ਸਕਦੀ। ਮੇਰੇ ਜਾਣ ਤੋਂ ਬਾਅਦ ਭੈਣ ਦਾ 300 ਰੁਪਏ ਦੇ ਕੇ ਆਪਣੀ ਕਸਟਡੀ 'ਚ ਲੈ ਗਏ। ਥੱਲੇ ਜਿਹੜਾ ਕਾਰਪੇਟ ਆ ਉਹ 300 ਦੇ ਕੇ ਕਿਉਂਕਿ ਹਾਂ ਭੈਣ ਨੂੰ ਪੈ ਗਏ, ਹਾਂ ਭੈਣ ਨੂੰ ਪੈ ਹਾਂ ਗਏ। ਬਹੁਤ ਅੱਛਾ ਸਹੀ ਨਹੀਂ ਜੀ? ਬਹੁਤ ਤੇ ਥੱਲਾ ਕਾਰਪੇਟ ਤੇ ਉੱਤੇ ਬਹਿਨੋਈ ਨਾ ਲੇਟੇ, ਬਹਿਨੋਈ ਊਂਗ ਵੀ ਨਾ ਲਵੇ, ਬੱਚੇ ਵੀ ਨਾ ਖੇਲਣ, ਗੰਦਾ ਨਾ ਹੋਵੇ। ਮੇਰੇ ਮਰਨ ਤੋਂ ਬਾਅਦ ਮੇਰੇ ਤੂੰ ਉਹਨੂੰ ਨਾ ਦੇ ਯਾਰ, ਉਹਨੂੰ ਰਹਿਣ ਦੇ, ਉਸ ਵਿਚਾਰੀ ਦੇ ਵੀ ਸਾਥ ਨਾ ਉਹ ਭਰਜਾਈ ਦਾ ਕੀ ਕਰਨਾ ਵਾ? ਉਹਦੇ ਕੋਲੋਂ 300 ਲੈ ਲਾ, ਉਹਨੂੰ ਕਲੀਨ ਕਰ ਦੇ। ਬੇਗਮ ਦਾ ਕੀ ਕਰਨਾ? ਉਹ ਆਪ ਕਰੇ, ਮੈਂ ਤਾਂ ਚੱਲਾਂ ਵਾ। ਜਿਹੜੇ ਕਿ ਟਿਕਟੌਕ ਦੀ ਆਈਡੀ ਉਹਦੇ ਨਾਲ ਕਰ ਜਾਏਗਾ? ਨਹੀਂ ਨਹੀਂ ਹਾਂ। ਨਹੀਂ, ਐਵੇਂ ਮੈਂ ਗੈਰਤਮੰਦ ਮੈਂ ਵੜ ਦਿਆਂਗਾ। ਤੂੰ ਆਪ ਹੀ ਕਹਿੰਦੇ ਹੋ ਆਪ ਕਰੇ। ਜਦ ਤੱਕ ਮੇਰੀ ਬੇਗਮ ਖੁਸ਼ੀ ਦੇ ਨਾਲ ਇਹ ਚੀਜ਼ਾਂ ਜਿਹਦੇ ਜਿਹਦੇ ਇਸ਼ਾਰਾ ਕਰੇਗੀ, ਰਾਹੇ ਹੱਕ ਰੱਖਦੀ ਕਿ ਇਹ ਦੇ ਸਕਦੀ ਹੈ ਮੇਰੇ ਤੋਂ ਬਾਹਰ। ਯਾਨੀ ਕਿ ਮਾਂ ਨਹੀਂ ਅੱਗੇ ਬੇਗਮ ਅੱਗੇ ਹੋ ਗਈ ਆ। ਉਹ ਮੂੰਜੀਆ ਮਾਂ ਦਾ ਕਹਿੰਦਾ 1000 ਭੈੜੇ। ਨਹੀਂ, ਚਲੋ ਭਾਜੀ ਆ ਕਹਿਣ ਮੰਗ ਕੇ ਕਰਦੇ, ਅੰਮੀ ਦਾ ਕਹਿ ਦਿਓ।
ਜ਼ੋਜਾ ਕੱਟ ਕੇ ਉੱਥੇ ਅੰਮੀ ਕਰ ਦੋ। ਉਹ ਸਾਰੀ ਜ਼ਿੰਦਗੀ ਤੈਨੂੰ ਜਿਹੜੇ ਪਾਲਿਆ ਸ਼ਰੀਕੇ ਹੈ ਅੱਜ ਨੇ ਦੁੱਖ ਸੁੱਖ ਵੇਖੇ ਸਾਰੇ। ਉਹ ਹੁਣੇ ਮੈਨੂੰ ਬਲੈਕਮੇਲ ਕਰਨ ਡਿਆ ਮਰਨ ਤੋਂ ਬਾਅਦ ਠੁੱਡੇ ਮਾਰਨਗੇ ਵੀ ਆ ਕਰ ਗਿਆ। ਨਹੀਂ। ਮਾਂ ਦੀ ਸ਼ਰੀਕੇ ਯਾਦ ਦਾ ਕੀ ਕਰਨਾ, ਸ਼ਰੀਕੇ ਯਾਦ ਦਾ ਉਹ ਆਪਣਾ ਇੰਜੋਏ ਕਰੇ ਫਿਰ ਤੁਰੇ। ਉਹ ਇੰਜੋਏ ਕਰੇ। ਆਹੋ ਇੰਨੀ ਪ੍ਰਾਪਰਟੀ ਛੱਡ ਕੇ ਜਾਣਾ 7 ਛੱਡ ਕੇ ਜਾਣ ਰਹੇ ਆ ਤਾਂ ਸਾਹਿਬ, 2 ਮੋਬਾਈਲ ਛੱਡ ਕੇ ਜਾਣ ਰਹੇ ਖਾਏ ਵੀ ਮੌਜਾਂ ਕਰੇ ਪਕੌੜੇ ਬਣਾਵੇ। ਸ਼ਰੀਕੇ ਯਾਦ ਇੰਜੋਏ ਕਰੇ, ਮੈਨੂੰ ਕੋਈ ਇਤਰਾਜ਼ ਨਹੀਂ। ਹਾਂ ਕਰੇ ਵਿਦ 70 ਵੀ ਸਾਜੀ 70 ਤੇ ਫਿਰ ਹੈਲਮਟ ਵੀ ਹੈਗਾ, ਹੈਲਮਟ 2000 ਦਾ ਲਿਆ। ਇਹ ਇਬਰਾਹੀਮ ਨੂੰ ਦੇਣਾ ਵਾ ਇਹ ਹੈਲਮਟ, ਨੌਵੀਂ ਕਿਉਂਕਿ ਜਿੰਨਾ ਕਰਦਾ ਉਹਨੂੰ ਮੂੰਹ ਦਿਖਾਉਣ ਜੋ ਕਰੇ। ਨੌਵੀਂ ਨੌਵੀਂ ਨੂੰ ਭਾਜੀ ਨਹੀਂ ਉਹ ਇੰਜੋਏ ਕਰੇ, ਯਾਨੀ ਕਿ ਤੂੰ ਫਿਰ ਵੱਡਿਆਂ ਦਾ ਹੀ ਸੋਚਣ ਡਿਆ ਉਹ ਕੋਈ ਜ਼ਮੀਨ ਜਾਇਦਾਦ ਦੇ ਪਿੱਛੇ ਜੱਟਾਂ ਦੀ ਹੁੰਦੀ ਹੈ, ਕੋਈ ਰਕਬੇ ਹੁੰਦੇ, ਕੋਈ ਮੈਨੂੰ ਮਰਬੇ ਗੁਸਲ ਹੁੰਦੇ। ਜਿਹੜਾ ਵਾਲਾ ਮੈਨੂੰ ਗੁਸਲ ਸਮਾਧਾ ਦਿੱਤਾ ਜਾਵੇ ਜੀ। ਸਦਕੇ ਜਾ ਮੰਜੇ ਤੋਂ ਇਹਨਾਂ ਉੱਠਾ ਫਿੜੇ ਜੁੜਿਆ ਰਵਾਂ ਮੈਂ ਤਾਂ ਮੰਜਾ ਹੀ ਜਾਵਾਂ ਥਲੇ। ਮੈਨੂੰ ਗੁਸਲ ਮੇਰਾ ਇਬਰਾਹੀਮ ਦੇਗਾ, ਗੁਸਲ ਮੈਨੂੰ ਇਬਰਾਹੀਮ ਦੇਗਾ ਕਿਉਂਕਿ ਉਹਨੇ ਤਾਂ ਚੀਜ਼ਾਂ ਸਮੇਟਦੇ ਹੋਣਾ ਨਾ। ਮੇਰੇ ਮਰਨ ਤੋਂ ਬਾਅਦ, ਦੁਨੀਆ ਤੋਂ ਜਾਣ ਤੋਂ ਬਾਅਦ ਕਮਰੇ ਦਾ ਪੱਖਾ ਇਬਰਾਹੀਮ ਬੰਦ ਕਰੇ। ਨਹੀਂ ਤੇਰੇ ਮਰਨ ਤੋਂ ਬਾਅਦ ਹਾਂਜੀ ਅੱਗੇ ਮੇਰੇ ਬੱਚੇ ਮਿਲ ਜੁਲ ਕੇ ਰਹਿਣ, ਇਤਫਾਕ ਨਾਲ ਰਹਿਣ, ਆਪਣੇ ਚਾਚਿਆਂ ਨਾਲ, ਆਪਣੇ ਬੜੇ ਪਾਪਾ ਨਾਲ। ਉਹ ਲੋਕ ਚ ਬੜਾ ਇਤਫਾਕ ਆ। ਕਿਹੜਾ ਕਿਤੇ ਤਫਾਕ ਆਪ ਤੁਸੀਂ ਰਹੇ ਨਹੀਂ ਆਪਣੇ ਭਾਜੀ। ਬੜੇ ਪਾਪਾ ਨਾਲ, ਆਪਣੇ ਛੋਟੇ ਚਾਚੂਆਂ ਨਾਲ, ਸਾਰਿਆਂ ਨਾਲ ਉਸਤਾਦ ਜੀ ਦਾ ਅਦਬ ਇਤਰਾਮ ਕਰਨ। ਤੁਹਾਡੇ ਦਾਦਾ ਬੂਆ, ਦਾਦਾ ਬੂ ਜੋ ਕਹਿਣਗੇ ਜਿੱਦਾਂ ਕਹਿਣਗੇ ਉਦਾਂ ਕਰਦੇ ਰੋ ਵੀ ਪੈ ਹਲਕਾ ਜਾ ਆਂਸੂ ਵੀ ਲਿਆ। ਯੁਲ ਮਿਲ ਕੇ ਰਹਿਣਾ ਮੇਰਾ ਪੁੱਤਰ, ਮਿੱਟੀ ਨਹੀਂ ਖਾਣੀ ਕਿਸੇ ਕਿਸਮ ਦਾ ਕੋਈ। ਉਹ ਤੋਂ ਗੱਲ ਹੈਗੀ 10 ਪੂਰੀਆਂ ਦੀ। ਬਾਜੀ ਸੱਤੇ ਘਰਾਂ ਮੇਰੇ ਪੁੱਤ ਹੱਸਦੇ ਬਾਦੇ ਰਹਿਣ। ਮੈਂ ਤਾਂ ਦੇਖੋ ਨਾ ਇਬਰਾਹੀਮ ਨੂੰ ਕਿੰਨਾ ਖੁਸ਼ਹਾਲ ਕਰ ਗਿਆ। ਇਬਰਾਹੀਮ ਤਾਂ ਵਿਚਾਰਾ ਰਹਿਮਾਨ ਟਿਕੇਟ ਬਣਾ ਉਹ ਹੁਣ ਜਾਣ ਕੇ ਨਾ ਭਾਵੇਂ ਵੱਡਾ ਹੋਵੇ, ਨਹੀਂ ਇਬਰਾਹੀਮ ਅੱਲਾ ਜ਼ਿੰਦਗੀ ਉਹਨੇ ਕਰੇ। ਕਾਦੀ ਨਹੀਂ ਕੱਢਣਾ ਦੇਖਿਓ। ਹਾਂਜੀ ਲਿਖੋ ਜੀ। ਹਾਂਜੀ ਹਾਂਜੀ ਲਓ ਜੀ। ਸਹੇਲ ਜਿਹੜਾ ਬੱਚਾ 2+ ਹੈਗਾ ਨਾ, ਯਾਰ ਹੁਣ ਤੁਸੀਂ ਨਹੀਂ ਬਣਾ। ਹਾਂਜੀ ਭਾਜੀ ਪਹਿਲੀ ਵਸੀਅਤ ਜਿਹੜਾ 5 ਪੌੜੀਆਂ ਉਤਰ ਕੇ ਮਕਾਨ ਆ ਜੀ, ਉਹ ਕਿਤੇ ਨਾ ਪਹਿਲੀ ਵਸੀਅਤ ਇਹ 3 ਕਿ ਪੌੜੀਆਂ ਰਹਿ ਗਈਆਂ ਹੁਣ। ਮੇਰੇ ਮਰਨ ਤੋਂ ਬਾਅਦ ਡੇਲੀ ਸੇਲ ਦੀਆਂ ਹਵਾਵਾਂ ਚੈੱਕ ਕਰਾਂਗੇ। ਅਸੀਂ ਪਹਿਲੀ ਸੀ ਦਿਖਾਓ ਮੇਰੇ ਮਰਨ ਤੋਂ ਬਾਅਦ ਗਿਫਟਿੰਗ ਬੰਦ ਕੀਤੀ ਜਾਵੇ। ਭਾਜੀ ਇੱਕ ਮਿੰਟ ਆ ਜਾਣਾ ਪਹਿਲਾਂ ਉਹਨੂੰ ਭਾਈ ਦੱਸਣਾ। ਪਹਿਲੀ ਵਸੀਅਤ ਹੈ ਕਿ ਅੱਬੂ ਦੇ ਨਾਲ ਦੀ ਜਗ੍ਹਾ ਜਾਂ ਉਸਤਾਦਾਂ ਦੇ ਨਾਲ ਦੀ ਜਗ੍ਹਾ। ਮਰਨ ਤੋਂ ਬਾਅਦ ਹਾਂਜੀ ਉਸਤਾਦ, ਬਾਅਦ ਉੱਥੇ ਮੈਨੂੰ ਮਰਨੇ ਕੇ ਬਾਅਦ ਮੇਰੇ ਅੱਬੂ ਕੇ ਹੀ ਨਾਲ ਦੀ ਜਗ੍ਹਾ। ਨਹੀਂ ਉਸਤਾਦਾਂ ਦੇ ਨਾਲ ਦੀ ਜਾਂ ਅੱਬੂ ਦੇ ਨਾਲ ਦੀ। ਨਹੀਂ ਅੱਬੂ ਦੇ ਨਾਲ ਨਹੀਂ ਦਫਨਾਇਆ ਜਾਣਾ ਕਿਉਂਕਿ ਇੱਥੋਂ ਮਿਸਰ ਲਿਜਾਇਆ ਨਹੀਂ ਜਾਣਾ, ਬਹੁਤ ਦੂਰ ਆ। ਅੱਛਾ ਦੂਜੇ ਨੰਬਰ ਤੇ ਮੈਂ ਆਪਣੇ ਬੇਟੇ ਨੂੰ ਇਹੀ ਕਹਾਂਗਾ ਕਿ ਮੇਰਾ ਤੇ ਉਸਤਾਦ ਦਾ ਸਟੈਚੂ ਇਕੱਠਾ ਬਣਾਇਆ ਜੇ ਚੌਂਕ ਦੇ ਵਿੱਚ, ਇੰਜ ਕੀਤਾ ਹੋਇਆ। ਠੀਕ ਹੈ, ਉਸਤਾਦ ਜੀ ਨੇ ਇੰਜ ਕੀਤਾ ਹੋਇਆ, ਮੈਂ ਇੰਜ ਕੀਤਾ ਹੋਇਆ। ਲੇਕਿਨ ਮੈਂ ਤਾਂ ਹੋਣਾ ਉਦੋਂ, ਮੇਰਾ ਕਾਹਤੋਂ ਬਣਨਾ? ਨਹੀਂ ਉਸਤਾਦ ਜੀ ਜ਼ਿੰਦਾ ਬੰਦਿਆਂ ਦਾ ਵੀ ਬਣ ਜਾਂਦਾ। ਭਾਈ ਫੈਸਲ ਤੁਹਾਡਾ ਆਰਾਨੀ ਦੁੰਬੇ ਵਰਗਾ ਮੂੰਹ ਆ, ਉਸਤਾਦ ਜੀ ਦਾ ਸਟੈਚੂ ਹੋਰ ਹਿਸਾਬ ਦਾ, ਤੁਹਾਡਾ ਹੋਰ ਹਿਸਾਬ ਦਾ। ਇਕੱਠਿਆਂ ਦਾ ਸਟੈਚੂ, ਚੱਲ ਮੇਰੇ ਇਕੱਲੇ ਦਾ ਸਟੈਚੂ ਤੁਹਾਡਾ ਬਣਾ, ਸਟੈਚੂ ਆਫ ਝਾਲ ਬਣਾਵਾ। ਸਟੈਚੂ ਬਣਾ ਕੇ ਨਾ ਮੇਰਾ ਨਾਲੇ ਨਜਾਇਜ਼ ਤਜਾਰਬਾ ਢੋਂਦੇ ਆ। ਨਹੀਂ ਚੌਂਕ ਦੇ ਵਿੱਚ ਨਹੀਂ ਨਾ ਲਾਣਾ। ਤੀਸਰਾ ਭਾਈ ਅੱਛਾ ਤੀਸਰੀ ਵਸੀਅਤ ਹੈ ਵੀ ਕਿ ਸੁਹੇਲ ਨੂੰ ਘਰ ਦਾ ਪ੍ਰਾਪਰਟੀ ਦਾ ਕੀ ਕਰਕੇ ਜਾਣਾ? ਅਦਾ ਉਹ ਤਾਂ ਰੇਲਵੇ ਵਾਲਾ ਕਰਦਾ ਜੀ। ਸੁਹੇਲ ਨੂੰ ਤੇ ਫੈਜ਼ੀ ਤੇ ਡਾਕਟਰ ਬਣੇਗਾ। ਚੱਲ ਬਹੁਤ ਅੱਛਾ ਯਾਰ, ਉਹਦੀ ਚੀਟੀ ਵਰਗੀ ਉਹਦੀ ਮੁਕੰਮਲ ਤੁਸੀਂ ਐਫਰਟ ਕਰੋਗੇ ਉਸਤਾਦ ਜੀ, ਡਾਕਟਰ ਬਣਾਇਆ ਜਾਏਗਾ। ਡਾਕਟਰ ਬਣਾਇਆ ਜਾਏਗਾ। ਫੈਜ਼ੀ ਡਾਕਟਰ ਤੇ ਸੇਲ ਸੈਂਟਰ। ਸੁਹੇਲ ਨਹੀਂ ਸੈਕਟਰ ਸੁਹੇਲ ਨੂੰ ਸੁਹੇਲ ਨੂੰ ਤੇ ਸ਼ਹਜ਼ਾਦ ਨੂੰ ਉਹ ਤੁਸੀਂ ਇੱਥੇ ਆਪਣੇ ਨਾਲ ਐਡਜਸਟ ਕਰੋਗੇ। ਤੁਸੀਂ ਜੋ ਵੀ ਕਰੋਗੇ ਤੁਹਾਡੇ ਨਾਲ ਰਹਿਣਾ। ਯਾਰ ਨਸੀਹਤ ਹੁੰਦੀ ਜਿੱਥੇ ਵੀ ਇਹ ਜਾਓ ਮੈਂ ਆਪਣੀ ਵਸੀਅਤ ਚ ਲਿਖਾਂਗਾ ਕਿ ਮੈਂ ਕੀ ਕਰਨਾ, ਤੂੰ ਮੇਰੇ ਤੇ ਡਿਊਟੀ ਨਾ ਲਾ। ਨਹੀਂ ਮੇਰੀ ਵਸੀਅਤ ਜਿਹੜੀ ਆਪਣੇ ਸਿਰ ਤੇ ਕਿ ਮੇਰਾ ਬੇਟਾ ਉਸਤਾਦ ਜੀ ਉਹ ਮੇਰੇ ਦੀ ਖਿਦਮਤ ਉਸਤਾਦ ਜੀ ਦੀ ਖਿਦਮਤ ਕਰੇਗਾ, ਉਸਤਾਦ ਜੀ ਦੇ ਨਾਲ ਅਟੈਚ ਰਹੇਗਾ ਤੇ ਸੈਲਰੀ ਲੇਟ ਨਹੀਂ ਕਰਨਗੇ। ਮੈਂ ਆਪਣਾ ਵਾਅਦਾ ਕਰਨਾ। ਓਕੇ ਠੀਕ ਆ। ਠੀਕ ਹੈ ਨਾ। ਅਗਲੀ ਵਸੀਅਤ ਹੈ ਜੀ ਪ੍ਰਾਪਰਟੀ ਆ ਗਈ ਮੇਰੀ। 4 ਨੰਬਰ ਵਸੀਅਤ 5 ਮਰਲੇ ਦਾ ਮੇਰਾ ਪਲਾਟ ਹੈਗਾ ਫੈਸਲਾਬਾਦ ਚ ਹੀ। ਉਹ ਨਹਿਰ ਚ ਲਿਆ ਸੀ। ਓਏ ਉਹ ਜਿਹੜਾ ਪ੍ਰਾਈਮ ਸਿਟੀ ਵਾਲਾ ਉਹ ਨਹੀਂ ਇੱਥੇ ਪ੍ਰਾਈਮ ਬਿਜਲੀ ਸਿਟੀ ਨਹੀਂ ਮੇਰਾ ਘਰ, ਪ੍ਰਾਈਮ ਸਿਟੀ ਮੇਰਾ ਘਰ ਹੈ। ਉਹ ਤੋਂ ਇਲਾਵਾ ਵਾ ਉਹ ਐਡਵਾਈਜ਼ ਹੈ ਕਿ ਉਹ ਸੇਲ ਨਹੀਂ ਕਰਨਾ ਕਿਸੇ ਨੇ ਵੀ, ਉਹ ਕਾਰ ਉਹੀ ਰੋਲੇ ਦੇ ਵਾਲਾ ਸਕਦਾ। ਠੀਕ ਹੈ ਹਾਂ। ਉਸ ਤੋਂ ਬਾਅਦ ਪ੍ਰਾਈਮ ਸਿਟੀ ਘਰ ਉਹੀ ਰਹੇਗਾ। ਉਸ ਤੋਂ ਬਾਅਦ ਉਸਤਾਦ ਜੀ ਜਿਹੜੇ ਪਲਾਟ ਹੈਗੇ ਨੇ, ਇੱਕ 5 ਮਰਲੇ ਦਾ ਪਲਾਟ ਲਿਆ ਮੈਂ ਹੈਗੇ ਕਿਤੇ ਕੋਈ ਜਗ੍ਹਾ ਵੀ ਹੈਗੀ, ਹੁਣ ਬੱਚੇ ਕਿਤੇ ਲੱਭਦੇ ਮਰ ਜਾਣ। ਫੈਸਲਾਬਾਦ ਚ ਹੀ। ਲੜਦੇ ਮਰ ਜਾਣ ਉਹ 5 ਮਰਲੇ ਦਾ ਜਿਹੜਾ ਪਲਾਟ ਹੈ ਉਹ ਫੈਸਲਾਬਾਦ ਚ ਹੀ ਹੈ। ਉਹ ਮੇਰੇ ਵੱਡੇ ਬੇਟੇ ਦੇ ਨਾਮ ਹੋਏਗਾ 5 ਮਰਲਾ ਪਲਾਟ ਸੇਲ ਦੇ ਨਾਲ। ਸੁਹੇਲ ਦੇ ਨਾਮ। ਉਸ ਤੋਂ ਬਾਅਦ ਉਸਤਾਦ ਜੀ 2.5 ਮਰਲੇ ਦਾ ਇੱਕ ਪਲਾਟ ਹੈ ਮੇਰਾ। 2.5 ਮਰਲਾ ਇੱਕ ਪਲਾਟ ਉਹ ਕਿਨੂੰ? ਫੈਜ਼ੀ ਨੂੰ? ਨਹੀਂ ਉਸਤਾਦ ਜੀ, ਉਹ ਗਲੀ ਰੱਖਿਆ ਫਿਰ। ਜਿਹੜਾ 5 ਮਰਲੇ ਦਾ ਪਲਾਟ ਹੈ ਨਾ ਉਹ ਸੁਹੇਲ ਦੇ ਨਾਮ ਦਾ। ਜਿਹੜਾ 2.5 ਮਰਲੇ ਦਾ ਪਲਾਟ ਹੈ ਉਹ ਮੇਰੀ ਬੇਟੀ ਦੇ ਨਾਮ ਦਾ। ਓਕੇ ਠੀਕ ਹੈ। ਭਾਜੀ ਫੈਜ਼ੀ ਤੁਹਾਡਾ ਬੇਟਾ ਨਹੀਂ?
ਫੈਜ਼ੀ ਮੇਰਾ ਬੇਟਾ ਵਾ। ਪ੍ਰਾਈਮ ਸਿਟੀ ਵਾਲਾ ਜਿਹੜਾ ਘਰ ਹੈ ਉਹ ਫੈਜ਼ੀ ਦਾ। ਤੇ ਫੈਜ਼ੀ ਨੂੰ ਪਾਪਾ ਲੈ ਕੇ ਦਿਓਗੇ, ਉਹਨੂੰ ਕੁਝ ਲੈ ਕੇ ਦਿਓ। ਨਹੀਂ ਨਹੀਂ ਫੈਜ਼ੀ ਉਹਦਾ ਇਬਰਾਹੀਮ ਆ। ਫੈਜ਼ੀ ਇਬਰਾਹਿਮ ਫੈਜ਼ੀ ਇਬਰਾਹਿਮ ਹੈਗਾ। ਫੈਜ਼ੀ ਨਾਲ ਬੇਫੈਜ਼ੀ ਕਰ ਰਹੇ ਆ। ਹਾਂ ਨਹੀਂ, ਉਹਦੇ 3 ਪੋਰਸ਼ਨ ਡਬਲ ਪੋਰਸ਼ਨ ਉਹਦਾ ਬਣ ਗਿਆ। ਇੱਕ ਤੀਸਰਾ ਪੋਰਸ਼ਨ ਹੈ ਉਹ ਇੱਕ ਪੋਰਸ਼ਨ ਇਹਨਾਂ ਦਾ ਹੋਏਗਾ ਸਾਰਿਆਂ ਤਿੰਨਾਂ ਦਾ। ਬੱਚਿਆਂ ਦਾ। ਮੈਂ ਕਹਿੰਦਾ ਵੈਸੇ ਚਾਲ ਲਗੇ ਫੈਜ਼ੀ ਆਰਮ ਪੰਜਵੀਂ ਸ਼ਾਨ 10 ਪ੍ਰਾਪਰਟੀ ਤੇਰੀ ਹੋ ਗਈ। ਪੰਜਵਾਂ ਅੱਗੇ 10 ਗੱਡੀ ਉਸਤਾਦ ਜੀ, ਕਿੰਨੂੰ? ਗੱਡੀ 32 ਲੱਖ ਰੁਪਏ ਦੀ ਇਸ ਟਾਈਮ ਮੈਨੂੰ ਉਹਦਾ 30 ਮਿਲ ਰਿਹਾ ਹੈ। ਉਹ ਸੇਲ ਨਹੀਂ ਕਰਨੀ ਗੱਡੀ, ਉਹ ਮੇਰੇ ਉਹ ਯਾਰ ਉਸਤਾਦ ਤੇਰੇ ਦਾ ਮਰਨ ਤੋਂ ਨਿਸ਼ਾਨ। ਬਾਅਦ ਕਿਹਨੂੰ ਦੇਣੀ? ਉਸਤਾਦ ਜੀ ਹੈਂ? ਮਰਨ ਤੋਂ ਬਾਅਦ ਕਿਹਨੂੰ ਦੇਣੀ? ਮਰਨ ਤੋਂ ਬਾਅਦ ਕਿਹਨੂੰ ਦੇਣੀ ਉਹ ਮੈਂ ਵੇਚ ਕੇ ਮਰਾਂਗਾ, ਟੈਨਸ਼ਨ ਨਾ ਲਓ। ਚਾਬੀ ਕਿਹਨੂੰ ਦੇਣੀ ਹੈ ਨਾ, ਚਾਬੀ ਫੜਾਉਣੀ ਤੈਨੂੰ ਕਿ ਵੇਚ ਦੇਣੀ। ਜੇ ਅਗਰ ਅੱਲਾਹ ਖੈਰ ਕਰੇ ਇਸ ਤਰ੍ਹਾਂ ਹੋਈ, ਉਹ ਕੋਸ਼ਿਸ਼ ਕਰਨਾ ਕਿ ਉਹ ਆਪਸ ਦੇ ਵਿੱਚ ਹੀ ਨਹੀਂ ਕਿ ਨਾ ਟੀਮ ਦੇ ਵਿੱਚ ਨਹੀਂ। ਰੱਖੋ, ਵੇਚਣਾ ਨਾ, ਕਿਉਂਕਿ ਚੀਜ਼ਾਂ ਵੇਚੀ ਦੀਆਂ ਨਹੀਂ ਨਹੀਂ। ਉਹ ਸੇਲ ਆ ਜੇ ਸਾਡੇ ਕੋਲ ਜੀ ਮੇਰੇ ਪਿਓ ਦੀ ਗੱਡੀ ਦੇ ਦਿਓ ਫਿਰ ਕਿਹੜੀ ਕੇਸ ਕਰ ਮੈਂ ਸਕਦੇ ਤੁਹਾਡੇ ਕੋਲੋਂ ਕਹੇ ਕਿ ਤੁਹਾਡੇ ਕੋਲ ਰਹਿਣੀ? ਕਿਹਨੂੰ ਦੇਣੀ ਆ? ਉਹ ਮੇਰੇ ਬੇਟੇ ਸੁਹੇਲ ਕੋ ਰਹੇਗੀ, ਹਾਂ, ਗਾੜੀ- ਫੈਜ਼ੀ ਕੋ ਰਹੇਗੀ, ਮੇਰੀ ਵਾਈਫ ਕੋ ਰਹੇਗੀ। सुहेल और फैजी और ਭਾਬੀ ਨਹੀਂ। ਮਾਂ, ਭਾਬੀ ਮਾਂ। 6ਵੀं। ਬੇਗਮ ਨੂੰ ਮੇਰੀ ਵਸੀਅਤ ਹੈ ਵੀ ओए क्या हाँ की ਕਿ ਤੂੰ ਘਰ ਹੀ ਬੱਚੇ ਪੜਾਣੇ ਨੇ, ਟਿਊਸ਼ਨਾਂ ਪੜਾਣੀ, ਟਿਊਸ਼ਨ ਵਾਲੀ ਬਾਜੀ ਬਣ ਜਵੇ। ਟਿਊਸ਼ਨ ਵਾਲੀ ਬਾਜੀ ਬਣ ਜਾ, ਮਿਹਨਤ ਕਰਨੀ ਹੈ। बाहर नहीं निकलना। ਬਾਹਰ ਨਹੀਂ ਨਿਕਲਣਾ। ਅੱਛਾ ਇਹ ਨਹੀਂ ਕਹਿ ਰਿਹਾ ਕਿ ਸਹੇਲ ਨੂੰ ਨਸੀਹਤ ਕਰਾਂ ਕਿ ਆਪਣੀ ਮਾਂ ਦਾ ਖਿਆਲ ਰੱਖੋ, ਉਹਨੂੰ ਕਹਿ ਰਿਹਾ ਤੂੰ ਟਿਊਸ਼ਨ ਹਾਏ ਹਾਏ ਐ ਤੇ ਸਹੇਲੇ ਤਾਂ ਗੱਡੀ ਤੇ ਫਿਰੀ ਜਾਣਾ ਨਾ। ਟਿਊਸ਼ਨਾਂ ਮੁਫਤ ਪੜਾਣੀਆਂ ਨੇ, ਗਰੀਬ ਪੈਸੇ ਦੇ ਨਹੀਂ ਤੇਰੇ ਕੋ ਮੁੱਕਣਗੇ ਇਨਸ਼ਾਅੱਲਾ ਤਾਲਾ। ਸੁਹੇਲ ਤੇ ਫੈਜ਼ੀ ਇਹ ਆਪਣੀ ਮਾਂ ਦਾ ਵੀ ਖਿਆਲ ਰੱਖਣਗੇ, ਆਪਣੀ ਦਾਦੋ ਦਾ ਵੀ ਖਿਆਲ ਰੱਖਣਗੇ। ਉਸ ਤੋਂ ਬਾਅਦ ਮੇਰੇ ਸਾਰੇ ਜਿਹੜੇ ਭਰਾ ਨੇ, ਅਸੀਂ 4 ਭਰਾ ਵਾਂ, ਤੇ ਚਾਰੇ ਭਰਾ ਮੇਰੀ ਬੇਗਮ ਦਾ ਖਿਆਲ ਰੱਖਣਗੇ, ਮੇਰੀ ਅੰਮੀ ਦਾ ਵੀ ਖਿਆਲ ਰੱਖਣਗੇ। ਨਹੀਂ ਬਾਜੀ ਨੇ ਸ਼ਰਾਬ ਸ਼ੁਰੂ ਕਰਤੀ ਪੀਣੇ ਸਾਰੇ ਧਿਆਨ ਰੱਖਣ ਬਾਜੀ ਦੇ, ਬਾਜੀ ਦੇ ਫੌਂਡ ਵਾਲਾ ਪੀ ਜਵੇ ਕੋਈ ਬਾਜੀ ਚਾਰ ਬਗੈਰਤ ਆਦਮੀ ਇਹਦਾ ਮਤਲਬ ਆ ਵੀ ਉਹਦੀ ਲਾਈਫ ਉਹਦੇ ਕੇਅਰ ਟੇਕਰ ਟਾਈਪ। ਰੋਜ਼ਮਰਾ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਮਾਮਲਾਤ ਨੇ ਉਹ ਸੈੱਟ ਕਰਨੇ ਯਾਰ, ਮਿੱਠੇ ਕੀ ਹੋ ਗਿਆ। ਠੀਕ ਹੈ ਨਾ। ਦੂਸਰੇ ਨੰਬਰ ਤੇ ਉਹ ਜਿਹੜਾ ਮੈਂ ਐਕਟ ਕਰਦਾ ਵਾਂ, ਉਹ ਸਾਰਾ ਕੁਝ ਹੀ ਇਹ ਉਹ ਸੁਹੇਲ ਨੂੰ ਇੱਥੇ ਵੀ ਕਰਨਾ ਹੈ ਤੇ ਉੱਥੇ ਵੀ ਮੁਜ਼ਾਕਰਾਤ ਵੀ ਮੈਂ ਕਹਿ ਜਾਣਾ, ਉੱਥੇ ਵੀ ਕਰਨਾ ਸੁਹੇਲ। ਇੱਥੇ ਹੁਣ ਉਹਨੂੰ ਮੜ ਕੇ ਜੇ ਲਿਓ ਤੁਸੀਂ। ਦੇਖੋ ਇੱਥੇ ਬੈਠਾ ਕਿ ਚਾਚੂ ਜੀ ਇਦਾਂ ਦੀ ਢੇਰ ਕੋਲ ਆ। ਇੰਜ ਕਰ ਲੂਗਾ ਸਹੀ। ਅੱਛਾ ਜੀ ਹਾਂਜੀ। ਓਕੇ ਅੱਗੇ 7ਵੀਂ। 7ਵੀਂ ਵਸੀਅਤ ਸਾਜੀ ਹੈ ਕਿ ਮੇਰਾ ਥੋੜਾ ਜਿਹਾ ਜ਼ੇਵਰ ਪਿਆ ਹੈਗਾ, ਉਹ ਕਿੰਨਾ ਕਿਲੀਅਰ ਕਰ ਲਓ ਉਹ ਵੀ- ਨੰਬਰ ਕਰਿਆਨੇ ਵਾਲੇ 5 ਮਰਲੇ ਦਾ ਜ਼ੇਵਰ ਪਿਆ ਮੇਰਾ। 5 ਮਰਲੇ ਦਾ ਜ਼ੇਵਰ। ਠੀਕ ਹੈ, 3 ਤੋਲੇ ਦਾ ਇੱਕ ਪਲਾਟ ਲਾਹੌਰ ਚ 5 ਮਰਲੇ ਦਾ ਜ਼ੇਵਰ ਵੀ ਪਿਆ। ਹਾਂ। ਉਹਦਾ ਕੁਛ ਕਰੋ। 5 ਤੋਲੇ ਦਾ ਨਾ 4 ਮਾਸ਼ੇ ਦੀ ਇੱਕ ਦੁਕਾਨ ਹੈ। ਜ਼ੇਵਰ। ਕਿਤੇ 5 ਪੱਲੇ ਦਾ ਮੇਰਾ ਸੇਵਰ ਪਿਆ। 5 ਤੋਲਾ ਜ਼ੇਵਰ ਹਾਂਜੀ ਉਸਤਾਦ ਜੀ, ਇਹ ਕਿਹਨੂੰ ਦੇਣਾ? ਇਹ ਵੀ ਫੈਸਲਾਬਾਦ ਚ ਹੀ ਪਿਆ। ਜ਼ੇਵਰ ਥੋੜਾ ਜਿਹਾ ਉੱਤੇ 5 ਤੋਲੇ ਰੱਖੇ। ਕਿਹਨੂੰ ਦੇਣਾ? ਇਹ ਫੈਸਲਾਬਾਦ ਚ ਹੀ ਪਿਆ ਹੈ। ਦੇਣਾ ਕਿਹਨੂੰ ਆ? ਮਰਨ ਤੋਂ ਬਾਅਦ ਇਹਦਾ ਕੀ ਕਰਨਾ? ਇਹ ਉਸਤਾਦ ਜੀ ਬੇਸਿਕ ਤੌਰ ਤੇ ਨਾ ਇਹ ਮੇਰੇ ਬੱਚਿਆਂ 'ਚ ਹੀ ਤਕਸੀਮ ਹੋਏਗਾ। ਕੜਾ ਬਣਵਾ ਯਾਰ ਲਿਆ ਭਰਾ ਕਿੱਥੇ ਆ? ਭੈਣਾ ਹੈ ਭੈਣਾ ਅੱਲਾਹ ਪਾਕ ਉਹਨਾਂ ਨੂੰ ਆਪਣੇ ਘਰ 'ਚ ਖੁਸ਼ ਰੱਖੇ, ਸਾਰੇ ਆਪਣੇ ਆਪਣੇ ਘਰ 'ਚ ਖੁਸ਼ ਨੇ। ਆ ਦੇਖ ਲਓ ਜੀ, ਪੋਪਾ ਵਿਚਾਰਾ ਤਰਲੇ ਲੈਣਾ, ਸ਼ਜਾਦ ਤਰਲੇ ਲੈਣ ਡਿਆ ਵਾ। ਸ਼ਹਜ਼ਾਦ ਨੇ ਕੀ ਨਹੀਂ ਕੀਤਾ। 10,000 ਉਹਨੇ ਆਪਣੀ ਜ਼ਿੰਦਗੀ ਸਟਾਰਟ ਕੀਤੀ, ਓਏ ਗੱਡੀ ਦਾ ਡਰਾਈਵਰ ਬਣਿਆ, ਬੱਚਿਆਂ ਹਾਏ ਹਾਏ। ਨਾਲ ਲੈ ਕੇ ਜਾਂਦੇ ਨੇ ਲੋਕ ਸਾਰੇ ਤੁਹਾਨੂੰ। ਬਲੌਗਾਂ ਚ ਆ ਰਿਹਾ, ਹਰ ਕੰਮ ਕਰ ਰਿਹਾ। ਇਸਤੇਮਾਲ ਭਰਾਵਾਂ ਨੂੰ ਕਰ ਵਸੀਅਤਾਂ ਰਿਹਾ। ਕਿੰਨੀਆਂ ਹੋ ਗਈਆਂ ਨੇ? ਜਦੋਂ ਵਸੀਅਤਾਂ ਨਿਕਾਲੋ ਤਾਂ ਸਿਰਫ 6 ਤੇ ਫੈਜੀ 6 ਤੇ ਫੈਜੀ 6 7 ਤੇ ਵਸੀਤਾਂ, ਫੈਜੀ। ਇਹ 3 ਵਸੀਤਾਂ ਰਹਿ ਗਈਆਂ ਨੇ। ਅੱਛਾ 7ਵੀਂ 5 ਤੋਲਾ ਜ਼ੇਵਰ ਤੋਂ ਕਿਹਾ ਉਹ ਵੀ ਮੇਰੀ ਫੈਜੀ 6 ਦੇ ਵਿੱਚ। ਠੀਕ ਹੈ, ਅੱਛਾ ਹੁਣ ਛੱਡੋ। ਨਹੀਂ ਨਹੀਂ 5 ਤੋਲੇ ਦੇ ਵਿੱਚ ਸੁਹੇਲ, ਫੈਜੀ, ਹਾਂ ਤੇ ਬੇਟੀ ਮੇਰੀ ਸ਼ਹਿਜ਼ਾਦ, ਨਹੀਂ ਸ਼ਹਜ਼ਾਦ ਨਹੀਂ, ਸ਼ਹਜ਼ਾਦ ਨੂੰ ਬਾਹਰ ਕੋਮਾ, ਉਸਤਾਦ ਮੁਹਤਰਮ ਇਹਨਾਂ ਨੂੰ ਨਹੀਂ ਹਜੇ ਰੱਖਣਾ, ਇਹਨਾਂ ਵਾਸਤੇ ਮੈਂ ਹੋਰ ਕੁਝ ਸੋਚਿਆ। ਬੇਟੀ। ਬਸ ਜੀ ਪੋਮਾ ਇਹਨਾਂ ਦਾ ਜੀ ਉਸ- ਇਹੀ ਦੇਖਣਾ ਸੀ। ਚਲੋ ਜੀ 8 ਨੰਬਰ। 8 ਨੰਬਰ ਆ ਗਏ ਜੀ। ਇਹ ਤੁਹਾਡੇ ਨਾਮ ਹੀ ਬ੍ਰਾਂਡ ਵਾਲੇ ਰੱਖੇ ਪੋਮਾ, ਉਹ ਕੱਖ ਨਹੀਂ। ਸ਼ਹਜ਼ਾਦ ਕੋਈ ਸ਼ਹਜ਼ਾਦ ਖਿਆਲ ਸਾਹਿਬ ਨਹੀਂ ਤੁਸੀਂ ਕੁਰਬਾਨੀਆਂ ਦਾ। ਆਣਾ ਹੈ ਉਸਤਾਦ ਮੁਹਤਰਮ ਕੋ, ਇਹਨਾਂ ਕੋ ਆਣਾ ਸ਼ਹਜ਼ਾਦ। ਠੀਕ ਹੈ। ਇਹਨਾਂ ਕੋ ਤੂੰ ਕੈਮਰੇ ਲੈਣੇ ਨੇ ਤੇ ਚੈਨਲ ਆਪਣਾ ਮੇਰੇ ਵੀਰ ਨੇ ਬਣਾਉਣਾ। ਨਹੀਂ ਨਹੀਂ ਤੁਸੀਂ ਵਸੀਅਤ ਆਪਣੇ ਸਮਾਨ ਦੀ ਕਰਨੀ, ਮੇਰੇ ਕੈਮਰੇ ਵੱਲ ਨਹੀਂ ਆਉਣਾ। ਆਪਣੇ ਸਮਾਨ ਦੀ ਵਸੀਅਤ ਕਰਨੀ। ਨਹੀਂ ਨਹੀਂ ਹਾਂਜੀ ਮੇਰੇ ਕੋ ਕੈਮਰੇ ਕਾਤੋਂ ਲੈਣੇ? ਤੁਸੀਂ ਆਪਣੀ ਜ਼ਾਤੀ ਬਾਈ ਸੈਲਫ ਤੁਸੀਂ ਵਸੀਅਤ ਕਰੋ। ਚਲੋ ਮੈਂ ਤੁਹਾਡੇ ਵਸੀਅਤ ਜਲੂਸ ਕਰਾਂਗਾ ਜਿਹੜੇ ਤੇ ਸ਼ਾਮ- ਸ਼ਹਜ਼ਾਦ ਸਾਹਿਬ ਤੁਸੀਂ ਉਸਤਾਦ ਜੀ ਕੋ ਆਣਾ ਹੈ, ਤੁਹਾਡੇ ਕੋ ਫਨ ਹੈਗਾ, ਤੁਸੀਂ ਮਾਸ਼ਾਅੱਲਾ ਖਿਦਮਤਗੁਜ਼ਾਰ ਹੋ। ਹਾਂ ਸੇਲ ਕੋ ਨਹੀਂ ਗੱਲਬਾਤ ਕਰਦਾ। ਕਰਨੀ ਸੇਲ ਦੇ ਅੱਗੇ ਤੁਹਾਡੇ ਕੋਲ ਹੀ ਹੈਗਾ, ਹੁਣ ਮੈਂ ਕਿਹਾ ਨਹੀਂ ਤੁਹਾਡੇ ਕੋਲ ਰਹਿਣਾ ਉਹਨੇ। ਉਹਨੂੰ ਫਨ ਤੁਸੀਂ ਸਿਖਾਉਣਾ ਤੇ ਸਾਰਾ। ਸ਼ਹਜ਼ਾਦ ਸਾਹਿਬ ਤੁਸੀਂ ਆ ਕੇ ਉਸਤਾਦ ਜੀ ਦੇ ਇੰਨੀ ਖਿਦਮਤ ਕਰਨੀ, ਇਹਨਾਂ ਨੇ ਤੇਰਾ ਚੈਨਲ ਵੀ ਬਣਾ ਦੇਣਾ ਜੀ, ਮੋਨੇਟਾਈਜ਼ ਵੀ ਕਰਵਾ ਦੇਣਾ ਵਾ, ਸਾਰਾ ਕੁਝ ਹੋ ਕੇ ਹੋ ਜਾਣਾ ਵਾ। ਠੀਕ ਹੈ ਨਾ ਮੇਰਾ ਵੀਰ, ਤੂੰ ਜਦੋਂ ਮਰਜ਼ੀ ਆ ਉਸਤਾਦ ਹੋਰ। ਉਹਨਾਂ ਇਹ ਉਹਨਾਂ ਨੂੰ ਤੇ ਵਸੀਅਤ ਨਹੀਂ ਕਰ। ਰਿਹਾ। ਉਹਨਾਂ ਨੂੰ ਅੱਗੋਂ ਉਸਤਾਦ
ਕੀ ਕਰਦਾ ਹੈ ਉਸਤਾਦ ਦੀ ਮਰਜ਼ੀ। ਨਹੀਂ ਉਹ ਆ ਗਿਆ ਨਾ, ਹਾਂਜੀ, ਇਹ right ਉਹਨਾਂ ਹੈਗੀ। ਕੋ ਫਾਨੇ ਉਹ ਲੈ ਲੇਗਾ ਆਪੀ ਤੁਹਾਡੇ। ਚਲੋ ਠੀਕ। ਇਹ ਰਾਈਟ ਹੈਗੇ ਨੇ। ਵੇਖ ਮਿੱਠੇ ਪੈਸੇ ਧੇਲਾ ਸਾਰਾ ਉਧਰ ਵੰਡਤਾ, ਉਹਨੂੰ ਕਹਿ ਰਹੇ YouTube ਚੈਨਲ ਬਣਾ ਲਈ ਉਸਤਾਦ ਜੀ ਕੋ ਦੇਖ ਲਾ ਅੱਛਾ ਹੁਣ ਫੇਰ ਜ਼ੀਰੋ ਤੋਂ ਕਰ ਗਿਆ। ਓਏ ਬਾਕੀ ਮੈਂ ਪੈਸੇ ਦੇਣੇ ਵੀ ਹੈਗੇ ਨੇ ਥੋੜੇ ਜਿਹੇ। ਉਹ ਵੀ ਆਪਣੇ ਤੱਕ ਰੱਖੋ ਨਾ, ਉਹ ਵੀ ਭਾਵ ਨਾ ਸੇਲ ਉਹਨਾਂ ਦੇ ਨਹੀਂ ਉਹ ਭਰਾਵਾਂ ਦੇ। ਮੇਰੇ ਭਰਾ ਨੇ, ਅੱਲਾ ਹਾਂ ਭਾ ਬਸ ਠੀਕ ਹੈ। ਵੀਰ ਵੀਰਾਂ ਦੇ ਦਰਦਨ ਪੈਂਦੇ, ਵੀਰ ਵੀਰਾਂ ਦੀਆਂ ਬਾਹਾਂ। ਹਾਏ। ਲੱਗ ਜਾਂਦਾ ਪਤਾ। ਮੇਰੇ ਭਰਾ ਨੇ ਅਸੀਂ 4 ਭਾਈ ਆ ਤੇ ਚਾਰੇ ਮਿਲ ਕੇ ਮੇਰੇ ਮੈਂ ਘਰ ਦੇ ਥੋੜੇ ਜਿਹੇ ਪੈਸੇ ਦੇਣੇ ਹੈਗੇ ਨੇ, ਜ਼ਿਆਦਾ ਨਹੀਂ ਪੈਸੇ ਹੈਗੇ। ਤਕਰੀਬਨ ਹੈ ਵੇ ਮੇਰੇ ਸਿਰ ਤੇ ਕੋਈ 35 ਲੱਖ ਦੇ ਰੌਂਡ ਬੋਲ। ਲਓ ਜੀ। ਮੇਰਾ ਕਰਜ਼ਾ ਮੇਰੇ ਭਾਈ ਦੇਂਗੇ। ਹਾਂ ਲੈ ਲਓ। ਮਰਨ ਜੀਟ ਬੰਦ ਕਰਾਓ ਪਹਿਲੇ ਬੰਦ ਕਰਾ ਦਿਓ। 4 ਬਾਈ ਤੇ 4 ਵਿਚਾਰੇ ਮਾੜੇ। ਮੇਰੇ ਹਾਂਜੀ। ਭਰਾ ਦੇਣਗੇ। ਇਹ ਫਿਰ ਗੱਡੀਆਂ ਨਾਲ ਝੂੜਦੇ ਹੋਏ ਸੇਲ ਹੋਣੀ, ਉਹ ਵਿਕਣੀਆਂ ਵਾ ਫਿਰ। ਅੱਛਾ ਉਸਤਾਦ ਜੀ ਇੱਕ ਵਸੀਅਤ ਲਿਖਣੀ ਹੈ। ਸ਼ਦਾਤ ਤੇ ਸਵੇਲ ਜਿਹੜਾ ਉਹਨਾਂ ਦਾ ਚੈਨਲ ਹੈ, ਸਵੇਲ ਫੈਸਲ ਆਫੀਸ਼ੀਅਲ, ਕੋਸ਼ਿਸ਼ ਕਰਨੀ ਕਿ 2 ਮੁੰਡੇ ਇਹਨਾਂ ਨੂੰ ਤੋੜੋ ਤੁਸੀਂ। ਯਾਰ ਉਹਨਾਂ ਨੂੰ ਡਾਇਰੈਕਟ ਵਸੀਅਤ ਕਰਨੇ ਤੂੰ ਮੈਨੂੰ ਵਸੀਅਤ ਕੋਈ ਕਰ। ਗਾਵਤ ਨਹੀਂ ਅੱਛਾ ਕਰਨੀ। ਤੁਹਾਨੂੰ ਵਸੀਅਤ ਹੈ ਉਸਤਾਦ ਜੀ? ਕੋਈ ਵਸੀਅਤ ਰੋ ਕੇ ਵੀ ਕਰੋ ਨਾ, ਕੋਈ ਬੱਚਿਆਂ ਦਾ ਵਸੀਅਤ ਨਾ ਬੰਦਾ ਰੋਂਦਾ ਵੀ ਹੈ ਕੋਈ। ਅੱਛਾ ਕੋਈ ਆਪਣੇ ਕੰਮ ਦੇ ਹਵਾਲੇ ਨਾਲ ਵਸੀਅਤ ਕੋਈ। ਉਸਤਾਦ ਜੀ ਜਿਹੜੀ ਮੈਂ ਸ਼ਾਇਰੀ ਪੜ੍ਹੀ ਹੈ, ਇਹ ਮੇਰੇ ਤੋਂ ਬਾਅਦ ਕੋਈ ਨਹੀਂ ਪੜ੍ਹੀ ਉਸਤਾਦ ਜੀ, ਕਿਉਂਕਿ ਕਿਸੇ ਕੋ ਨਹੀਂ ਹੋਣੀ ਹੈ ਦੀ ਸ਼ਾਇਰੀ। ਇਹ ਜਿਹੜੀ ਤੂੰ ਮੇਰੇ ਹਾਂਜੀ। ਇਹ ਜ਼ਿੰਦਗੀ ਮੇਰੇ ਬਾਪ ਜੈਸੀ ਬਣ ਹਾਂ ਜਾਏ। ਉਸਤਾਦ ਜੀ ਇਹ ਮੇਰੇ ਤੋਂ ਬਾਅਦ ਨਹੀਂ ਹੋਣੀ। ਮੇਰੇ ਹਾਂ ਅਗਰ ਮੇਰਾ ਬੇਟਾ ਪੜ੍ਹਨਾ ਚਾਹਵੇ, ਮੇਰਾ ਭਰਾ ਪੜ੍ਹਨਾ ਚਾਹੇ, ਤਾਂ ਉਹ ਪੜ੍ਹ ਸਕਦਾ ਹੈ। मेरे मशहूर ज़माना कलाम ਸੁਲਤਾਨਾ ਡੋਗਰ। बाप और सुल्ताना डोगर ਹਾਂ। ਨਹੀਂ ਤੇਰਾ ਪੋਤਾ ਨਾ ਪੁੱਤ ਪੜ ਲੇਗਾ। करेक्ट मेरे साथ ही दफना दिए जाए। ਹੈ ਨਹੀਂ ਨਾਲ ਨਹੀਂ ਦਫਨਾਣ ਦੇ ਕਹਿੰਦੇ ਇਹ ਪੜ੍ਹੇ ਉਹ ਜਿੰਨੇ ਪੂਰੀ ਤਰਜਨਾ ਪੜ੍ਹਨੀ, ਪੂਰੀ ਵੇਰੀਏਸ਼ਨ ਦਾ ओके ਪੜ੍ਹੋ भाई ਭਾਈ। अच्छा भाई चलो ਠੀਕ ਹੈ ਭਾਜੀ, ਨਾ? ਆਪਣੀ ਕਿਹਨੂੰ ਦੇ ਕੇ ਜਾ ਰਹੇ ਹੋ? ਹਾਂ वो नाल ही लै जाएगा। ਸਵੇਲ ਜਿੱਥੇ ਸ਼ਾਇਰੀ ਲਾ ਕੇ ਆਈਆਂ ਇਹ ਵੀ ਨਾਲ ਲੈ ਅੱਛਾ ਜੀ ਹੁਣ ਦੱਸ ਨਹੀਂ ਹੁਣ ਜਿਹੜੀ ਸਾਡੀ ਭੈਣ ਆ ਭਰਜਾਈ ਸਾਡੀ ਉਹਦੇ ਵਾਸਤੇ ਕੀ ਵਸੀਅਤ ਦਾ ਮੇਨ। ਉਸਤਾਦ ਜੀ ਦੀ ਇੱਕ ਆਈਡੀ ਬਣਾਓਗੇ ਤੁਸੀਂ? ਟਿਕਟੋਕ ਦੀ। ਨਹੀਂ ਹਾਂ ਉਹਨੂੰ ਕੀ ਦੇਣਾ ਵਾ? ਉਸਤਾਦ ਜੀ ਉਹਦੇ ਕੋਲ ਬਹੁਤ ਕੁਝ ਹੈ, ਅੱਲਾ ਦਾ ਦਿੱਤਾ ਬਹੁਤ ਕੁਝ ਹੈ। ਪਿਛਲੇ ਦਿਨਾਂ 'ਚ ਯਾਰ ਮੈਂ ਹਾਲ ਉਹਦੇ ਕੋਲ ਸੇ ਪੈਸੇ- ਸੇਲ ਦੇ ਨਾਮ ਕਰਕੇ ਉਸ ਵਿਚਾਰੀ ਕੋਲ ਲੈ ਤਾਂ ਕੀ ਰਹਿ ਗਿਆ ਪਿੱਛੇ। ਮੈਂ ਤੈਨੂੰ ਕਹਿਣ ਡਿਆ ਪਿਛਲੇ ਦਿਨਾਂ 'ਚ ਮੈਂ ਉਹਦੇ ਕੋਲ ਪੈਸੇ ਮੰਗਣ ਡਿਆ, ਮੈਨੂੰ ਨਹੀਂ ਦਿੱਤੇ, ਤੇ ਉਹ ਤੀਜੇ ਕੁ ਦਿਨ ਬਾਅਦ ਰੋਣ ਡਈ ਕਿ 1,10,000 ਰੁਪਏ ਚੁੱਕਿਆ ਗਿਆ। ਉਹ ਤੁਹਾਨੂੰ ਹੀ ਦੇਤੇ ਕਿ ਤੁਹਾਨੂੰ ਦਿੱਤੇ, ਤੁਸੀਂ ਚੱਕ ਲਏ ਹੋਣੇ ਪੱਕੇ ਨਹੀਂ ਗੱਲ। ਨਹੀਂ ਲੱਗੇ। ਹਰ ਚਾਲ ਦੇ ਨਾਲ ਕੁਝ ਕਰਕੇ ਜਾਓ ਸਾਰੀ ਜ਼ਿੰਦਗੀ ਨੂੰ ਤੁਹਾਡੇ ਆਰਫ ਚਾਲੇ ਦਾ ਕੁਝ ਨਹੀਂ। ਉਸਤਾਦ ਜੀ ਆਰਫ ਚਾਲ ਕਲੀਅਰ, ਉਹਦੇ ਮੈਂ ਪੈਸੇ ਦੇਣੇ ਸੀਗੇ, ਪਰਸੋਂ ਦਿੱਤੇ ਨੇ ਉਹਦੇ ਪੈਸੇ, ਉਹ ਵੀ ਕਲੀਅਰ ਹੈ। ਹੁਣ ਨਗ ਹੋਰ ਲੈ ਮੈਂ ਦੇ। ਕਿਸੇ ਦੇ ਲੈਣੇ ਦੇਣੇ ਨਹੀਂ ਹੈਗੇ। ਹਾਂ ਯਾਰ ਵੈਸੇ ਦੁੱਖ ਹੋਇਆ ਉਸਤਾਦ ਜੀ। ਓਏ ਕੁੱਤੇ ਤੇ ਵੰਡੇ ਹੀ ਨਹੀਂ। ਓਏ ਕੁੱਤੇ ਤੇ ਤੋਤੇ ਵੀ ਨਹੀਂ ਵੰਡੇ। ਯਾਰ ਜੇ ਗੱਲ ਕੁੱਤੇ ਤੇ ਤੋਤੇ ਦੀ ਜਿਹੜਾ ਆ ਮੇਰਾ ਕੁੱਤਾ ਹੈ ਨਾ ਜੈਕੀ, ਹਾਂ ਉਹ ਉਸਤਾਦ ਜੀ ਨੂੰ ਦੇ ਦੇਣਾ ਤੁਸੀਂ। ਐ ਵੱਡੀ ਨਸੀਹਤ ਆ। ਨਹੀਂ ਤੁਹਾਡਾ ਕੁੱਤੇ ਦੇ ਨਾਲ ਸਟੈਚੂ ਨਾ ਬਣਾ ਦਈਏ। ਜੈਕੀ ਉਸਤਾਦ ਜੀ ਨੂੰ ਤੇ ਜਿਹੜੇ ਮੇਰੇ ਤੋਤੇ ਨੇ ਉਹ 40,000 ਰੁਪਏ ਦੇ ਤੋਤੇ ਨੇ, 20,000 ਦੇ ਮਿੱਠੇ ਨੂੰ ਦੇ ਦੇਣੇ ਤੁਸੀਂ। ਅੱਧੀ ਕੀਮਤ ਤੇ। ਮੈਂ ਹਾਜ਼ਰ ਤੁਸੀਂ ਅੱਜ ਪਰਦਾ ਕਰੋ ਤੋਤੇ ਗਏ ਲੈ। ਠੀਕ ਹੈ ਜੀ। ਪਰਦਾ ਕਰੋ। ਮਿੱਠੇ ਭਾਵੇਂ ਵੀ ਨਹੀਂ ਦੇਣਾ, ਇਹਨੇ ਕਿਹੜਾ ਹੋਣਾ ਭਾਈ। ਉਸ ਤੋਂ ਬਾਅਦ 2 ਮੇਰੀਆਂ ਮੋਟਰ ਬਾਈਕਾਂ ਨੇ। ਤੋਤੇ ਮਿੱਠੇ ਕੋ ਦੇਣੇ ਹੈ ਹਾਂ 20,000 ਰੁਪਏ ਨਹੀਂ ਦੇ। ਤੇ ਉਹ ਜਿਹੜਾ ਜਰਮਨ ਸ਼ੈਫਰਡ ਜਰਮਨ ਸ਼ੈਫਰਡ ਉਸਤਾਦ ਜੀ ਨੂੰ ਦੇ ਦੇਣਾ। ਤੇ ਸੀਟਸੂ ਜਿਹੜੇ ਛੋਟੇ ਤੇ 10,000 ਰੁਪਏ ਵੀ ਸਾਜੀ ਬਣਾ ਲਓ। ਫਿਰਸੂ ਜਿਹੜੇ ਨੇ ਉਹ ਸਲਮਾਨ ਨੂੰ ਦੇ ਦਿੱਤੇ ਨੇ, ਉਹ ਲੋਰ ਲੈ ਗਿਆ। ਜਿਹੜਾ ਹੈਗਾ ਨਾ ਜੈਕੀ ਉਸਤਾਦ ਨੂੰ ਦੇ ਦਿੱਤਾ। ਠੀਕ ਆ। ਉਹ ਜਿਹੜਾ 2 ਮੇਰੀਆਂ ਮੋਟਰਸਾਈਕਲਾਂ ਨੇ। ਜਿਹੜਾ ਵਨ ਵੀਲਿੰਗ ਕਰਨ ਦੇ ਆ ਉਹ ਕਿਹਨੂੰ ਦੇਣਾ? ਜਿਹੜਾ ਮੋਟਰਸਾਈਕਲ ਆਣਾ ਨਾ 2, ਉਹ ਇੱਕ ਫੈਜ਼ੀ ਨੂੰ ਤੇ ਇੱਕ ਸਹੇਲ ਨੂੰ। ਜਿਹੜੀ ਮੇਰੀ ਗੱਡੀ ਹੈ ਨਾ, ਇੱਕ ਗੱਡੀ ਹੈਗੀ ਮੇਰੇ ਕੋਲ ਓਏ ਉਹ ਲਿਖ ਲਿਆ ਸਾਰਾ ਕੁਝ ਯਾਰ, ਪੂਰਾ ਵਰਕਾ ਭਰ ਲਿਆ, ਹੁਣ ਦੁਬਾਰਾ ਸ਼ੁਰੂ ਹੋ ਗਿਆ। ਭਾਈ ਸ਼ਹਜ਼ਾਦ ਇਹਨਾਂ ਨੂੰ ਲੈ ਕੇ ਜਾਂਦਾ ਲਾਹੌਰੋਂ ਛੱਡ ਕੇ ਉਹਦਾ ਵਿਚਾਰਾ ਉਹਦਾ ਨੈਨਕ ਸ਼ਾਊਟ ਹੋ ਕੇ ਵਿਚਾਰੇ ਦੇ ਮਾਂ ਜੀ ਵਾਸਤੇ ਕੁਛ ਅੱਛਾ ਨਹੀਂ। ਯਾਰ ਆਹ ਮਾਂ ਹੋਣਾ ਸੀ। ਮਾਂ ਨੂੰ ਕੀ ਦੇਣਾ ਉਹ ਅਜੇ ਚਿੱਟੇ ਮੁੱਕ ਪਿਆਰ ਗਿਆ। ਨੂੰ ਚੜ੍ਹਦ ਕੀ ਚੜ੍ਹ ਫਿਰਦਾ ਯਾਰ ਇਹ। ਅਜੇ ਮੌਕੇ ਹੀ ਆ ਨਸੀਤਾਂ ਮੁੱਕ ਗਈਆਂ। ਸਾਲਿਆ 11ਵੀਂ ਸ਼ੁਰੂ ਹੋ ਗਈ। ਯਾਰ। 11ਵੀਂ ਸ਼ੁਰੂ ਮਾਂ ਦਾ ਜ਼ਿਕਰ ਨਹੀਂ ਆਇਆ। ਮੇਰਾ ਬੱਚਾ ਬਗੈਰਤ ਹੈ। ਤੁਸੀਂ ਮਾਂ- ਸੁਹੇਲ ਤੇ ਸ਼ਹਜ਼ਾਦ। ਨਹੀਂ ਮਾਂ ਦਾ ਜ਼ਿਕਰ ਤਾਂ ਕਿਸੇ ਵੱਲੋਂ ਵੀ ਨਹੀਂ ਆਇਆ। ਮੈਂ ਕੀਤਾ ਨਹੀਂ। ਮੈਂ ਮਾਜਨ ਕਿਹਾ ਨਹੀਂ 2000 ਰੁਪਏ ਦਾ ਜੇ ਸੁਹੇਲ ਏਸੀ ਵੀ ਤੁਹਾਡੇ ਵਾਲਾ ਮਾਂ ਅਸੀਂ ਜੀ ਵੀ ਮਾਜਨ ਹਾਂ। ਮੈਂ ਮਾਜੀ ਠੰਡੀਆਂ ਹਵਾਵਾਂ 'ਚ ਪੂਰਨਮ ਕਰਕੇ ਜਾਵਾਂਗੇ। ਅੱਛਾ ਸੁਹੇਲ ਤੇ ਸ਼ਹਜ਼ਾਦ। ਨਹੀਂ ਮਾਂ ਅੱਛਾ ਉਸਤਾਦ ਜੀ ਮੈਂ ਉਹੀ ਕਹਿਣਾ, ਨਹੀਂ ਆਖਰੀ ਮਾਂ ਤੇ ਰਹਿ ਉਹ ਗਈ। 2 ਵਜੇ ਸੁਹੇਲ ਤੇ ਸ਼ਹਜ਼ਾਦ ਆਣਗੇ ਉਸਤਾਦ ਦੇ ਕੋਲ। ਚਲੋ ਮਾਜੂ ਨੂੰ ਲੈ ਕੇ। ਤਰਲਾ ਇਹ ਤਾਂ ਉਸਤਾਦ ਜੀ ਨੂੰ ਯਾਰ 2 ਵਾਰੀ ਸੇਲ ਤੇ ਸ਼ਰਾਦ ਕਰੀਏ ਫੇਰ ਇੱਕ ਮਾਂ ਬਣਦਾ ਵਾ। ਉਹ ਤਾਂ ਕਹੋ ਮਾਂ ਦਾ ਜ਼ਿਕਰ ਤਾਂ ਕਰੋ ਕਿਤੇ। ਵਿਚਾਰੀ ਦਾ ਤਾਂ ਕੋਈ ਮਾਂ ਨੂੰ ਮਾਂ ਦਾ ਮੈਂ ਪੇਸ਼ ਕਰ ਕੁਛ ਮੈਂ ਉਹੀ ਉਹਦਾ ਗੱਲ ਕੀ ਕਰਨ ਡਿਆ ਕਹਿਣਾ ਨਾ ਵਾ। ਕਿ ਸੁਹੇਲ ਨੂੰ ਤੇ ਫੈਜ਼ੀ ਨੂੰ ਮੈਂ ਇਹ ਐਡਵਾਈਸ ਕਰਾਂਗਾ ਕਿ ਮੇਰੀ ਅੰਮੀ ਨੂੰ ਆਪਣੇ ਕੋਲ ਰੱਖਣ। ਚਲੋ ਬਾਅਦ ਯਾਰ ਇਹ ਉਹਨਾਂ ਨੂੰ ਤਾਂ ਨਹੀਂ, ਮੈਨੂੰ ਵਸੀਅਤ ਕਰਕੇ ਤਾਜੀ ਤੁਸੀਂ ਮੇਰੀ ਮਾਂ ਨੂੰ ਮੇਰੀ ਜਾਇਦਾਦ ਚੋਂ ਆਹ ਚੀਜ਼ ਦੇ ਦੇਣਾ। ਨਹੀਂ ਤੁਸੀਂ ਨਹੀਂ ਕੁਝ ਵੀ ਦੇਣਾ ਤੁਹਾਨੂੰ, ਅੱਲਾ ਰਹਿਮ ਕਰੇ, ਤੁਹਾਡੇ ਕੋਲ ਨਹੀਂ ਲੈਣਾ ਉਹਨੂੰ। ਓ ਯਾਰ ਢਾਠੀ ਜਾਇਦਾਦ ਤੂੰ ਕਹਿੰਦੇ ਆ। ਤੁਸੀਂ ਸਿਰਫ ਆ ਕੇ ਨਾ ਮਹੀਨੇ ਬਾਅਦ ਹਫਤੇ ਬਾਅਦ ਚੱਕਰ ਲਾ ਜਾਣਾ ਤੇ ਆਪੀ ਜੋ ਹਸਬੇ ਤਵਫੀਕ ਹੋਇਆ
ਤੁਸੀਂ ਇਹ ਖਿਆਲ ਨਹੀਂ ਉਹ ਇਹ ਵਸੀਅਤ ਨਹੀਂ, ਇਹ ਤੇ ਵੈਸੇ ਵੀ ਇਹ ਤਾਂ ਕੋਈ ਹੋਣਾ ਬਸ ਠੀਕ ਹੋ ਤੁਸੀਂ ਨਹੀਂ। ਚੱਕਰ ਉਹ ਤਾਂ ਤੂੰ ਆਪਣੀ ਪ੍ਰਾਪਰਟੀ ਚੋਂ ਦੱਸ, ਸਾਡੇ ਵੱਲ ਨਾ ਆ। ਕਿਹੜੀ ਪ੍ਰਾਪਰਟੀ? ਤੂੰ ਉਹ ਮਾਂ ਨੂੰ ਕੀ ਦੇ ਕੇ ਜਾਣਾ? ਮੈਂ ਆਪਣੀ ਮਾਂ ਨੂੰ ਹਾਂ, ਸਭ ਕੁਝ ਮੇਰੀ ਮਾਂ ਦਾ। ਸਭ ਕੁਝ ਮਾਂ ਦਾ, ਬਸ ਵਾਹ। ਮੇਰਾ ਸਭ ਕੁਝ ਮੇਰੀ ਮਾਂ ਦੀ ਝੋਲੀ ਚ ਪਾ ਦੇਣਾ। ਅੱਛਾ, ਉਸ ਤੋਂ ਬਾਅਦ ਜੋ ਵੀ ਹੈ ਨਾ ਫਰਕ, ਮੇਰੀ ਵਾਲਦਾ ਤੇ ਮੇਰੀ ਵਾਈਫ। ਬਸ ਜੀ ਆ ਇੱਕੋ ਹੀ ਸੀ, ਬਾਕੀ ਬਾਕੀ ਕਾਟਾ ਮਾਰ ਸਾਰਾ ਕੁਝ ਮਾਂ। ਯਾਰ ਆਖਰੀ ਗੱਲ, ਮੇਰੀ ਮਾਂ ਮੇਰੀ ਬੁੱਢੀ। ਨਹੀਂ ਉਹ ਹੁਣ ਵਸੀਅਤ ਲੌਕ ਹੋ ਗਈ। ਨਹੀਂ ਮੇਰੀ ਮਾਂ ਸਾਰਾ ਕੁਝ ਤੁਹਾਡੀ ਮਾਂ ਦਾ, ਤੇਰੀਆਂ ਗੱਡੀਆਂ, ਤੇਰਾ ਤੋਲੇ, ਤੇਰਾ 2.5 ਮਰਲੇ 5 ਮਰਲੇ, ਤੇਰੇ ਮਰਨ ਤੋਂ ਬਾਅਦ ਤੇਰੀ ਜਗ੍ਹਾ, ਤੇਰਾ ਲਾਹੌਰ ਵਾਲਾ ਪਲਾਟ, ਜਰਮਨ ਸ਼ੈਫਰਡ ਜਿਹੜੀ ਮਸਜਿਦ ਬਣਾਉਣੀ ਆ ਉਸਤਾਦ ਜੀ ਦੇ ਨਾਂ ਦੀ, ਇਹ ਉਹ ਫਲਾਣਾ ਢਿੰਗੜਾ। ਨਹੀਂ ਮਸਜਿਦ ਤਾਂ ਨਹੀਂ, ਉਸਤਾਦ ਦੇ ਨਾਂ ਦਾ ਸਵੇਲ ਇੱਕ ਚੌਂਕ ਬਣਾਉਣਾ ਵਾ ਮੇਰਾ ਪੁੱਤਰ। ਚਲੋ ਬਹੁਤ ਅੱਛੇ, ਜਿੱਥੇ ਸ਼ੇਖ ਸੁੱਤੇ ਰਹਿਣ। ਉਸਤਾਦ ਦੇ ਨਾਂ ਦਾ ਚੌਂਕ ਬਣਾਉਣਾ ਵਾ। ਦੂਸਰੇ ਨੰਬਰ ਤੇ ਮੇਰੀ ਮਾਂ ਤੇ ਮੇਰੀ ਵਾਈਫ ਇਹ ਫੈਸਲਾ ਕਰਨਗੇ, ਡਿਸਾਈਡ ਕਰਨਗੇ ਸ਼ਹਾਦਤ ਦੇ ਨਾਲ ਮਸ਼ਵਰਾ ਕਰਕੇ, ਜੋ ਤਕਸੀਮ ਕਰਨਾ, ਜਿਸ ਤਰ੍ਹਾਂ ਤੇ ਪਿਆਰ ਮੁਹੱਬਤ ਨਾਲ ਰਹਿਣਾ, ਲੜਾਈ ਨਹੀਂ ਪਾਣੀ ਤੇ ਕੋਸ਼ਿਸ਼ ਕਰਨੀ ਕਿ ਪੂਰੀ ਫੈਮਿਲੀ ਇਕੱਠੇ ਰਹੋ। ਤੁਸੀਂ ਕਹਿੰਦੇ ਲੜਾਈ ਨਹੀਂ ਪਾਉਣੀ, ਜਿੱਦਾਂ ਤੁਸੀਂ ਵਸੀਅਤ ਕਰਕੇ ਕਿ ਸ਼ਰਾਦ ਨੇ ਸੇਧ ਦੇ ਫੈਰ ਮਾਰ ਦੇਣੇ ਆ। ਆਪਣੇ ਨਹੀਂ ਖੈਰ ਨਹੀਂ ਮਾਰਦੇ। ਭਾਈ ਤੁਹਾਡਾ ਕਿਤੇ ਨਾ ਆਪਣਾ ਵੀ ਕੋਈ ਦੱਸ ਯਾਰ ਉਸਤਾਦ ਜੀ ਦੀਆਂ ਤਾਂ ਲਿਖੋ। ਮੇਰੀਆਂ ਹਾਂ ਫੜ ਯਾਰ ਦਾਨਿਸ਼ ਭਾਈ ਦੇਖੋ ਫੜੋ ਚੈਨਲ ਕੋ। ਮੇਰੀ ਵਸੀਅਤ ਦੁਨੀਆ ਬਾਅਦ ਚ ਆਪੇ ਵੇਖ ਲੇਗੀ। ਉਸਤਾਦ ਜੀ ਵੈਸੇ ਦੱਸੋ ਹਾਂ, ਮੇਰੇ ਮਰਨ ਤੋਂ ਬਾਅਦ 3 ਮਹੀਨੇ ਦੀ ਅਪਲੋਡਿੰਗ ਹੁੰਦੀ ਰਹਿਣੀ ਮੇਰੀ। ਏਡੀ ਵੱਡੀ ਵਸੀਅਤ। ਹਾਂ, ਅੱਲਾ ਰਹਿਮ। ਤੂੰ ਕੀ ਸਮਝਦਾ ਕਿ ਮੈਂ ਐਵੇਂ ਹੀ ਚਲੇ ਜਾਣਾ ਦੁਨੀਆ ਤੋਂ? ਪੂਰੀ ਦੁਨੀਆ ਨੂੰ ਦਿਖਾ ਕੇ ਮੈਂ ਕੋਈ ਤੁਹਾਡੇ ਵਰਗਾ ਵਾ ਜਿਹਨੂੰ ਪਤਾ ਨਹੀਂ ਹਿਸਾਬ ਕਿਤਾਬ ਕੀ ਆ। ਅੱਛਾ ਉਸਤਾਦ ਜੀ ਫੇਰ ਵੀ ਯਾਰ- ਕਦੀ ਤੇ ਐਡਵਾਈਸ ਕਰਦੇ ਹੋ? ਯਾਰ ਆਪਾਂ 4-5 ਤੇ ਹੈਗੇ ਆ। ਅੱਛਾ ਉਸਤਾਦ ਜੀ ਮੈਂ ਗੱਲ ਕਰਨੀ ਸੀ ਵਸੀਅਤ ਤੋਂ ਹਟ ਕੇ, ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ। ਉਸਤਾਦ ਜੀ ਮੈਨੂੰ ਇੱਕ ਚੈਨਲ ਮੋਨੋਟਾਈਜ਼ ਦੇ ਦਿਓ। ਹੈ ਤੁਹਾਡੇ ਕਿੰਨੇ ਬੰਦ ਪਏ ਨੇ, ਇੱਕ ਦੁਬਈ ਵਾਲਾ ਬੰਦ ਪਿਆ, ਇੱਕ ਇੱਧਰਲਾ ਬੰਦ ਪਿਆ, ਇੱਕ ਉੱਧਰਲਾ ਬੰਦ ਤੇਰਾ ਪਿਆ। ਆਪਣਾ ਜਿਹੜਾ ਚੱਲਦਾ ਤੇ ਪਿਆ। ਉਹ ਛੱਡ ਦਿਓ, ਉਹ ਮੇਰੇ ਬੇਟੇ ਦਾ, ਮੈਂ ਉਹਦੇ ਮਾਮਲੇ 'ਚ ਨਹੀਂ ਆਣਾ। ਉਹ ਜਾਣੇ ਤੇ ਮੈਂ ਜਾਣਾ। ਹੁਣ ਤੁਸੀਂ ਇਹ ਜਿਹੜਾ ਇੱਕ ਚੈਨਲ ਹੈ ਨਾ, ਕਮ ਤੁਹਾਡਾ ਰਾਈਟ ਤੇ ਬਣਦਾ ਨਾ ਕਿ ਮੇਰਾ ਪਲੇਠੀ ਦਾ ਵੱਡਾ ਪੁੱਤਰ ਨਹੀਂ ਹੈ। ਸਾਰਿਆਂ ਨੂੰ ਇੱਕ ਚੈਨਲ ਦੇ ਤੈਨੂੰ ਤਾਂ ਤੁਸੀਂ ਤਾਂ ਰਜਣਾ ਹੀ ਨਹੀਂ ਹੈਗਾ। ਬਸ ਕਰਿਆ ਕੋਈ ਭਰਾਵਾ ਮੈਨੂੰ ਕਰੋ ਨਾ ਕੁਝ ਕਮਾਂਡੇ ਹੋ ਬਣਾਉਂਦੇ ਹੋ ਯਾਰ। ਮੈਨੂੰ ਬੜਾ ਕਿਤੇ ਸਾਈਕਲ ਦਾ ਕੈਰੀ ਛੱਡ ਦੇ ਯਾਰ। ਰੱਖ ਦੇ ਡੇ ਚੈਨਲ ਵੀ ਲਾ ਚੈਨਲ ਤੈਨੂੰ ਪਤਾ ਹੀ ਨਹੀਂ ਮੇਰਾ ਸਿਸਟਮ ਕੀ ਮੇਰਾ। ਨਹੀਂ ਤੈਨੂੰ ਮੇਰਾ ਪਤਾ ਲੱਗੇ ਮਿੱਠਾ ਜੀ, ਤੂੰ 2 ਦਿਨ ਰੋਂਦਾ ਰਵੇਂ, ਤੈਨੂੰ ਨਹੀਂ ਪਤਾ। ਮੈਂ ਤੁਹਾਨੂੰ ਹੁਣ ਕਹਿੰਦਾ ਵੀ ਯਖਣੀ ਪਿਆ ਦਿਓ, ਤੁਹਾਨੂੰ ਡੈਥ ਹੋਈ ਤੁਹਾਡੀ, ਤੁਸੀਂ ਘਰੋਂ ਨਹੀਂ ਨਿਕਲਣਾ। ਸਹੀ ਗੱਲ ਆ। ਖਾਣ ਪੀਣ ਨਾਲ ਉਸਤਾਦ ਜੀ ਇੱਕ ਚੈਨਲ ਤਕਸੀਮ ਕੀਤਾ ਜਾਏ, ਲੁਕੀ ਹਰ ਇੱਕ ਦੀ ਪੈਣੀ ਮਰਨਾ ਸਭ ਨੇ ਆ। ਅੱਲਾਹ ਤਾਲਾ ਖੈਰ ਆਫੀਅਤ ਲੈ ਕੇ ਜਾਏ। ਉਹ ਯਾਰ ਇੱਕ ਮੈਨੂੰ ਤੇ ਲੈਣ ਦੇਣਾ ਪਹਿਲੇ ਯਾਰ, ਪਹਿਲੇ ਮੈਨੂੰ ਲੈਣ ਯਾਰ ਰੱਜਣਾ ਨਹੀਂ ਤੁਸੀਂ, ਤੁਹਾਡੇ ਕੋਈ ਹੈ ਨਹੀਂ, ਪਹਿਲੇ ਸੇਲ ਚਲਾਉਣ ਨਹੀਂ ਦਿਆ, ਉਹ ਕੀ ਤਾਂ ਮੇਰਾ ਕਰਨਾ ਪੁੱਤਰ ਚਲਾਣ ਡਿਆ। ਤੇ ਫੇ ਘਰ ਹੀ ਆਉਂਦੇ ਨੇ ਪੈਸੇ ਉਹ ਵੀ। ਯਾਰ ਉਹਨਾਂ ਨੂੰ ਕਿਹੜਾ ਚੈਨਲ ਦੇਣ ਲੱਗੇ ਵੀ ਚੈਨਲ ਸਮੈਲ ਮਾਰ ਜਾ ਫਟਾਫਟ। ਦੱਸੋ ਯਾਰ, ਚਲੋ ਜਿਹੜਾ ਹੱਕ ਵਾ ਉਹ ਬੋਲਣ ਨਹੀਂ ਦੇ, ਜਿਹਨਾਂ ਦੇ ਹੱਕ ਹੈ ਨਹੀਂ ਬੋਲੀ ਜਾਂਦੇ। ਸਾਹਿਬ ਵੱਡੇ ਨੇ ਉਸਤਾਦ ਜੀ। ਨਹੀਂ ਉਸਤਾਦ ਜੀ ਦੇ ਚੈਨਲ ਪਤਾ ਕਿੰਨੇ ਬੰਦ ਪਏ ਆ ਤੇ ਸਾਰੇ ਮੋਨੋਟਾਈਜ਼ ਆ। ਇਹਨਾਂ ਤਾਂ ਕਰਾਂ ਜੇ ਮਿਹਨਤ ਨਾ ਉਹ। ਇਹ ਸਾਡੇ ਕੰਮ ਹੀ ਆਉਣੇ ਆ। ਹਾਂ ਉਹਨੇ ਕਿਹੜਾ ਨਾਲ ਲੈ ਜਾਣੇ, ਸਾਨੂੰ ਲੈ ਕੇ ਜਾਣੇ ਆ। ਪੁੱਤਰ ਨਹੀਂ ਲੈਣਾ। ਉਸਤਾਦ ਜੀ ਨੂੰ ਪਤਾ ਸਾਰਾ ਯਾਰ, ਸਾਜਨ ਚਲੋ ਠੀਕ ਹੋ। ਉਸਤਾਦ ਜੀ ਤੁਸੀਂ ਵਸੀਅਤ ਕਰਕੇ ਜਾਓ, ਤੁਸੀਂ ਵੀ ਵਸੀਅਤ ਕਰਕੇ ਜਾਓ ਉਸਤਾਦ ਜੀ, ਭਾਵੇਂ 2 ਹਰਫਾਂ ਦੀ ਕਰਕੇ ਜਾਓ। ਉਸਤਾਦ ਜੀ ਮੈਨੂੰ ਅੱਜ ਇਹਦਾ ਨਾ- ਯਕੀਨ ਨਹੀਂ ਹੈ। ਜੇ ਗੱਲਾਂ ਖੋਲ ਗਈਆਂ ਤੇ ਵਸੀਅਤ ਕਰ ਜੋ, ਇੱਥੇ ਆਨਲਾਈਨ ਸਾਰੇ ਸਾਹਮਣੇ ਕਹਿ ਦੋ। ਜੇ ਇੱਕ ਗੱਲ ਹੋਰ, ਅੱਲਾ ਰਹਿਮ ਕਰੇ, ਅੱਲਾ ਤੁਹਾਡੀ ਜ਼ਿੰਦਗੀ ਤੰਦਰੁਸਤੀ ਦੇਵੇ। ਆਮੀਨ ਆਮੀਨ। ਅਗਰ ਕੁਝ ਹੁੰਦਾ ਮੈਂ ਨਹੀਂ ਇਹਨਾਂ ਨੂੰ ਟੀ ਟਾਈਮ 'ਚ ਮੈਂ ਉਹ ਬਾਜੀ ਅਸੀਂ ਤੁਹਾਨੂੰ ਮੂੰਹ ਨਾ ਕਰਾ ਜੀ ਦੇ ਗਏ। ਅੱਜ ਡੇਲਾ ਪੋਲਾ ਹੋਵੇ ਨਾ ਲੱਗੇਗਾ ਟੀ ਟਾਈਮ ਵੀ ਚੱਲੇਗਾ, ਸਾਰਾ ਕੁਝ ਚੱਲੇਗਾ। ਅੱਜ ਹਿਚਕੀ ਆ ਮੈਂ ਵੇਖ ਕਰਾ ਜੀ ਨਹੀਂ ਉਸਤਾਦ ਜੀ ਜਾਣ ਕਿਤੇ ਸਾਰਾ ਕੁਝ ਹੀ ਮੈਂ ਕਹਿ ਰਿਹਾ ਉਂਝ ਹੀ ਮੈਂ ਦੁਬਈ ਜਾਇਆ ਕਰਾਂਗਾ, ਉਂਝ ਹੀ ਮੈਂ ਆਇਆ ਕਰਾਂਗਾ। ਬਾਜੀ ਅੱਜ ਪੱਖਾ ਬੰਦ ਹੋਵੇ, ਮੈਂ ਤੁਹਾਨੂੰ ਬੁਲਾ ਕੇ ਗੱਲ ਕਰਿਓ। ਅੱਜ ਉਸਤਾਦ ਜੀ ਹਲਕੇ ਢੇਰੇ ਪੈਣ। ਉਸਤਾਦ ਜੀ ਕਿਤੇ ਅੱਖਾਂ ਤੇ ਮਿੱਟਣ ਦੇ ਨਜ਼ਰ ਆ ਗਏ, ਤੁਹਾਨੂੰ ਫੇਰ ਗੱਲ ਕਰੀ। ਤੁਹਾਨੂੰ ਮੈਂ ਬਹਿਣ ਕਿਨੇ ਦੇਣਾ? ਬਹਿਣ ਕੇ ਦੇਣਾ ਢਿੱਲੀ ਮੱਠੀ ਰਹਿਦੀ ਤੇ ਵੀਰ ਮੈਂ ਸਿਰਫ ਉਹ ਬੰਦਾ ਰਹੇਗਾ ਜਿਹੜਾ ਮੇਰਾ ਉਸਤਾਦ ਨਾਲ ਮੁਸਲਕ ਹੈ। ਤੁਹਾਡੇ ਜ਼ਿਹਨ ਚ ਹੋਏਗਾ ਕਿ ਉਸਤਾਦ ਜੀ ਹਲਕਾ ਜਾਂਦੇ ਕਰਕੇ ਸ਼ੁਭ ਹੋਏ ਨੇ, ਐਲੀਵੇਟਰੀ ਪਈ ਹੈ ਤੇ ਸਜਾਦ ਜੀ ਆਫੀਸ਼ੀਅਲ ਤਾਂ ਹੋ ਜਾਏਗਾ। ਨਹੀਂ ਹੋਣਾ। ਉਹ ਯਾਰ ਇੱਕ ਮਿੰਟ ਠਹਿਰ ਜਾ ਯਾਰ। ਤੁਹਾਨੂੰ ਤਾਂ ਅਸੀਂ ਮਿਊਜ਼ਿਕ ਵਾਲਾ ਵੀ ਨਾ ਦੇਗੇ ਓਏ ਜਿਹੜਾ ਬਿਲਕੁਲ ਡੈਡ ਵਾ। ਚੁੱਪ ਕਰ, ਚਬਲਾ ਮਾਰ ਦੇ। ਦੇਖਿਓ ਤੁਹਾਡਾ ਲਾਲਚ ਸਾਹਮਣੇ ਆ ਗਿਆ ਨਾ, ਚੈਨਲ ਮੰਗ ਰਹੇ, ਇਹ ਮੰਗ ਰਹੇ, ਉਹ ਮੰਗ ਰਹੇ। ਯਾਰ ਉਹਨਾਂ ਦੀ ਜ਼ਿੰਦਗੀ ਮੰਗੋ, ਉਹਨਾਂ ਦੀਆਂ ਖੈਰਾਂ ਮੰਗੋ। ਯਾਰ ਜ਼ਿੰਦਗੀ ਬੜੀ ਮੰਗ ਦੇਖੀ ਹੈ, ਕੋਈ ਨਹੀਂ ਅੱਲਾ ਕਰ ਦਾਦੀ ਦਾ ਮਖੋਟਾ ਜਿਹੜਾ ਉਹ ਦਾਰੂ ਦੇ ਦੇਣਾ। ਨਹੀਂ ਮੈਨੂੰ ਕੁਝ ਨਹੀਂ ਚਾਹੀਦਾ। ਦਾਦੀ ਵਾਲਾ ਪਪਟ ਕੋਈ ਦੇ ਦਿਓ ਅੱਲਾ ਕਰਕੇ। ਦਾਦੇ ਵਾਲਾ ਸਾਥ ਜੀ ਉਹ ਯਾਰ ਛੱਡ ਦੇ ਯਾਰ। ਦਾਦੇ ਦਾ ਤੂੰ ਲੈ ਜੀ, ਬੜੀਆਂ ਨਸੀਹਤਾਂ ਕਰਨ ਡਿਆ ਉਹ। ਉਹਦਾ ਕੋਡ ਕੀ ਹੈ? ਕੋਡ ਤਾਂ ਨਹੀਂ ਪਤਾ, ਬੜਾ ਲੰਬਾ ਯਾਰ। ਇਹਦਾ ਕੋਈ ਵੀ ਲੰਬੇ ਲੰਬੇ ਪਾਸਵਰਡ ਲੱਗੇ ਨੇ, ਸਮਝ ਨਹੀਂ ਲੱਗਦੀ। ਪਾਸਵਰਡ ਗੱਲੇ ਨਹੀਂ ਲੱਗਿਆ, ਮੈਂ ਤੈਨੂੰ ਪਾਸਵਰਡ ਦੇ ਦੇਣਾ, ਤੂੰ ਖੋਲ ਲਾ।
ਪਾਸਵਰਡ ਤੋਂ ਬਾਅਦ ਵੀ ਕੁਝ ਲੱਗਾ ਹੋਰ। ਉਸਤਾਦ ਜੀ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਉਹ ਜਿਹੜੀਆਂ ਤੁਸੀਂ ਗੂਗਲ ਪਾਸ ਕੀਆਂ ਨਹੀਂ ਸੀ ਹਾਂ, ਉਹ ਮੈਨੂੰ ਬਸ ਦੇ ਆ ਲੈ ਉਹ ਬਸ ਪਾਸਵਰਡ ਤੋਂ ਬਾਅਦ ਉਹ ਲੱਗੀਆਂ। ਉਹ ਦੇ ਦਿਓ। ਅਸੀਂ ਲਾਲਚ ਰੱਖੇ ਅੱਛਾ ਇਹ ਤੇ ਉਸਤਾਦ ਜੀ ਇੰਨੇ ਲਾਗ ਲਾਏ ਆਪਣੇ ਕੋਲ ਵੀ ਨਹੀਂ ਖੋਲਣ ਡਿਆ ਸਾਜੀ ਕੋ। ਯਾਰ ਅੱਲਾ ਮੇਰੇ ਉਸਤਾਦ ਅੱਲਾਹ ਤਾਲਾ ਉਸਤਾਦ ਜੀ ਤੁਹਾਨੂੰ ਸਿਹਤ ਦੇਵੇ। ਬੇਟੇ ਸਾਡੇ ਸਾਰਿਆਂ ਦੀ ਜ਼ਿੰਦਗੀ ਉਸਤਾਦ ਨੂੰ ਲੱਗ ਜਾਏ। ਆਮੀਨ ਆਮੀਨ। ਇਹ ਘੜੀ ਬੰਨਣੀ ਅੱਗੇ ਕਹਿੰਦੇ ਤੇ ਗਾਇਬ ਹੋਈ ਹੈ ਮੇਰੇ, ਮੈਨੂੰ ਨਹੀਂ ਭੁੱਲਦੀ ਉਹ। ਅੱਲਾ ਦੀ ਉਹ ਕਸਮ। ਦੋ ਹੋਈਆਂ ਵਾ ਉਸ ਉਹ ਮਿੱਠੇ ਮੈਂ ਸਭ ਕੁਝ ਕੀਤਾ, ਵੀ ਗਾਇਬ ਹੋ ਗਈ। ਸਭ ਕੁਝ ਕੀਤਾ, ਭਲਾ ਲੇਕਿਨ ਮੈਂ ਚੋਰੀ ਨਹੀਂ ਕੀਤੀ ਮਿੱਠੇ। ਅੱਲਾਹ ਮਾਫੀ ਦੇਵੇ, ਇਹ ਨਹੀਂ ਹੋਣਾ ਚਾਹੀਦਾ। ਮੈਂ ਚੋਰੀ ਨਹੀਂ ਕੀਤੀ। ਪਰ ਮੇਰਾ- ਹੁਣ ਜਦੋਂ ਰਸੀਦਾਂ ਆ ਗਈਆਂ ਮੇਰੇ ਘਰ 1,10,000 ਰੁਪਏ ਨਿਕਲੇ ਆ, ਮੇਰੇ ਤੇ ਇਲਜ਼ਾਮ ਲੱਗਾ। ਨਹੀਂ ਯਾਰ ਇਲਜ਼ਾਮ ਲੱਗਾ ਚੋਰੀ ਦਾ। ਇਲਜ਼ਾਮ ਨਹੀਂ ਸਾਬਤ ਹੋਇਆ ਉਹ। ਟਾਇਰ ਪੋਏ ਗੱਡੀ ਦੇ, ਸਿੱਧੀ ਗੱਲ ਕਰਿਆ ਕਦੇ ਕਰੋ। ਵੀ ਨਹੀਂ। ਮੈਂ ਚੋਰੀ ਨਹੀਂ ਕੀਤੀ। ਚੋਰੀ ਨਹੀਂ ਮੈਂ- ਕੀਤੀ। ਯਾਰ ਮੈਂ ਬੇਵਕੂਫ ਜ਼ਰੂਰ ਹੈਗਾ ਵਾਂ, ਇਹਨਾਂ ਨੇ ਲੇਕਿਨ ਆਪਣੇ ਮੈਂ ਮੂੰਹ ਸਮਝਦਾਰ ਦੱਸਿਆ ਨਹੀਂ। ਕਿ ਮੈਂ ਆਪਣੇ ਅੱਬੂ ਦੇ ਪੈਸੇ ਕੱਢੇ। ਇੱਕ ਮਿੰਟ ਭਾਜੀ, ਉਸਤਾਦ ਜੀ ਦੀ ਵਸੀਅਤ ਇੱਕ ਤਾਂ ਸੁਣ ਲਈਏ। ਕੋਈ ਯਾਰ ਕੋਈ ਹੁੰਦੇ ਆ ਸਹੀ, ਇੱਕ ਅੱਧੀ ਸੀਗੀ। ਇੱਕ ਅੱਧੀ ਸਾਜੀ ਦੱਸ ਦੋ ਕੋਈ ਵਸੀਅਤ ਤੁਸੀਂ ਵੀ ਸਾਡਾ ਹੱਕ ਬਣਦਾ। ਅਬਦੁੱਲਾ ਨੂੰ ਕਹਿ ਕੇ ਜਾਣਾ ਹੈ ਤੁਸੀਂ, ਕਿ ਨਹੀਂ, ਨਹੀਂ। ਫੈਸਲਾ ਜੋ ਵੀ ਹੋਣਾ ਯਾਰ, ਮੇਰੇ ਨਾਲ ਮਸ਼ਵਰੇ ਤੋਂ ਮੇਰੀ ਬਗੈਰ ਗੱਲ- ਨਹੀਂ ਇਹ ਕਰਨਾ। ਦਿਨ ਭਾਨ ਫੈਸਲ ਸਾਰਾ ਕੁਝ ਅਬਦੁੱਲਾ ਦਾ ਹੀ ਆ, ਲੇਕਿਨ ਚੈਨਲ ਤੇ ਉਹ ਬੱਚੇ ਨੇ ਨਾ ਸਾਹਮਣੇ ਅਸੀਂ ਕਿਹੜੇ? ਨੂੰ ਬੱਚੇ ਨੂੰ ਸਾਰਾ ਕੁਝ ਕਰਾਉਣਾ ਸਹੀ ਵਾ। ਗੱਲ। ਉਹਨੇ ਹੀ ਸਾਹਮਣਾ ਵਾ, ਸਾਰਾ ਕੁਝ ਉਹਦਾ ਹੀ ਆ। ਹਾਂਜੀ ਉਹ ਨਹੀਂ ਸਾਹਮਣਾ ਵਾ। ਕੱਲ ਨੂੰ ਉਹ ਵੀ ਇੱਥੇ ਬਹਿ ਕੇ ਮੈਂ ਲਾਸ਼ਾਂ ਦੱਬੀਆਂ ਵਾ। ਮੂੰਹ ਬੰਦ ਕਰੋ ਦੋ ਭਾਈ ਮੈਂ ਜਾਤ ਚੱਕੀਆਂ ਵਾ। ਭਾਈ ਜਾਤ ਕਿਸ ਵਾਲਾ ਚੈਨਲ ਸੀ ਉਹ ਦਿਓ ਜ਼ਰਾ, ਇਹ ਵੀ ਉੱਥੇ ਹੀ ਜਾਣ ਦਿਓ ਜ਼ਰਾ। ਤੇ ਕਾਲੂ ਤੋਂ ਮੈਂ ਤੇ ਤੈਨੂੰ ਫੈਸਲ ਦਾ ਮੈਂ ਆਫੀਸ਼ੀਅਲ ਬਣਾ ਕੇ ਦਿੱਤਾ ਸੀ ਕਿਹੜਾ ਫੈਸਲਾ ਮੈਨੂੰ ਬਣਾ ਕੇ ਤੇਰਾ ਚੈਨਲ ਜਿਹੜਾ ਮੈਨੂੰ ਤਾਂ ਬਣਾ ਕੇ ਦਿੱਤਾ ਤੁਸੀਂ। ਦਿੱਤਾ ਆਹੋ ਮੈਨੂੰ ਮਾਫ ਕਰ ਦੇਣਾ ਉਸਤਾਦ ਜੀ। ਕਿਹੜਾ ਕਿਆ channel ਸੀ? ਕਿਹੜਾ? ਆੜਾ ਤੂੰ ਚਲਾ ਰਿਹਾ ਜਿਹੜਾ ਕੋਈ ਵੀ ਨਹੀਂ ਬਣਾ ਕੇ ਦਿੱਤਾ ਤੁਸੀਂ ਮੈਨੂੰ। ਸੁਹੇਲ ਫੈਸਲ ਫੇਰ ਵਾਲਾ ਉਹ ਤਾਂ ਕਿਹੜਾ ਸੁਹੇਲ ਆਇਆ ਸੀਗਾ ਇੱਥੇ, ਸੁਹੇਲ ਨੂੰ ਬਣਾ ਕੇ ਦਿੱਤਾ। ਜਦੋਂ ਮੈਂ ਕਿਹਾ ਉਸਤਾਦ ਜੀ, ਉਹ ਕਹਿੰਦੇ ਜੀ ਕਿ ਮੈਂ ਨਹੀਂ ਪੜਨਾ, ਮੈਂ ਨਹੀਂ ਇਹ ਉਹ। ਤੁਸੀਂ ਉਹਨਾਂ ਦੀ ਮੈਨੂੰ ਸੋਚ ਬੋਲਿਆ। ਸਮਝ ਹੈ ਨਹੀਂ ਸੀ। ਤੁਸੀਂ ਕੰਨ 'ਚ ਗੱਲਾਂ ਪਾਈਆਂ ਨੂੰ ਸਮਝਾਇਆ, ਰਾਤ ਸਾਰੀ ਬਿਠਾ ਅੱਛਾ ਦਿੱਤੀ। ਚਲੋ ਬਣਾਤਾ ਤੇ ਉਹ ਫਿਰ ਜਦੋਂ ਆਇਆ ਤੇ ਉਹ ਕੰਮ ਉਹ ਕਰ ਭਾਈ ਰਿਹਾ ਨੇ ਮਾਸ਼ਾਅੱਲਾ। ਉਸਤਾਦ ਹੁਣ ਮੈਨੂੰ ਹੁਣ ਅੱਗੋਂ ਨਵੇਂ ਰੋਲਿਆਂ 'ਚ ਪੈਣ ਡਿਆ ਕਿ ਪਾਪਾ ਜੀ ਮੈਂ ਟੀਮ ਬਣਾਣੀ ਹੈ, ਮੈਂ 2 ਮੁੰਡੇ ਉਧਰੋਂ ਰੱਖਣੇ ਨੇ, 2 ਮੁੰਡੇ ਉਧਰੋਂ ਰੱਖਣੇ, ਮੈਂ ਪੂਰੀ ਟੀਮ ਦੇ ਨਾਲ ਮੈਂ ਕਰਨਾ। ਲੈ ਇਹ ਕਿਹੜਾ ਕੰਮ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਕਿਹਾ ਬੇਟਾ ਬੇਟਾ ਬੜਿਆਂ ਨੇ ਬਣਾ ਦੇਖ ਲਈ। ਹਾਂਜੀ ਸਹੀ ਤੇਰੇ ਗੱਲ ਆ। ਤਨਹਾ ਕੰਮ ਕਰ ਰੋਗਾ ਚਾਚੂ ਦਾ ਸਹਾਰਾ ਵੀ ਨਾ ਲੈ। ਇਹ ਫਾਇਦਾ ਕੱਲ ਨੂੰ ਭਾਜੀ ਸਬਸਕ੍ਰਾਈਬ ਆਦਾ ਚਾਚੂ ਉਹ ਨਹੀਂ ਸਾਡੇ 'ਚ ਨਹੀਂ ਮਿੱਠੇ, ਅਸੀਂ ਸਾਰੇ ਰੱਜੇ ਹੋਏ ਆ, ਸ਼ੁਕਰ ਆ। ਮੈਂ ਦੇਖਿਆ ਸਾਡੇ ਭਾਈ 'ਚ ਨਹੀਂ ਦੇਖਿਆ ਹੈ। ਭਾਈ ਮੰਨ ਲੈ, ਦੇਖਿਆ ਅੱਧੇ ਨਾਮ ਮੇਰੇ ਤੋਂ ਭਰਾ ਬਤਾਓ ਤੁਸੀਂ ਅੱਧੇ ਨਾਮ ਤੋਂ ਕਿਹੜੇ ਮੈਂ ਦੱਸਾਂ ਸਲਾਨੇ ਦੀ ਬ੍ਰਾਂਚ ਤੁਸੀਂ ਬਹਾਲ ਕੀਤੀ ਆ। ਹਾਂਜੀ। ਤੁਸੀਂ ਜਿੰਨੇ ਕਰ ਜੇ ਮੈਨੂੰ ਸਾਰਾ ਪਤਾ ਵਾ। ਹਰ ਬ੍ਰਾਂਚ ਤੇ ਰਸ਼ ਹੁੰਦਾ ਤੁਹਾਡਾ, ਹਰ ਬ੍ਰਾਂਚ ਤੇ। ਸਾਰੀਆਂ ਝੂਠੀਆਂ ਚਾਵਾਂ ਇਕੱਠੀਆਂ ਕਰ ਕਰਕੇ ਨਾ ਇੱਕ ਕੱਪ ਬਣਾਉਂਦੇ ਤੇ ਫਿਰ ਉਹਦੇ ਚ ਅਮੀਰਾਂ ਵਾਲੀ ਗੋਲੀ ਪਾ ਕੇ ਖਾਂਦੇ। ਹਾਂਜੀ ਤੁਹਾਡਾ ਹਿਸਾਬ ਆ। ਚਲੋ ਯਾਰ ਲਓ ਜੀ, ਵਸੀਅਤ ਵਿੱਚ ਹੀ ਲੱਗੀ ਢੱਡੀ ਵੈਸੇ। ਅੱਲਾ ਮੇਰੀਆਂ ਵਸੀਤਾਂ ਕਲਮ ਬੰਦ ਹੋ ਗਈਆਂ ਨੇ। ਅੱਲਾ ਅਕਸ ਬੰਦ ਹੋ ਗਈ। ਉਹ ਵਸੀਅਤ ਲੋਕੀ ਵੇਖਣਗੇ। ਮੇਰੀਆਂ ਵਸੀਤਾਂ ਤੇ ਤੂੰ ਛੱਡ ਦੇ ਅਸੀਂ ਨੇ ਉਸਤਾਦ ਜੀ ਨੇ ਆਡੀਓ ਕਰਾਈਆਂ ਪਰ ਹੋ ਸਕਦਾ ਡਬਿੰਗ ਵੀ ਕਰ ਲੈਣ ਉਹਨਾਂ ਦੇ। ਮਿੱਠੇ ਐਂਡ ਤੇ ਲਿਖਿਆ ਹੈ ਨਾ ਡਾਇਰੈਕਟਡ ਬਾਈ ਰੋਬਰਟ ਡੀ ਵੀਟ। ਇਹਨਾਂ ਦੀ ਨਸੀਹਤ ਤੋਂ ਬਾਅਦ ਆਣਾ ਵੀ ਜਾਰੀ ਹੈ। ਹਾਂ ਇਹਨੇ ਨਸੀਰ ਚਾਚੇ ਬੂਟੇ ਦੀ ਆਵਾਜ਼ ਕੀਤੀ ਹੋਣੀ। ਨਹੀਂ ਯਾਰ, ਜੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਪਹਿਲੇ ਵਿਖਾ ਦੇਣਾ ਵਾ। ਤੁਸੀਂ ਆਪ ਕਹੋਗੇ ਕਿ ਉਸਤਾਦ ਜੀ ਇਹ ਕੀ ਕਰ ਗਏ ਤੁਸੀਂ। ਉਹ ਵਸੀਤਾ ਸੁਣੀਆਂ ਵਿਖਾਉਣ ਵਾਲੀਆਂ ਵਾ। ਅੱਛਾ ਬਖੋਣਾ ਨਹੀਂ। ਵੀਡੀਓ ਨਾ ਵਸੀਅਤ ਲਿਖੀ। ਲੇਕਿਨ ਉਸਤਾਦ ਜੀ ਮੈਂ ਇਹਨਾਂ ਨੂੰ ਨਹੀਂ ਬੜਾ ਨਹੀਂ ਮੈਂ ਵੀਡੀਓ ਮੈਂ ਟੈਕਨੋਲੋਜੀ ਤੋਂ ਕੰਮ ਲਿਆ ਵਾ, ਮੈਂ ਤੁਹਾਡੇ ਨੂੰ ਨਹੀਂ। ਸਾਜੀ ਮੈਂ ਵਸੀਅਤ ਟੈਕਨੋਲੋਜੀ ਤੋਂ ਕੰਮ ਲੈਣਾ। ਜਿੰਨਾ ਤੁਹਾਡਾ ਖਲਾਰਾ ਸੀ ਤੁਹਾਨੂੰ ਟੈਕਨੋਲੋਜੀ ਨੇ ਸਾਂਭਣਾ ਸੀ। ਸਾਨੂੰ ਦਿਖਾਉਣੀ ਆ। ਵਸੀਅਤ ਲਿਖ ਕੇ ਉਹਨੂੰ ਬਾਰ-ਬਾਰ ਐਡਿਟ ਕਰਨ ਦੇ। ਵਸੀਅਤ ਰਿਕਾਰਡ ਕੀਤੀ, ਮੈਂ ਐਡਿਟ ਵੀ ਕੀਤੀ, ਪਿੱਛੇ ਬੈਕਗ੍ਰਾਉਂਡ ਵੀ ਲੱਗਾ। ਨਹੀਂ ਵਸੀਅਤ ਹਾਟਾਂ ਦੇ ਵਿੱਚ ਵਾ ਕਿ ਨਹੀਂ ਉਹ ਮੈਂ ਕਿਤੇ ਪਹੁੰਚਾਤੀ 4-5 ਜਗ੍ਹਾ ਤੇ। ਏਦਾਂ ਹੀ। ਮੈਂ ਕਿਹਾ ਅਗਲਾ ਬੰਦਾ ਪੂਰ ਹੋ ਜੇ, ਮੈਂ ਇੱਥੇ ਹੀ ਰਵਾਂ। ਹਾਂ ਯਾਰ ਮੁੜ ਕੇ ਜਿੱਥੇ ਮੇਰੀ ਵਸੀਅਤ ਪਈ ਉਹਦਾ ਪਾਸਵਰਡ ਵੀ ਨਾ ਮੈਂ ਕਿਸੇ ਮੈਨੂੰ ਪਤਾ ਹੋਵੇ। ਵਾਹ 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 ਪੱਕੀਆਂ ਵਸੀਅਤਾਂ। ਭਾਈ ਚੈਨਲ ਵਸੀਅਤ ਆਫੀਸ਼ੀਅਲ। ਮੇਰੀਆਂ ਵਸੀਅਤਾਂ ਦੇ ਇੰਜ ਅਪਲੋਡ ਹੋਣਗੀਆਂ, ਮੈਂ ਛੱਡ ਦੇ ਤੂੰ। ਅੱਲਾਹ ਖੈਰ। ਓਕੇ ਰੱਬ ਰੱਖਾ।